ਲਿਆ ਘਰ ਕੋਟ ਨੂੰ ਲਾ ਲਈ। ਮੈਂ ਸਿਰਫ ਅੱਧੇ ਘੰਟੇ ਪੈਸੇ ਲੈ ਕੇ ਆਇਆ ਹੁਣ ਫਸਾ ਤੇ ਗਏ ਤੁਸੀਂ ਇੱਥੇ ਖਲੋਣਾ ਜਵਾਨ ਨਹੀਂ ਸਾਡੇ ਕੋਲ ਖਲੋ ਨਹੀਂ ਹੁੰਦਾ ਮੈਂ ਤੇ ਮਿੰਟ ਤੇ ਬਹਿਣਾ ਤੁਸੀਂ ਉਹ ਚਲੋ ਨਾ ਪਿੱਛੇ ਹੁਣੇ ਏਟੀਐਮ ਸਿੱਧਾ ਹੋ ਜਾਂਦਾ ਨਾਲੇ ਪੈਸੇ ਨਹੀਂ ਦਿੰਦਾ ਉਹ ਸੂਫੀ ਸਾਹਿਬ ਨੂੰ ਮੈਨੂੰ ਮੈਸੇਜ ਦੇਣਾ ਵਾ ਉਹਨੂੰ ਕਹਿਣਾ ਤੁਹਾਡਾ 7800 ਦੀ ਸਜ਼ਾ ਦੇਣੀ ਸੀਗੀ ਜਿਹੜਾ ਉਹਨੇ ਆਵਾਜ਼ ਨਹੀਂ ਸੁਣਾਈ ਤੇ ਭਰੋਟੇ ਮੰਨੋ ਉਹ ਕਿਹੜੀ ਗੱਲ ਸੀ ਤੂੰ ਹੁਣ ਹਾਜੀ ਨੂੰ ਕੀ ਕਹਿ ਕੇ ਆਵਾਂ ਅਸਾਸ ਪ੍ਰੋਗਰਾਮ ਵਾਲੇ ਦਾ ਇਨਬਾਕਸ ਫੁੱਲ ਕੀਤਾ ਪਿਆ ਤੂੰ ਕਾਲਮੀ ਕਹਿ ਕੇ ਆਹੋ ਵੀ ਮੇਰਾ ਕਾਰਡ ਬਣਾ ਦਿਓ ਦਾਨ ਸਾਹਿਬ ਬੱਟ ਨੇ ਆਪਣੇ ਜਿਹੜੀ ਮਠਿਆਈ ਭੇਜੀ ਸੀ ਸਿਆਲਕੋਟੋਂ ਆਹ ਇਸ਼ਤਿਆਕ ਬੱਟ ਨੇ ਵੀ ਮਠਿਆਈ ਨੇ ਚੱਸ ਕਰਾਤੀ ਰੂਹ ਲਾਤੀ ਮਠਿਆਈ ਨੇ ਯਾਰ ਸਿਆਲਕੋਟ ਗੁਜਰਾਂਵਾਲਾ ਬੜੇ ਜ਼ਰਖੇਜ਼ ਉਹ ਮਠਿਆਈ ਸਿਆਲਕੋਟ ਮੇਰੀ ਗੱਲ ਸੁਣ ਮੈਨੂੰ ਨਹੀਂ ਪਤਾ ਮੈਂ ਨਹੀਂ ਖਾਧੀ ਲੇਕਿਨ ਸ਼ਰਕਪੁਰ ਦੇ ਲੱਡੂ ਬਈ ਉਹਨਾਂ ਨੇ ਲੱਡੂ ਬਣਾ ਕੇ ਨਹਿਰ ਦੇ ਵਿੱਚ ਜੋ ਰੱਖੇ ਆ ਘੜਿਆਂ ਦੇ ਵਿੱਚ ਲੱਡੂ ਗੁਲਾਬ ਜਾਮਨ ਛੋਟੇ ਛੋਟੇ ਆ ਉਹਨਾਂ ਨੇ ਬਣਾ ਕੇ ਨਹਿਰ ਦੇ ਵਿੱਚ ਰੱਖੇ ਮਟਕੇ ਭਰ ਕੇ ਤੁਸੀਂ ਲੈਣੇ 5 ਕਿਲੋ 2 ਕਿਲੋ 3 ਕਿਲੋ ਉਹਨਾਂ ਨੇ ਕੁਝ ਆਇਆ ਤੁਹਾਨੂੰ ਦੇਣਾ ਠੰਡੇ ਜਾਂ ਹੁੱਤੇ ਖਾਈ ਜਾਓ ਪਾਲ ਫੈਸਲ ਕਿਉਂ ਉਹਦੇ ਖਾਦੇ ਆ ਤੁਸੀਂ ਤੇ ਇਸ਼ਤਿਆਕ ਬੱਟ ਦੀ ਮਠਿਆਈ ਵੀ ਮਿੱਟੀ ਕਰਤੀ ਉਹ ਸ਼ਰਕਪੁਰ ਦੇ ਕੁਝੇ ਆ ਬਸ ਉਹ ਦੁਕਾਨ ਚ ਦੇਣੇ ਨਹਿਰ ਚ ਕਿਹੜੇ ਛੱਡਦੇ ਨਹਿਰ ਚ ਕੀ ਰਸਗੁੱਲੇ ਉਹ ਰਸ ਮਲਾਈ ਦੀ ਗੱਲ ਕਰ ਰਹੇ ਹੋ ਠੰਡੀ ਹੁੰਦੀ ਰਸ ਮਲਾਈ ਕਸੂਰ ਦੀ ਰਸ ਮਲਾਈ ਉਸ ਤੋਂ ਬਾਅਦ ਮਠਿਆਈ ਸਾਡਾ ਪੰਜਾਬ ਸਭ ਤੋਂ ਅੱਗੇ ਆ ਮਠਿਆਈ ਬਣਾਉਣ ਦੇ ਨਹੀਂ ਭਾਜੀ ਉਹ ਗੁਜਰਾਂਵਾਲਾ ਸਿਆਲਕੋਟ ਗੁਜਰਾਂਵਾਲਾ ਨਹੀਂ ਵੀ ਅੱਛੀ ਮੈਂ ਜਿੱਦੀ ਖਾਵਾਂਗਾ ਮੈਂ ਤਾਰੀਫ ਕਰਾਂਗਾ ਮੈਂ ਖਾਧੀ ਨਹੀਂ ਅਸੀਂ ਤਾਂ ਖਾਧੀ ਆ ਭਰਾਵਾ ਤੁਸੀਂ ਅਖਰੋਟ ਦਾ ਹਲਵਾ ਹਰਿਆਣਾ ਵਾਲਾ ਖਾ ਗਏ ਹੋ ਸਾਰਾ ਕੁਝ ਤੇ ਖਾਈ ਜਾਣ ਡੇ ਹੋ ਤੁਸੀਂ ਨਹੀਂ ਢਿੱਡ ਤੋਂ ਲੱਗਣ ਡਿਆ ਵੀ ਕਿਹਨੇ ਖਾਦਾ ਵਾ ਹਾਂਜੀ ਲੇਕਿਨ ਮੈਂ ਤੁਹਾਨੂੰ ਜਿਹੜੇ ਚਨੇ ਖਵਾਏ ਸੀ ਯਾਰ ਦਾਨਿਸ਼ ਜਨਰਲ ਪੰਜਾਬ ਦੇ ਬਿਹਤਰੀਨ ਚਨੇ ਉਹ ਔਰ ਭਰਾਵਾ ਚੱਲ ਮਸਰ ਚਾਵਲ ਮੇਰੇ ਘਰ ਦੇ ਇਸ ਗੱਲ ਦੇ ਯਾਰ ਪਾ ਢੋ ਕਿਦਾ ਛੱਡਾ ਜਿਵੇਂ ਤੂੰ ਗਾਲ ਕੱਢੀ ਤੇਰੀ ਨਾ ਮਸਰ ਚਾਵਲ ਨਹੀਂ ਭਾਜੀ ਮਸਰ ਚਾਵਲ ਨਹੀਂ ਮੇਰੇ ਭਾਈ ਦੇ ਬੇਟਾ ਜਦੋਂ ਪੈਦਾਇਸ਼ ਹੋਈ ਹੈ ਹਲੀਮ ਚਾਵਲ ਸਭ ਤੋਂ ਉੱਤੇ ਇਸ ਟਾਈਮ ਹਲੇ ਵੀ ਕਿਤੇ ਪਤਾ ਕੀ ਗੱਲ ਆ ਉਹ ਤੇ ਤੂੰ ਬਾਹਰੋਂ ਮੰਗਾਇਆ ਸੀ ਲੇਕਿਨ ਯਾਰ ਹੁਣ ਮੁੱਕਰ ਗਏ ਜਿਹੜੇ ਅਸੀਂ ਇੱਥੇ ਪਾਲਕ ਪੋਟੇ ਤੇ ਟਿੱਕੀਆਂ ਕਵਰੀ ਲਿਆਏ ਸੀਗੇ ਕੀਮੇ ਲਿਆਏ ਆ ਓਏ ਹੈਦਰ ਬਸ ਕਰਦੇ ਭਰਾਵਾ ਜੇ ਚਨੇ ਖਾਣੇ ਨਾ ਚਨੇ ਚਾਲ ਦੇ ਚਾਲ ਇਸ ਟਾਈਮ ਫੈਸਲਾਬਾਦ ਦਾ ਨਹੀਂ ਚਣੇ ਚਾਲ ਚੱਕੀਆਂ ਦੇ ਨਹੀਂ ਚਾਲ ਚੱਕੀਆਂ ਦੀ ਦਾਲ ਉਹ ਦਾਲ ਆ ਝਾਲ ਚੱਕੀ ਚਾਲ ਚੌਂਕ ਦੇ ਚਨੇ ਵੀ ਇਹ ਉਹ ਤੇ ਪਾਵੇ ਯਾਰ ਪਾਕਿਸਤਾਨ ਦੇ ਮਸ਼ਹੂਰੋ ਮਰੂਫ ਪਾਵੇ ਉੱਥੇ ਚਾਲ ਤੇ ਲੱਗਣ ਦੇ ਨੇ ਇਸ ਟਾਈਮ ਉਹ ਅਸਾਂਜ ਰੋਡ ਦੇ ਉੱਤੇ ਪਾਕਿਸਤਾਨ ਦੇ ਭਾਈ ਹਾਂਜੀ ਭਾਈ ਜਾ ਯਾਰ ਏਡਾ ਵੱਡਾ ਪਾਕਿਸਤਾਨ ਦੇ ਨਹੀਂ ਮੈਂ ਏਸ਼ੀਆ ਦੇ ਕਹਿ ਸਕਦਾ ਉਹ ਫੈਸਲਾਬਾਦ ਦੇ ਕੋ ਯਾਰ ਏਸ਼ੀਆ ਅੱਛਾ ਉਹਦਾ ਕੋ ਕਿਤੇ ਬੈਂਕ ਇਹਨਾਂ ਨੇ 10 ਮਿੰਟ ਸਿਗਰਟ ਪੀਤਾ ਹੋਣਾ ਵਾ ਤੇ ਇਹ ਬਿਆਨ ਦੇਣਾ ਸ਼ੁਰੂ ਕਰਤਾ ਵਾ ਏਸ਼ੀਆ ਬੋਲ ਬਾਹਰ ਨੂੰ ਬਹੁਤ ਕੱਢ ਲਦੇ ਜੇ ਸਾਹਮਣੇ ਤਾਂ ਢਿੱਡ ਨੂੰ ਇੰਨੇ ਬੋਲ ਬਾਹਰ ਆਉਂਦੇ ਏਸ਼ੀਆ ਦੇ ਜਿੱਥੋਂ ਪਿਆਲਾ ਭਰ ਕੇ ਮੁਫਤ ਮਿਲ ਜਵੇ ਨਾ ਉਹ ਏਸ਼ੀਆ ਦੇ ਬੈਸਟ ਹੀ ਹੈ ਮੇਰਾ ਅੱਲਾ ਜਾਣਦਾ ਅੱਜ ਤੱਕ ਉਥੋਂ ਮੁਫਤ ਨਹੀਂ ਮੈਂ ਖਾਦਾ ਇੱਕ ਗੱਲ ਮੈਂ ਗੁਜਰਾਂਵਾਲੇ ਦੇ ਵੀ ਚਾਵਲ ਖਾਦੇ ਵੈਰੀ ਗੁੱਡ ਲਾਹੌਰੋਂ ਵੀ ਪਾਵੇ ਖਾਦੇ ਗੁਜਰਾਂਵਾਲਿਓਂ ਵੀ ਪਾਵੇ ਖਾਦੇ ਵੈਰੀ ਗੁੱਡ ਲੇਕਿਨ ਯਾਰ ਇਹਨਾਂ ਦੇ ਪਾਵੇ ਵੀ ਬਹੁਤ ਆਲਾ ਵਾ ਤੁਸੀਂ ਪਾਵੇ ਖਾਓਗੇ ਨਾ ਕਿਤੇ ਜਗਾ ਕਿਤੇ ਜਗਾ ਉਹਰੇ ਗੱਲ ਸੁਣੋ ਯਾਰ ਤੂੰ ਦੋ ਹੀ ਕੰਮ ਅੱਧੇ ਤੋਂ ਬਾਜੀ ਗੱਲ ਸੁਣੋ ਇਹ ਤੁਸੀਂ ਨਾ ਤੇਰੇ ਵਾਸਤੇ ਵਾਸ਼ਰੂਮ ਆ ਸਾਡੇ ਵਾਸਤੇ ਇੱਕ ਲੈਦਾ ਸੀ ਆਪਣਾ ਤਮੀਰ ਕਰਾ ਲੈਣੇ ਕਰਾਤ ਜੀ ਘੁਮਾ ਲੈਣੇ ਕਿਤੇ ਨਿਕਲੀ ਦਾ ਵੀ ਹੁੰਦਾ ਵਿੱਚੋਂ ਬਾਹਰ ਦੇ ਪੈਸੇ ਦੇਣੇ ਮਾਲਕ ਤੇਰਾ ਅਗਰ ਕਿਰਾਇਆ ਪਾਉਣ ਨਾ ਵਾਸ਼ਰੂਮ ਦਾ 1.5 ਲੱਖ ਰੁਪਏ ਤੇਰਾ ਵਾਸ਼ਰੂਮ ਦਾ ਕਿਰਾਇਆ ਬਣਦਾ ਤੇ ਨਾਲੇ ਗੱਲ ਸੁਣ ਹਰ ਟਾਈਮ ਮੇਰਾ ਹਾਇਰ ਨਾ ਰੱਖ ਬਹੁਤ ਮਾੜੀ ਫੁਹਾਰ ਮਾਰਦਾ ਤੂੰ ਯਾਰ ਤੈਨੂੰ ਕੀ ਤਕਲੀਫ ਹੈ ਯਾਰ ਉਹ ਤੋਂ ਐਵੇਂ ਉਹ ਤੂੰ ਪਾਵੇ ਖਾਣੇ ਆ ਨਾ ਤੇਰੇ ਮੈਦੇ ਨੂੰ ਪਤਾ ਹੀ ਨਹੀਂ ਲੱਗਣਾ ਨਾ ਉਹਦੇ ਚ ਮਿਰਚ ਜ਼ਿਆਦਾ ਨਾ ਤੇਲ ਫੇਰ ਕੀ ਫਾਇਦਾ ਹੈ ਫੇਰ ਕੀ ਫਾਇਦਾ ਜੇ ਮੇਦੇ ਨੂੰ ਪਤਾ ਨਹੀਂ ਲੱਗਣਾ ਮੈਂ ਕਹਿਣ ਰਿਹਾ ਵਾਂ ਕਿ ਉਹਦਾ ਸ਼ੁਮਾਰ ਪਾਕਿਸਤਾਨ ਦੇ ਏਸ਼ੀਆ ਦੇ ਮਸ਼ਹੂਰ ਪਾਵਿਆਂ ਚ ਉਹਦਾ ਸ਼ੁਮਾਰ ਵੇਖੋ ਭਾਜੀ ਏਸ਼ੀਆ ਦੇ ਮਸ਼ਹੂਰ ਏਸ਼ੀਆ ਚ ਕਿਹੜੇ ਮੁਲਕ ਆਂਦੇ ਕਿ ਮੈਨੂੰ ਦੱਸੋ ਜ਼ਰਾ ਪਰ ਏਸ਼ੀਆ ਚ ਕਿਹੜੇ ਮੁਲਕ ਆਂਦੇ ਚੁੱਪ ਕਰੋ ਸਾਰੇ ਚੁੱਪ ਕਰੋ ਲਓ ਜੀ ਉੱਥੇ ਹੁਣੇ ਭਾਵੇ ਖਾਣ ਚਲ ਜਾਂਦੇ ਆ ਜੇ ਉਹ ਏਸ਼ੀਆ ਸਭ ਤੋਂ ਮਸ਼ਹੂਰ ਪਾਵੇ ਹੋਏ ਸਭ ਦੇ ਪੈਸੇ ਮੈਂ ਦਊਂਗਾ ਅਗਰ ਉਹ ਪਾਵੇ ਨਾ ਸਹੀ ਹੋਏ ਪਾਲ ਫੈਸਲ ਪੈਸੇ ਤੁਸੀਂ ਦੇਣੇ ਮੁੱਕੋ ਕਿੱਥੇ ਆ ਦੁਕਾਨ ਇੱਕ ਮਿੰਟ ਹਾਰੇ ਸਾਡੀ ਟੀਮ ਚ ਸਭ ਤੋਂ ਰੀਜ਼ਨੇਬਲ ਬੰਦੇ ਨੇ ਜਿਨ੍ਹਾਂ ਦੀ ਮੈਂ ਗੱਲ ਤੇ ਯਕੀਨ ਕਰਦਾ ਆ ਦੋ ਬੰਦੇ ਬੈਠੇ ਆ ਤੁਸੀਂ ਇਸ ਬੰਦੇ ਦੀ ਇੱਕ ਮਿੰਟ ਕਟਾਈ ਤਾਂ ਸਿਰ ਮੈਂ ਸ਼ਰਤ ਲਾਈ ਕਟਾਈ ਸ਼ੁਰੂ ਕਰ ਲਈ ਉਹ ਤੂੰ ਨਿਕਾ ਭਰਾ ਹੈ ਤੂੰ ਨਹੀਂ ਰੀਜ਼ਨੇਬਲ ਮੈਚ ਬਾਵਾ ਚੱਲ ਯਾਰ ਆ ਵੀ ਤਿੰਨੇ ਰੀਜ਼ਨੇਬਲ ਬੈਠੇ ਆ ਮੇਰੀ ਨਜ਼ਰ ਚ ਉਹ ਚਵਲ ਤੂੰ ਵੀ ਰੀਜ਼ਨੇਬਲ ਮੈਂ ਸ਼ਰਤ ਲਾਈ ਹੋਈ ਆ ਦੋ ਬੰਦੇ ਗਾਰੰਟੀ ਦੇ ਦੇਣਗੇ ਵੀ ਮਿੱਠੇ ਮੈਂ ਗੱਲ ਕਰ ਰਿਹਾ ਵਾਂ ਕਿ ਏਸ਼ੀਆ ਦੇ ਅੱਛੇ ਪਾਵਿਆਂ ਚ ਉਹਨਾਂ ਦਾ ਵੀ ਸ਼ੁਮਾਰ ਹੋਵੇਗਾ ਉਹ ਜਿਹੜਾ ਖਾਵੇਗਾ ਉਹ ਕਹੇਗਾ ਅੱਛੇ ਮੈਂ ਗਨੀ ਦੇ ਪਾਵੇ ਖਾਦੇ ਬਹੁਤ ਅੱਛੇ ਭੋਲੀ ਦੇ ਖਾਦੇ ਹਸਾਨੀ ਦੇ ਖਾਦੇ ਯਾਰ ਤੁਸੀਂ ਇਹ ਗੱਲ ਕਰੋ ਨਾ ਫੈਸਲਾਬਾਦ ਦੀ ਗੱਲ ਕਰੋ ਕਿ ਸ਼ਹਿਰ ਫੈਸਲਾਬਾਦ ਦੇ ਇੱਕ ਅੱਛੀ ਫੂਡ ਆ ਅੱਛੇ ਪਾਵੇ ਬਸ ਵੀ ਸਾਦਾ ਅੱਛੇ ਆ
ਉਹ ਯਾਰ ਅਮਰੀਕਾ ਤੋਂ ਬੰਦਾ ਆਇਆ, ਉਹਨੂੰ ਮੈਂ ਖਵਾਏ, ਉਹ ਕਹਿੰਦਾ ਜੀ ਅਮਰੀਕਾ 'ਚ ਇਹੋ ਜਿਹੇ ਪਾਵੇ ਨਹੀਂ ਆ। ਅਮਰੀਕਾ ਚ ਹਾਂ ਮੈਂ ਕਰਕੇ ਤਾਂ ਸਾਲੀ ਪਾਵੇ ਵਾਲਾ ਵਾ, ਵੀ ਮੈਂ ਕਰਕੇ ਤਾਂ ਝੂਰੀ ਚਣੇ ਵਾਲਾ ਵਾ। ਏਸ਼ੀਆ ਭਾਈ। ਸਿਰਫ ਵੱਡੀ ਕਲੋਨੀ ਇੱਥੇ ਫੈਸਲਾਬਾਦ ਤੂੰ ਹੁਣ ਮੁੱਕਰ ਨਾ ਬਿਠੇ। ਯਾਰ ਚਲੋ ਮੈਂ ਮੁਕਰਦਾ। ਅੱਛਾ ਪੈਸੇ ਤੂੰ ਦੇਂਗਾ? ਜੇ ਸਹੀ ਹੋਏ, ਜੇ ਮਿੱਠੇ ਨੂੰ ਪਸੰਦ ਆ ਗਏ ਤੇ ਪੈਸੇ ਮਿੱਠਾ ਸਾਰਿਆਂ ਦੇ ਦੇ। ਨਹੀਂ, ਏਸ਼ੀਆ ਦਾ ਸੁਪਰ ਡੂਪਰ ਪਾਵੇ ਹੁਣ ਵੀ ਇੰਜ ਕਰਕੇ ਮੈਂ ਉੱਠਾ, ਮੇਰੀ ਰੂਹ ਹੋਰ ਹੋ ਜਵੇ, ਮੈਂ ਫੇਰ ਸਾਰੇ ਦੇ ਪੈਸੇ ਦਊਂਗਾ, ਭਾਵੇਂ ਲੱਖ ਰੁਪਏ ਲੱਗ ਜਾਵੇ। ਚਲਾ ਨਹੀਂ ਤੇ ਜੇ ਫਿਰ ਨਾ ਹੋਵੇ ਫਿਰ ਤੁਸੀਂ ਦੋ ਫਿਰ ਮੈਂ ਲਾਂਗਾ ਪੈਸੇ। ਚਲਾ ਆਓ ਸਾਨੂੰ ਤੇ ਮਿੱਠੇ ਮੇਰੀ ਗੱਲ ਸੁਣ ਲੈ, ਮੈਂ ਮੁੱਕਰ ਨਹੀਂ ਦੇਣਾ। ਨਹੀਂ, ਇਹ ਪੀਰ ਦਾ ਰੱਖੋ। ਪੀਰ ਦਾ ਨਹੀਂ, ਹੁਣੀ ਉੱਠੋ। ਇੱਕ ਮਿੰਟ, ਨਹੀਂ ਉੱਠੋ। ਪੀਰ ਦਾ ਰੱਖੋ। ਸਲਮਾਨ ਪੀਰ ਦਾ ਰੱਖੀ। ਇਹ ਅੱਜ ਪੀਰ ਹੀ ਆ। ਚਲੋ ਭਾਈ ਫੈਸਲ ਨੂੰ ਦੇਣੇ ਪੈਣੇ ਪੈਸੇ। ਜਿੰਨੇ ਮਰਜ਼ੀ ਹਦਾਇਤ ਵਾਲੇ ਹੋਏ, ਮਿੱਠੇ ਨੇ ਮੰਨਣਾ ਹੀ ਨਹੀਂ। ਯਾਰ ਮੇਰਾ ਸਾਥ ਦੇਣਾ, ਮੈਂ ਤਾਂ ਗੱਲ ਫੜ ਮਾਰ ਬੈਠਾ ਯਾਰ, ਤੂੰ ਨਾਲ ਮੰਨ ਗਿਆ। ਨਹੀਂ ਭਾਜੀ, ਜਿਹੜੀ ਗੱਲ ਹੱਕ ਸੱਚ ਦੀ ਹੋਏਗੀ। ਨਹੀਂ ਉੱਥੇ ਥੋੜਾ ਕਿਤੇ ਸ਼ੁਰੂ ਨਹੀਂ ਚਲੋ ਲੈ ਨਹੀਂ, ਹੱਕ ਸੱਚ ਦੀ ਗੱਲ ਫਸ ਗਏ ਹੋਏ, ਹਾਂ। ਪੈਸੇ ਦੇਣੇ ਪੈਣੇ। ਜੇ ਸਹੀ ਹੋਏ ਫਿਰ ਦੇਗਾ। ਹਾਂ ਚਲੋ ਚਲੋ। ਯਾਰ ਦਾਨਜ, ਯਾਰ ਮਿੱਖਾਂ ਖਾਣੀਆਂ, ਮਿੱਖਾਂ। ਉਹ ਬਹਿ ਜਾ ਮਿੱਠਾ। ਪਲੇਟਾਂ ਖਾ ਲੈਣੀਆਂ, ਮੈਨੂੰ ਨਹੀਂ ਪਸੰਦ, ਮੈਂ ਜਦੋਂ ਕਹਿਣ ਵੀ ਦੇ। ਖਾਇਆ ਕਰ ਤੁਸੀਂ। ਲਓ ਜੀ ਦਾਨਜ ਜੀ। ਯਾਰ ਵੈਸੇ ਹੈ ਵਾ ਇੱਧਰ ਕਹਿੰਦੇ ਨਾ ਇੱਕ ਉੱਚੀ ਦੁਕਾਨ ਫਿੱਕਾ ਪਕਵਾਨ, ਇਹ ਫਿੱਕੀ ਦੁਕਾਨ ਆ, ਮੈਨੂੰ ਉਸ ਲੱਗਦਾ ਦਾ ਅੱਛਾ ਹੋਵੇ ਪਕਵਾਨ। ਲੱਗਦਾ ਇਹਦੇ ਕੋਲ ਏਸ਼ੀਆ ਦੇ ਚਣੇ ਵੀ ਹੈਗੇ ਆ। ਸੁਬਹ ਦਾ ਨਾਸ਼ਤਾ। ਲਓ ਜੀ ਏਸ਼ੀਆ ਦੀ ਵੱਡੀ ਦੁਕਾਨ। ਇੱਥੇ ਕੋਈ ਟਿੱਕੀਆਂ ਵਾਲਾ ਨਹੀਂ ਆ? ਯਾਰ ਇਹ ਰਾਤ ਨੂੰ ਪਾਏ ਹੁੰਦੇ ਆ। ਉਹ ਰਾਤ ਨੂੰ ਵੀ ਪਾਵੇ ਹੁੰਦੇ ਯਾਰ, 24 ਘੰਟੇ ਛੱਡ ਦੇ ਯਾਰ। ਪਰ ਕਾਸਲ ਆਰਡਰ ਦੇ ਜਾਓ। ਤੈਨੂੰ ਮੈਂ ਕਹਿੰਦਾ ਆਰਡਰ ਮੈਂ ਦੇ ਦਿੰਦਾ ਵਾ। ਸਲਾਮੁਅਲੈਕੁਮ। ਅੱਛਾ ਕੀ ਹਾਲ ਜੀ? ਤਬੀਅਤ ਠੀਕ ਹੈ? ਅੱਛਾ ਮਿੱਖਾਂ ਹੈਗੀਆਂ। ਕੀ ਗੱਲ ਸਿਰ 'ਚ ਖਾਣੀ ਆ ਵਾ? ਅੱਜ ਏਸ਼ੀਆ ਦੇ ਪਾਵੇ ਬੜੇ ਥੋੜੇ ਪਕਾਏ ਉਹਨਾਂ ਨੇ। ਉਹ ਨਹੀਂ, ਅਸਲਾਮ ਵਾਲੇਕੁਮ ਜੀ। ਉਹ ਜੈਲ ਜੀ ਹੁੰਦੀ ਵਿੱਚ ਜੈਲ। ਸਾਰਾ ਕੁਝ ਹੈਗਾ ਵਾ। ਉਹ ਜੈਲ ਦੀ ਭਾਜੀ। ਲੈ ਭਾਈ ਸਾਹਿਬ ਸਲਾਮੁਅਲੈਕੁਮ ਭਾਈ ਸਾਹਿਬ। ਪਾਵੇ ਲਾਣੇ ਨੇ ਤੁਸੀਂ 1 2 3 4 5 6 7 ਪਿਆਲੇ। ਮੈਂ ਨਹੀਂ ਪੀਣਾ। ਇੱਧਰ ਆ ਰੰਗ ਰੂਪ ਸਾਹਬ ਨੇ, ਏਸ਼ੀਆ ਦਾ ਸਭ ਤੋਂ ਸੁਪਰ ਹਿੱਟ ਵਾ। ਕੀ ਹੋ ਗਿਆ? ਅਗਰ ਪਾਵੇ ਇਹਨਾਂ ਨੂੰ ਪਸੰਦ ਨਾ ਆਏ ਤੇ ਪੈਸੇ ਮੈਂ ਦੇਣੇ ਨੇ। ਅੱਛਾ। ਅਗਰ ਪਸੰਦ ਆ ਗਏ ਤੇ ਪੈਸੇ ਫਿਰ ਤੁਸੀਂ ਦੇਣੇ ਆ। ਮਿੱਠੇ ਨਹੀਂ ਦੇਣੇ। ਮਿੱਠੇ ਨੇ ਦੇਣੇ ਆ। ਠੀਕ ਹੈ ਨਾ? ਸਾਡੀ ਸ਼ਰਤ ਲੱਗੀ ਹੋਈ। ਸਾਡੀ ਲੱਗੀ ਸ਼ਰਤ। ਮਿੱਠਾ ਬੁਰੀਆ। ਮੁਰਦਾਬਾਦ। ਓਏ ਮੁਰਦਾਬਾਦ ਕਿਤੇ ਠਹਿਰ ਜਾ ਫਿਰ। ਇਹਨੇ ਟਿਸ਼ੂ ਰੱਖਤੇ, ਨਕਸੀਰ ਪਾਟੀ ਹੈ ਕਿਸੇ ਦੀ। ਇਹ ਬਾਹਰ ਪਿੱਛੇ ਨਾ ਹਲਕਾ ਜਿਹਾ ਮਿਊਜ਼ਿਕ ਚੱਲਣਾ ਚਾਹੀਦਾ ਵਾ, ਸਲੋਲੀ। ਇੱਥੇ ਐਂਟਰੀ ਨਹੀਂ ਹੋਣ ਲੱਗੀ ਤੁਲਾ ਤੁਲ ਹੁੰਦੀ। 10,000 ਸਲਾਮੀ ਨਹੀਂ ਪਾਉਣੀ। ਭਾਈ ਲੋ ਵੈਸੇ ਪਾਂਡਾ ਸਾਦਾ ਖਾਣਾ ਮੇਰਾ ਪੁੱਤਰ। ਮਿੱਠਾ ਗਿਆ। ਮਿੱਠਾ ਗਿਆ। ਹਾਂਜੀ ਮਿੱਠਾ ਗਿਆ। ਸੀ ਕੰਮ ਠੀਕ ਹੋਣਾ ਇਹਨਾਂ। ਏਸ਼ੀਆ ਦੇ ਰੈਸਟੋਰੈਂਟਸ ਵੇਖੇ, ਏਸ਼ੀਆ ਦੇ ਰੈਸਟੋਰੈਂਟ। ਯਾਰ ਗੱਲ ਸੁਣ, ਦੇਖ ਯਾਰ। ਇਹ ਭਰਾਵਾ ਇਹ ਨਾ ਸਾਡੇ ਗਰੀਬਾਂ ਲਈ ਆ, ਇਹ ਜੀ ਆ ਯਾਰ। ਸਪਾਈ ਨਹੀਂ ਹੈ, ਸਪਾਈਸ ਕੋਈ ਨਹੀਂ ਹੈ। ਅੱਛਾ ਨਦੀਮ ਭਾਈ ਨਾ ਨੇੜਾ ਮੁੰਡਿਆ ਦੀ ਇੱਥੋਂ ਸੁਬਾ ਪਾਵੇ ਖਾ ਗਏ ਸੀ ਨਾਸ਼ਤੇ ਇੱਥੋਂ ਕਰਕੇ ਗਏ। ਇੰਨੇ ਪਾਵਰਫੁਲ ਪਾਵੇ ਯਾਰ। ਉੱਥੋਂ ਅੱਛੇ ਨਦੀਨ ਨੇ ਇੱਥੋਂ ਖਾਦਾ, ਤਾਂ ਵੀ ਯਤੀਮ ਵੀ ਇੱਥੋਂ ਖਾਣ ਲੱਗਾ। ਚੱਲ ਠੀਕ ਆ ਕੀ ਹੋਇਆ? ਯਾਰ ਨਾ ਕਰਿਆ ਕਰੋ ਯਾਰ। ਉਹ ਕੀ ਕਹਿ ਰਿਹਾ ਤੇ ਇਤਫਾਕ ਗਿਆ ਨਹੀਂਗਾ। ਕਿੱਡਾ ਭਾਈਆ ਚੰਡ ਹੂ ਜਨਾਨੇ ਵਾਲੀ ਮਾਰੀ। ਮੇਰੇ ਕੋਲ ਲਿਖਾ ਲਾ ਪਾਵੇ ਹੁਣ ਕਿੱਡੀ ਹਦਾਇਤ ਵਾਲੀ ਆਈਟਮ ਹੈ ਪਾਵੇ ਆ, ਉੱਤੇ ਹਲਕਾ ਜਿਹਾ ਇੰਜ ਕਰਕੇ ਹਾਏ ਆ ਕੀ ਮੈਂ ਭੁੱਕਿਆ ਭਲਾ? ਉਹ ਮਸਾਲਾ। ਮਸਾਲਾ ਹੈ, ਇਹ ਮਸਾਲਾ ਨਿੰਬੂ ਵੀ। ਇਹ ਮਸਾਲਾ ਵਾ। ਇਹ ਤੁਸੀਂ ਆਈਟਮ ਇਸ਼ਾਰੇ ਤੋਂ ਪਾ ਲੈਣਾ। ਇਹ ਜਲਦੀ ਕਰੀ ਯਾਰ। ਕੀ ਆ? ਇਹ ਨਮਕ ਹਲਕਾ ਇਹ ਜਿਹਾ। ਹੁਣ ਆ ਯਾਰ ਖਮੀਰੀ ਰੋਟੀ ਲੈਣੀ ਨਾਲ ਮੈਂ। ਕਮੀਰੀ ਘੋਟੀ ਮੈਂ ਲਵਾ ਕੇ। ਹੁਣ ਆ ਵੇਖੀ ਯਾਰ ਮੈਨੂੰ ਪਤਾ ਅਦਰਕ ਸੁੱਕਾ ਧਨੀਆ। ਅਦਰਕ ਹਾਏ ਕੀ ਆ? ਸੁੱਕਾ ਧਨੀਆ। ਅੱਛਾ ਅਦਰਕ ਹੋ ਗਿਆ, ਇਹਦੀ ਪਿਆਜ਼ ਹਾਂ। ਵਿੱਚ ਹਲਕਾ ਜਿਹਾ ਤਰੋ। ਤੇ ਇਹ ਮੈਂ ਕੀ ਤੋੜਿਆ? ਰੋਗਦੀ ਨਾ। ਰੋਗਦੀ ਨਾ। ਰੋਗਦੀ ਨਾ। ਯਾਰ ਇਹਨੇ ਬੜਾ ਉਬਲਿਆ। ਯਾਰ ਉਬਲੇ ਆਟੇ ਵਾਲੀ ਤੇ ਪਤਾ ਨਹੀਂ ਪਾਵੇ ਅੱਜ। ਉਬਲੇ ਆਂਡੇ ਵੀ ਪਾ ਲਈਦੇ ਤੇ ਇੱਥੇ ਆਲੂ ਵੀ ਪਾ ਲਈਦੇ ਆ। ਯਾਰ ਇਹਨੂੰ ਨਾ ਇਧਰਲੇ ਪਾਸੇ ਬਾ, ਇੰਨਾ ਸ਼ੋਰ ਹੈ ਨਾ ਇਹਦਾ। ਇੱਧਰ ਆ ਯਾਰ ਕਾਲੂ। ਸਲਮਾਨ ਤੇਰੇ ਯਾਰ ਨੇ ਖਮੀਰੀ ਰੋਟੀ ਖਾਣੀ ਕਿ ਨਾਲ ਖਾਣਾ? ਯਾਰ ਤੈਨੂੰ ਕੀ ਪਤਾ ਕੀ ਲੱਗਿਆ ਵਾ? ਯਾਰ ਸਲਮਾਨ ਦੀ ਰਿਸਪੈਕਟ ਕਰ। ਮੇਰੇ ਯਾਰ ਗੱਡੀਆਂ ਤੋਂ ਟੱਕਰ ਮੇਰੀ ਗੱਲ ਸੁਣ ਇੱਕ ਮਿੰਟ। ਤੈਨੂੰ ਸਿਰਫ ਭੁੱਖ ਲੱਗੀ ਸੀ ਨਾ। ਭੁੱਖ ਤਾਂ ਮੈਂ ਉੱਥੋਂ ਨਹੀਂ ਹੋ ਕੇ ਆਇਆ ਵਾ। ਇਹਨੂੰ ਸਿਰਫ ਭੁੱਖ ਲੱਗੀ ਸੀ। ਜਿੱਥੇ ਦੋਵਾਂ ਇੱਕ ਸ਼ਵਾਰਾ ਫ੍ਰੀ ਮਿਲਦਾ ਜਿਸ ਕਾਊਂਟਰ ਤੇ ਮਾਨਨਾ ਐ ਟਿਸ਼ੂ ਉਹ ਪਾਉਂਦਾ ਜੀ। ਓਏ ਬੱਚੇ ਵੀ ਪੜ ਸਕਦੇ ਨੇ ਨਾ। ਉਹ ਤਾਂ ਉਹ ਬਣਾਉਂਦੇ ਨੇ ਤੇ ਕੌਣ ਰੱਖ ਕੇ। ਓਏ ਯਾਰ ਉਹ ਐ ਨਹੀਂ ਆ। ਇੱਧਰ ਆ ਜਾ ਯਾਰ, ਤੇਰੇ ਇੰਨਾ ਸ਼ੋਰ ਮੇਰੇ ਕੰਨਾਂ 'ਚ ਪੈਣ ਡਿਆ ਨਾ। ਤਾਲਿਸ਼ ਆ ਵੇਖ ਤਾਲਿਸ਼।
ਉਹ ਯਾਰ ਇਹ ਉਹ ਨਹੀਂ ਹੈਗਾ ਆ ਵੇਖੋ ਯਾਰ ਲੈ ਆ ਘਰ ਕੋਟ ਨੂੰ ਲਾ ਲਈ ਬਾਹਰ ਐਸੇ ਹੀ ਹੈ ਯਾਰ ਇਦਾਂ ਦੇ ਬੰਦੇ ਦਾ ਇਦਾਂ ਦੇ ਬੰਦੇ ਥੋੜਾ ਜਿਹਾ ਕਰ ਯਾਰ ਕੋਟ ਘਰ ਹੀ ਪਿਆ ਹੁਣ ਸਲਮਾਨ ਇੱਧਰ ਬਾਹਰ ਮਿਲ ਜਰਾ ਉਹ ਯਾਰ ਉਹਨੇ ਉਹ ਗੱਲ ਹੀ ਕਿਹਾ ਤੇਰਾ ਕੀ ਹੋ ਗਿਆ ਘਰ ਤੱਕ ਗਿਆ ਵਾ ਘਰ ਤੱਕ ਗਿਆ ਸਲਮਾਨ ਭਾਈ ਯਾਰ ਸੈਂਡਾ ਨਹੀਂ ਉਹਨੇ ਕਿਹਾ ਘਰ ਕੇ ਲੈ ਜਾ ਤੇ ਉੱਥੇ ਜਾ ਕੇ ਕੋਟ ਨਾ ਪਾ ਲਈ ਕੋਟ ਚ ਪਾ ਲਈ ਇੱਧਰ ਸਲਮਾਨ ਸਾਹਿਬ ਜੀ ਸਰ ਜੀ ਭਾਈ ਪਰਾਈ ਉਰੇ ਆ ਪੂਰੀ ਤਾਂ ਹੋ ਇਹ ਦੇਖ ਚ ਕਿਉਂ ਪਾਵੇ ਅੱਛੇ ਵੀ ਹੋਏ ਨਾ ਪਾਵੇ ਹਦਾਇਤ ਵਾਲੇ ਕੋਈ ਭਰਾ ਦਾ ਸਾਥ ਦੇਣਾ ਵਾ ਨਹੀਂ ਯਾਰ ਨਹੀਂ ਬੋਲ ਸਕਦੇ ਅਸੀਂ ਹਾਂ ਅਸੀਂ ਇਹਦਾ ਸਾਥ ਦੇ ਚੱਲ ਠੀਕ ਹੈ ਮਿੱਠੇ ਮਿੱਠੇ ਤੇਰੀ ਖਾਤਰ ਯਾਰ ਕੀ ਹੋ ਗਿਆ ਯਾਰ ਅਸੀਂ ਤੇਰੇ ਨਾਲ ਆ ਮਿੱਟੀ ਕਰ ਦੇਾਂਗੇ ਭਾਵੇਂ ਹਾਡੂ ਰੈਂਟ ਦੱਸਣੇ ਮਿੱਟੀ ਕਰ ਦੇਾਂਗੇ ਮੈਂ ਤੈਨੂੰ ਕਹਿ ਤੇ ਤੇਰੇ ਨਾਲੇ ਸਾਰੀਆਂ ਪਰ ਵੈਸੇ ਖੁਸ਼ਬੂ ਬਹੁਤ ਆ ਉਹਨੇ ਅਗਰਬੱਤੀ ਲਾਈ ਪਾ ਰਿਆ ਚ ਹਾਂ ਯਾਰ ਮਿੱਠੇ ਲੱਗਣ ਦਿਆ ਮੈਨੂੰ ਮਰਜ਼ੀ ਹੋਵੇ ਆਪਾਂ ਇਹੀ ਕਹਿਣਾ ਵਾ ਮਿੱਠੇ ਨੂੰ ਪੈਸੇ ਭੇਜੇ ਉਹ ਕਹਿੰਦੇ ਕਿਤੇ ਹੋਰ ਅਸਲ ਚਲੀ ਭਾਈ ਕਿਦਾਂ ਤਿਆਰੀ ਓਕੇ ਆ ਮੈਂ ਚੈੱਕ ਕਰਕੇ ਆਇਆ ਮੈਂ ਚਮਚ ਲਾਈ ਹੈ ਅੱਛਾ ਹੁਣ ਕੌਣ ਕਰ ਰਿਹਾ ਪੇ ਮੈਨੂੰ ਤੇ ਇਹ ਹੀ ਡਾਊਟ ਆ ਕਿ ਮਿੱਠੇ ਨੂੰ ਪੈ ਜਣੇ ਆ ਵੇਖ ਆ ਨਾਲ ਫੜ ਦੇ ਇਧਰ ਲੈ ਆ ਜਰਾ ਨਹੀਂ ਨਹੀਂ ਨਾਨ ਹੈ ਪੂਰੇ ਭਾਰ ਵਾਲੇ ਨਾਨ ਤਿਲ ਘੱਟ ਲੱਗੇ ਤਿਲ ਘੱਟ ਲੱਗੇ ਨਹੀਂ ਨਹੀਂ ਮਿਆਰੀ ਇਹ ਕੰਮ ਆ ਨਾ 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 ਜੀ ਮਿਆਰੀ ਕੰਮ ਮਿਆਰੀ ਕੰਮ ਆ ਅੱਛਾ ਸਿਰਫ ਬਾਰਾ ਨਾ ਨਹੀਂ ਨਾ ਗੱਟਾ ਖਾਂਦਾ ਹੈ ਓਏ ਓਏ ਸੁਭਾਨ ਅੱਲਾਹ ਨਹੀਂ ਯਾਰ ਨਹੀਂ ਸੋਹਣਾ ਨਾਨ ਲੱਗਾ ਡੇਟ ਚੈੱਕ ਕਰਕੇ ਤਾਂ ਸੌਫਟ ਲੱਗ ਰਿਹਾ ਦੱਸ ਨਹੀਂ ਆਈ ਚਲੀਏ ਮੈਂ ਕਹਿੰਦਾ ਓ ਮਾਈ ਗॉड ਤੇ ਕਰ ਬਈ ਓਵਰ ਇੱਕ ਕੋਈ ਉਹਦੇ ਨਾਲ ਖਾਣੇ ਹੀ ਕਫੜ ਜਰਾ ਹਾਂ ਜਰਾ ਓਏ ਮਲਾਈ 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 ਮੈਂ ਕਹਿੰਦਾ ਪਾਵੇ ਵੀ ਰਹਿੰਦੇ ਆ ਤੇ ਏਸ਼ੀਆ ਦੇ ਨਾਨ ਹੀ ਸਭ ਤੋਂ ਬੈਸਟ ਨਾਨ ਏਸ਼ੀਆ ਦੇ ਪੈ ਗਏ ਮਿੱਠੇ ਨੂੰ ਪੈਸੇ ਭਾਈ ਨਹੀਂ ਨਾਨਾ ਦੀ ਕੋਈ ਸ਼ਰਤ ਨਹੀਂ ਹੈਗੀ ਹਾਂ ਹਾਂ ਪਾਵਿਆਂ ਦੀ ਗੱਲ ਤੇ ਸ਼ਰਤ ਤੇ ਨਾਨਾ ਦੀ ਯਾਰ ਮਿੱਠੇ ਓਕੇ ਲੇਕਿਨ ਤਿਲ ਭਰ ਲੈ ਐਡੀ ਲੇਟ ਦੇ ਆਉਂਦਿਆ ਵਾ ਮੈਂ ਨਹੀਂ ਓਏ ਦੇਣਾ ਇੱਕ ਮਿੰਟ ਠਹਿਰ ਜਾ ਐ ਨਹੀਂ ਲੇਟ ਹੋਣ ਡਿਆ ਵਾ ਭਾਈ ਜਲਦੀ ਕਰ ਲੈ ਯਾਰ ਉਰੇ ਆ ਹਲੋ ਮਿੱਠੇ ਦਾ ਸਾਥ ਲੈਣਾ ਵਾ ਕੀ ਕਰਨ ਡਿਆ ਤੂੰ ਲੇਕਿਨ ਸ਼ੁਰੂ ਚ ਮੈਂ ਨਹੀਂ ਕਿਹਾ ਨਾਨਾ ਦੀ ਨਹੀਂ ਸ਼ਰਤ ਹੈਗੀ ਹਾਂ ਸ਼ੁਰੂ ਚ ਨਹੀਂ ਨਾਲੇ ਐਂਡ ਤੇ ਗੱਲ ਚੁੱਕਾਂਗੇ ਨਹੀਂ ਨਹੀਂ ਸਰਵਿਸ ਹੀ ਦੇ ਸਰਵਿਸ ਹੀ ਫਾਰਕ ਆ ਲੈ ਆ ਯਾਰ ਭਾਈ ਫੈਸਲ ਦੀ ਕਿੱਡੀ ਮੰਨੀ ਉਹਨਾਂ ਨੇ ਫੌਰਨ ਮੈਂ ਕਹਿੰਦਾ ਮੈਨੂੰ ਆ ਜ਼ਰਾ ਚੈੱਕ ਕਰਨਾ ਰੰਗ ਰੂਪ ਤੇ ਭਾਈ ਆਲਾ ਹੀ ਆ ਵਾਹ ਭਾਈ ਰੂਪ ਤੇ ਇੱਕ ਮਿੰਟ ਸਿਰਫ ਓਏ ਰੂਪ ਕੀ ਹੋਇਆ ਇਹ ਪੀ ਤਾਂ ਥੋੜਾ ਬਹੁਤਾ ਖਾ। ਖੁਸ਼ਬੂ ਅੱਛਾ ਖੁਸ਼ਬੂ ਬਹੁਤ ਖੜੀ ਆ ਫਾਰਕ ਗਏ ਆ ਉਹ ਨਹੀਂ ਬੜੇ ਜੰਬੋ ਰੰਗ ਰੂਪ और नमक कालू। कालू ਬਾਕੀ ਬਸ। ਯਾਰ ਓਏ 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 ਅੱਧਾ ਦੀ ਕੱਕਦੇ ਯਾਰ ਇਹ ਉੱਪਰ ਮੇਖੇ ਓਏ ਓਏ ਹਾਂਜੀ ਮਿਕ? ਮਿਕਸ਼ਾ कैसे है हाँ हाँ ਓ ਯਾਰ ਮਿੱਠੇ ਉਹਨਾਂ ਕੇ ਛੋਰਾ ਹੋਰ ਮਗਾਵੇ ਹਾਂਜੀ ਛੋਰਾ ਹੋਰ ਮਗਾ ਦੇ ਉਹ ਸੜਿਆ ਪੈਂਚਰ ਚੈੱਕ ਕਰਨਾ ਰਸ਼ੂਰਾ ਜੀ ਕਿਤੇ ਰੱਜ ਵੀ ਜਾ ਹੁਣ ਮਾਫੀ ਦੇ ਦੇ ਸਾਨੂੰ ਸਾਨੂੰ ਮੁੜ ਕੇ ਭੁੱਖ ਲੱਗੀ ਤੂੰ ਉਹੀ ਖਾਈ ਜਾਂਦੇ ਹਾਲੇ ਕੀ ਪਤਾ ਤੈਨੂੰ ਯਾਰ और यार कालू यार कोई हदायत नहीं यार बंदे को तू खोता वा यार कितनी खुराक है तेरी केड़ा बेता वा यार ਇੱਕ ਹੋਰ ਕਰਾਂ ਸੀ ਸੌ ਗਿਆ ਨਿਕਲ ਗਏ ਉਹ ਕਿਸੇ सोजा सोजा ਬਹੁਤ ਗੱਪਾ ਵਾ ਸ਼ੁਕਰ ਅਲਹਮਦੁਲਿਲਾ ਹਾਂ ਤਾਂ ਓਏ ਇਹ ਨੀਂਦ ਦੀਆਂ ਗੋਲੀਆਂ ਵਾਲੇ ਪਾਵੇ ਸੀਗੇ ਉਹ ਸਲਾਬੇ ਵਿੱਚ ਨੇ ਮੁਫਤਖੋਰੇ ਉਹ ਭਾਜੀ ਕਿਉਂ ਦਾ ਮੁੱਕਿਆ ਨਿਜ਼ਾਮ ਯਾਰ ਸ਼ੋਰਵਾ ਮਗਾ ਦੇ ਮੈਨੂੰ ਚਲੋ ਥੋੜਾ ਯਾਰ ਟੀਟਾ ਤੋਂ ਲੇਟ ਹੋਣੇ ਪੈਸੇ ਤੋਂ ਚਲੀਏ ਚਲੋ ਪੈਸੇ ਮੈਂ ਨਹੀਂ ਦੇਣੇ ਪੈਸੇ ਤੂੰ ਦੇਣੇ ਆ ਕਾਦੇ ਇਹ ਪਾਵੇ ਯਾਰ ਸੁਭਾਨ ਅੱਲਾਹ ਯਾਰ ਯਾਰ ਕਿਆ ਕੱਲ ਕਹਿੰਦੇ? ਕਰ ਲਾਂਗੇ ਸ਼ੋਅ ਬਾਕੀ ਨਹੀਂ ਨਹੀਂ ਕੱਲ ਕੋਲ ਨਹੀਂ ਪੈਸੇ ਤੇ ਦਵੋ ਨਾ ਤੇ ਦਵੋ ਤੂੰ ਦੇਣੇ ਆ ਮੈਂ ਕੱਲ ਦੇਣੇ ਤੂੰ ਕਿਹਾ ਸੀ ਮੇਰੇ ਪਸੰਦ ਆ ਗਏ ਮੈਨੂੰ ਤਾਂ ਨਹੀਂ ਆਇਆ ਪਸੰਦ ਲੈ
ਯਾਰ ਕੀ ਬਾਤ ਹੈ ਜਿਹੜੀ ਸੀ ਸ਼ਰਤ ਲੱਗੀ ਸੀ ਉਹਦੇ ਮੁਤਾਬਕ ਜੇ ਸਹੀ ਹੋਏ ਤੇ ਪੈਸੇ ਮਿੱਠੇ ਨੇ ਦੇਣੇ। ਹਾਂ ਚਲੋ ਆਹੋ 1 2 3 ਨਾ ਤੁਹਾਡੀ ਨਾ ਮੇਰੀ ਤੇ ਨਾ ਤੁਸੀਂ ਸਾਰੇ ਇਹਨਾਂ ਕੋਲ ਪੁੱਛ ਲਓ ਇਹ ਤਿੰਨੇ ਫੈਸਲਾ ਕਰ ਦੇਣ ਵੀ ਭਾਵੇਂ ਸਹੀ ਸੀ ਕਿ ਹਦਾਇਤ ਨਾਲ ਸੀ ਮੈਂ ਪੈਸੇ ਦੇ ਦਾਂਗਾ ਇਹ ਫੈਸਲਾ ਕਰ ਦੇਣ। ਸਲਮਾਨ ਸਾਹਿਬ ਦੱਸੋ ਭਾਵੇਂ ਕਿੱਦਾਂ ਦੇ ਸੀਗਾ ਸੁਣੋ ਜਰਾ ਦੱਸੀ ਜਰਾ ਹਾਂ ਮੈਂ ਕਹਿੰਦਾ ਇਹ ਕਹਿ ਰਹੇ ਸੀ ਏਸ਼ੀਆ ਦੇ ਨੰਬਰ 1 ਪਾਵੇ ਤੇ ਫੈਸਲਾਬਾਦ ਪਾਕਿਸਤਾਨ ਚ ਇਸ ਤਰ੍ਹਾਂ ਦਾ ਕੋਈ ਫੂਡ ਨਹੀਂ ਇਹ ਉਹ ਮੈਂ ਨਹੀਂ ਸਹੀ ਦੱਸ ਸਹੀ 100% ਜਿਹੜਾ ਮੈਂ ਇਹਨਾਂ ਦੀ ਗੱਲ ਦੇ ਨਾਲ ਇਤਫਾਕ ਕਰਾਂਗਾ। ਇੱਕ ਮਿੰਟ ਉਹ ਹੀ ਸਹੀ ਬਹੁਤ ਅੱਛੇ ਭਾਜੀ ਅੱਲਾ ਨੂੰ ਜਾਣਦੇ ਨਹੀਂ ਮੈਂ ਕਹਿ ਰਿਹਾ ਫਾਈਨਲ ਗੱਡੀ 'ਚ ਬਹਿ ਚੱਲ ਗੱਡੀ 'ਚ ਬਹਿ ਭਾਜਾ ਫਾਈਨਲ ਹੈ। ਭੁੱਖ ਨੰਗ ਮੈਂ ਜੇ ਤੂੰ ਚੱਲ, ਚੱਲ। ਚੱਲ ਦੋ ਚੈਨਲ ਐਵੇਂ ਯਾਰ ਦੱਸ ਤੂੰ ਪਾਗਲ ਹੈ ਯਾਰ ਯਾਰ ਮੈਚ ਦੀ ਗਵਾਹੀ ਮਰੀ ਜਾਣੀ ਯਾਰ ਨਹੀਂ ਯਾਰ ਹਾਂ। ਦੋ ਟੀਮ ਆਰਟਿਸਟ ਦੇ ਟੀਮ ਤੋਂ ਸਹੀ ਆ। ਇਹ ਹੁਣ ਕੇ ਸਲਮਾਨ ਤੇ ਮਾਰ ਗਿਆ ਚਵਲ ਹਾਂ। ਨਾ ਕਾੜੂ 10 ਜ਼ਰਾ ਪਾਵੇ ਕੈਸੇ ਪੱਕੇ ਸੀਗੇ ਉਦਾਂ ਹੀ ਹੈ ਲਓ ਜੀ ਭਾਈ ਫੈਸਲ ਸਭ ਤੋਂ ਪਹਿਲੇ ਤੁਹਾਡੀਆਂ ਜਿਹੜੀਆਂ ਗੱਲਾਂ ਸੀ ਨਾ ਬੂਸਟ ਕਰਕੇ ਏਸ਼ੀਆ ਦੇ ਪਾਵੇ ਤਾਂ ਜੇ ਆ ਤੇ ਉਹ ਆ ਤੇ ਤੁਸੀਂ ਭੁੱਲ ਜਾਓਗੇ ਸਾਰਾ ਕੁਝ ਹੈ ਹਾਂ ਯਾਰ ਕੀ ਬਾਤ ਹੈ ਯਾਰ ਸੁਭਾਨ ਅੱਲਾ ਯਾਰ ਬਾਕੀ ਭੁੱਲ ਗਏ ਏਸ਼ੀਆ ਮੈਂ ਕਹਿੰਦਾ ਵਰਲਡ ਦੇ ਪਾਵੇ ਇਦਾਂ ਦੇ ਕਿਸੇ ਨੇ ਪਕਾਏ ਨਹੀਂ ਨਾ ਸ੍ਰੀਲੰਕਾ ਚ ਨਾ ਯੂਰਪ ਚ ਨਾ ਆਸਟ੍ਰੇਲੀਆ ਨਾ ਕੈਨੇਡਾ ਨਾ ਅਮਰੀਕਾ ਨਾ ਯਾਰ ਮੈਂ ਬੜੇ ਪਾਵੇ ਖਾਦੇ ਯਾਰ ਇੱਕ ਮਿੰਟ ਭਾਜੀ ਉਰੇ ਆਣਾ ਜ਼ਰਾ ਕਿਉਂਕਿ ਮੈਨੂੰ ਪਤਾ ਵਾ ਕਿ ਮਿੱਠੇ ਨੇ ਹਰਕਤ ਕਰਨੀ ਹੀ ਕਰਨੀ ਹੈ। ਨਹੀਂ ਉਹ ਇਹ ਚੁਕਵਾ ਦੇ ਕੀ ਹਰਕਤ ਕਰਨੀ ਹੈ ਮੈਨੂੰ ਪਤਾ ਨਾ ਮੈਨੂੰ ਪਤਾ ਮਿੱਠੇ ਨੇ ਹਰਕਤ ਕਰਨੀ ਆ ਲੇਕਿਨ ਕਾਲੂ ਨੇ ਇਸ ਟਾਈਮ ਜਿੰਨੀ ਖਰਾਕ ਅੰਦਰ ਸੁੱਟ ਲਈ ਹੈ ਨਾ ਮੁਲਕ ਬਣਿਆ ਪਿਆ ਵਾ। ਯਾਰ ਮੈਨੂੰ ਸਹੀ ਤਰ੍ਹਾਂ ਦੱਸ ਕੱਲ ਤੂੰ ਇਹਦਾ ਕੀ ਤਰ੍ਹਾਂ ਸੱਚ ਦੱਸ ਸੱਚ ਦੱਸ ਕਹਿੰਦਾ ਪਾਵੇ ਸਹੀ ਸੀਗੇ ਸਹੀ ਸੀਗੇ ਹਾਂ ਤੈਨੂੰ ਕਿਹਨੇ ਕਿਹਾ ਸਹੀ ਸੀਗੇ ਇੱਕ ਮਿੰਟ ਕਾਲੂ ਸਹੀ ਤਾਂ ਵੀ ਉੱਤੇ ਸਹੀ ਤਾਂ ਸਹੀ ਰਹਿ ਗਏ ਯਾਰ ਕਿਆ ਬਾਤ ਹੈ ਕਾਲੂ ਅੱਲਾ ਤੇਰੀ ਜ਼ਿੰਦਗੀ ਕਰੇ ਲਵ ਯੂ ਆ ਪਰੇ ਕਰੀ ਟੇਬਲ ਜ਼ਰਾ ਲਵ ਯੂ ਪਰੇ ਕਰੀ ਪਾ ਹੁਣ ਕੁੱਟ ਲਾ ਭਾਈ ਕਿਉਂਕਿ ਅੱਛਾ ਮੇਰੇ ਨਾਲ ਪੈਕ ਕਰਵਾ ਦੋ ਮੈਂ ਘਰ ਲੈ ਕੇ ਜਾਣਾ ਹੈ ਮਿੱਠੇ ਪੈਕ ਕਰਵਾ ਕਿਹਦੇ ਨਾਲ ਖਾਦੇ ਆ 8 8 ਨਾਲ ਖਾ ਲਏ ਮਜ਼ਾ ਆਇਆ ਵਾ ਮੈਂ ਕਹਿੰਦਾ ਅੱਛੇ ਪੱਕੇ ਸੀ ਨਾ ਸੁਭਾਨ ਅੱਲਾ ਯਾਰ ਮਿੱਠੇ ਟੇਸਟੀ ਸੀ ਨਾ ਮਗਰ ਜੋ ਵੀ ਆ ਅੱਛਾ ਸਲਮਾਨ ਕਿੱਧਰ ਗਿਆ ਉਹ ਬਾਹਰ ਹੀ ਆ ਝੂਠ ਨਹੀਂ ਮੈਂ ਬੋਲਣਾ ਉਹ ਸਾਹਮਣੇ 2 ਫੁੱਟ ਬਾਅਦ ਟੱਪ ਕੇ ਖਲੋਤਾ ਵਾ ਹਾਂ ਭਲਾ ਕਿਹਨੇ ਭੇਜਿਆ ਉਹਨੂੰ ਤੂੰ ਗਿਆ ਜਾ ਉੱਠ ਕੇ ਕਿਉਂ ਕਿਹਾ ਜਾਓ ਕਿ ਉਹਨੇ ਕਿਹਾ ਬਹੁਤ ਅੱਛੇ ਆ ਉਹ ਕੀ ਤੈਨੂੰ ਤੂੰ ਇੱਥੇ ਅੱਕ ਕਿਉਂ ਮਾਰ ਅੱਕ ਤਾਂ ਛੱਡ ਤੇ ਬਦਤਮੀਜ਼ੀ ਨਾ ਕਰ ਮੈਂ ਤੈਨੂੰ ਕਹਿਣ ਦਾ ਬਦਤਮੀਜ਼ੀ ਨਾ ਕਰ ਇੱਕ ਹੋਰ ਗੱਲ ਤੂੰ ਬਦਤਮੀਜ਼ੀ ਨਾ ਕਰ ਪੈਸੇ ਦੇ ਚੱਲ ਹੋਰ ਗੱਲ ਪੈਸੇ ਲੈ ਲੈ ਪੈਸੇ ਦੇ। ਪੈਸੇ ਤਾਂ ਮੈਂ ਦੇ ਨਹੀਂ ਨਾ ਇੱਕ ਮਿੰਟ 2 ਸ਼ਬਦ ਕਰਾਂ ਯਾਰ ਮਿੱਠੇ ਚੱਲ ਸਲਮਾਨ ਕੋ ਚੱਲ ਹੋਇਆ ਤੂੰ ਚਵਲੀਆ ਨਾਲੇ ਤੂੰ ਕਿਧਰ ਸਲਮਾਨ ਤੇ ਕਾਲੂ ਕੋਲ ਉਹ ਨਹੀਂ ਗੱਲ ਤੇ ਸੁਣ ਲਾ ਉਹ ਤੇਰਾ ਤੇ ਮੇਰਾ ਹੋਰ ਹਿਸਾਬ ਹੁਣ ਆ ਜਾ ਕੇ ਬਚਿਆ ਵਾ ਤੂੰ ਤੇਰੀ ਗਵਾਹੀ ਤੇ ਹੀ ਆ ਨਹੀਂ ਤੇ 19000 ਰੁਪਏ ਮੈਨੂੰ ਪੈਣਾ ਜਿਹੜੇ ਪਿਆਲੇ ਦੇਣ ਗਏ ਆ ਮੇਰਾ ਭਰਾ ਨਹੀਂ ਆ ਵੇਖ ਲਾ ਬਸ ਜੱਫੀ ਵਾਲਾ ਕੰਮ ਕਰਦੇ ਆ ਜਾ ਜਰਾ ਆ ਤੁਰ ਕੇ ਆ ਜਾ ਸਲਮਾਨ ਦਰਸ਼ ਹੈ ਨਾਲੇ ਦੱਸ ਭਾਜੀ ਨੂੰ ਨਾਲੇ ਦੱਸ ਦੇ ਭਾਜੀ ਨੂੰ ਦਰਸ਼ ਭਾਜੀ ਦੱਸ ਦੇ ਦਰਸ਼ ਭਾਈ ਇੱਥੇ ਦੱਸ ਭਾਈ ਨੂੰ ਕਿੰਨੇ ਪਾਵੇ ਫਿੱਕੇ ਆ ਪਾਵੇ ਫਿੱਕੇ ਸੀ ਨਾ ਨਾਲੇ ਦੱਸ ਪਾਵੇ ਕਿੰਨੇ ਫਿੱਕੇ ਸੀ ਦੱਸ ਪੁੱਛੋ ਦੱਸ ਯਾਰ ਮੈਂ ਉਹਨਾਂ ਕੋਲ ਹੀ ਜਾਣਾ ਉਹਨੇ ਤੇ ਆ ਹੋ ਸਕਦਾ ਤੇਰੀ ਨਿੱਕੀ ਜੀ ਗੱਲ ਤੈਨੂੰ ਉਹਨਾਂ ਕੋਲ ਨਾ ਜਾਣ ਦੇਵੇ ਤੂੰ ਸਾਡੇ ਕੋਲ ਰਹਿ ਜਾਵੇ ਤੂੰ ਸਾਡੇ ਕੋਲ ਰਹਿ ਸਕਦਾ ਵਾ ਆ ਵੇ ਯਾਰ ਮਿੱਠੇ ਮੈਂ ਦੱਸਾਂਗਾ ਹਾਂ ਤੂੰ ਮੈਨੂੰ ਫੇਰ ਉਹਨਾਂ ਕੋਲ ਹੀ ਭੇਜਣਾ ਕੀ ਮਤਲਬ ਕਿ ਮੈਂ ਪਾਵੇ ਇਹਦੇ ਨਾਲ ਦੇ ਨਹੀਂ ਖਾਦੇ ਚੱਲ ਗੱਡੀ 'ਚ ਬਹਿ ਜਾ ਕੇ ਚੱਲ ਬਿਹਤਰੀਨ ਪਾਵੇ ਭਾਈ ਚੱਲ ਗੱਡੀ 'ਚ ਬਹਿ ਯਕੀਨ ਮੰਨੋ ਜ਼ਿੰਦਗੀ ਚ ਕਦੀ ਪਾਵੇ ਖਾਦੇ ਹੀ ਨਹੀਂ ਅੱਜ ਖਾਦੇ ਆ ਅੱਜ ਵੀ ਨਾ ਖਾਂਦਾ ਅੱਜ ਕਿਤੇ ਪੀਰਾਂ ਨੇ ਕਿਹਾ ਸੀ ਖਾ ਲਾ ਬੇਟਾ ਜੀ ਗੱਲ ਪਤਾ ਕੀ ਨਾ ਤੇ ਇਹ ਜਿਹੜੇ ਪਾਵੇ ਵਾਲੇ ਨਾ ਮੇਰੇ ਰਿਸ਼ਤੇਦਾਰ ਨਾ ਮੈਂ ਇਹਨਾਂ ਕੋਲ ਸਪਾਂਸਰ ਲਿਆ ਨਾ ਕੋਈ ਗੱਲ ਨਾ ਕੋਈ ਬਾਤ ਸਿਰਫ ਔਰ ਸਿਰਫ ਮੈਂ ਇੱਕ ਟੇਸਟ ਨੂੰ ਬਲਾਈਸ਼ ਕੀਤਾ ਯਾਰ ਭਾਈ ਮੈਨੂੰ ਨਹੀਂ ਪਤਾ ਉਹਨਾਂ ਦਾ ਮੈਂ ਆਪਣੀ ਪਲੇਟ ਦੇ ਪੈਸੇ ਦੇਣੇ ਬਸ ਜਿਹੜੇ 100 150 ਮੇਰੇ ਪੱਲੇ ਪਹਿਲਾਂ ਉਹ ਦੇਣਾ ਬਸ ਮੈਂ ਕਿਸੇ ਦੇ ਪੈਸੇ ਨਹੀਂ ਦੇਣੇ ਸਿੱਧਾ ਨਹੀਂ ਆਹੋ ਬਸ ਚੁੱਪ ਰਹਿਣਾ ਤੇਰੇ ਮੂੰਹ ਤੇ ਮਾਰਨੀ ਐ ਨਹੀਂ ਗੱਲ ਮੈਨੂੰ ਜਾਣਦਾ ਤੂੰ ਚੰਗੀ ਤਰ੍ਹਾਂ ਤੇ ਮੈਨੂੰ ਵੀ ਨਹੀਂ ਯਾਰ ਭਾਈ ਇਹਨਾਂ ਨੇ ਪਾਉਰੇ ਆਦਰ ਆਈ ਸਭ ਆਪਣੀ ਗੱਲ ਨੂੰ ਕੋਣ ਕਿੱਥੇ ਵੇ ਗੱਲ ਜੇਬ 'ਚ ਹੀ ਆ ਭਾਜੀ ਬਸ ਠੀਕ ਹੋ ਗਿਆ ਤੇ ਕੋ ਪੈਸੇ ਲੈ ਲੈਣਾ ਹਿਸਾਬ ਸਾਰੇ ਇਹ ਨਾ ਦੇਵੇ ਤੇ ਉਹ ਤੁਹਾਡੀ ਜ਼ਿੰਮੇਵਾਰੀ ਜੇ ਅੱਛਾ ਜੀ ਲਿਆਓ ਭਾਜੀ ਪੈਸੇ ਹਾਂਜੀ ਪੈਸੇ ਭਾਜੀ
ਇੱਥੇ ਲਾਗੇ ਤੱਕ ਏਟੀਐਮ ਹੈ ਕੋਈ? ਏਟੀਐਮ ਨਹੀਂ, ਉਹ ਪਿੱਛੇ ਏਟੀਐਮ ਹੈ, ਜੇ ਨਹੀਂ ਹੈ ਤੇ ਉੱਥੇ ਏਟੀਐਮ ਕੋਲੇ ਕੱਢ ਲੈਣੇ। ਨਹੀਂ ਮੈਨੂੰ ਏਟੀਐਮ ਤੱਕ ਦਾ ਟਾਈਮ ਤੇ ਦਿਓ ਨਾ। ਨਹੀਂ ਏਟੀਐਮ ਉੱਥੇ ਪਿੱਛੇ ਹੈ ਭਾਜੀ, ਉੱਥੋਂ ਅਸੀਂ ਕੱਢ ਸਕਦੇ ਹਾਂ ਫਟਾਫਟ। ਦੇਖਾਂ ਮਿੰਟ 'ਚ ਨਿਕਲਦੇ। ਪਰ ਪਿੱਛੇ ਏਟੀਐਮ? ਹਾਂਜੀ ਭਾਜੀ, ਜਿਹੜੇ ਕੋਈ ਨਾ ਹੋਣ ਨਾ ਪੈਸੇ ਫਿਰ ਉੱਥੋਂ ਅਸੀਂ ਕੱਢ ਲਈਦੇ। ਇੱਕ ਕੰਮ ਕਰੋ ਜੀ, ਹਾਂਜੀ ਭਾਜੀ। ਮੈਨੂੰ ਤੁਸੀਂ ਅੱਧੇ ਘੰਟੇ ਦਾ ਟਾਈਮ ਦਿਓ, ਇਹ ਤੇ ਚੌਲ ਭੱਜ ਗਏ ਸਾਰੇ, ਮੈਂ ਤੁਹਾਨੂੰ ਅੱਧੇ ਘੰਟੇ ਬਾਅਦ ਪੈਸੇ ਦੇ ਦਿਆਂਗਾ। ਨਹੀਂ ਸਾਡੇ ਕੋਲ ਟਾਈਮ ਹੀ ਟਾਈਮ ਆ ਭਾਜੀ, ਤੁਸੀਂ ਫਿਕਰ ਨਾ ਕਰੋ। ਮਿਹਰਬਾਨੀ। ਬਸ ਇਹ ਆ ਵੀ ਉਹ ਪਿੱਛੇ ਬਹਿ ਜਾਓ ਤੇ ਭਾਂਡੇ ਧੋਈ ਜਾਓ 12 ਵਜੇ ਤੱਕ। ਅਸੀਂ ਤੁਹਾਨੂੰ ਪੱਲਿਓਂ 500 ਦੇ ਕੇ ਭੇਜਾਂਗੇ। ਤੁਸੀਂ ਜਾਣਦੇ ਹੋ ਮੈਂ ਕੌਣ? ਨਹੀਂ ਭਾਜੀ, ਸਾਨੂੰ ਪਤਾ ਹੁੰਦਾ ਤੇ ਤੁਹਾਨੂੰ ਇੱਥੇ ਤੇ ਖੜੇ ਕਰਦੇ। ਅਸੀਂ ਤੇ ਆਪਣੇ ਆਪ ਨੂੰ ਜਾਣਦੇ ਤੇ ਤੁਸੀਂ ਕੌਣ? ਮੈਂ ਸਿਰਫ ਅੱਧੇ ਘੰਟੇ ਪੈਸੇ ਲੈ ਕੇ ਆਇਆ, ਹੁਣ ਫਸਾ ਤੇ ਗਏ, ਤੁਸੀਂ ਇੱਥੇ ਖਲੋਣਾ ਜਵਾਨ ਨਹੀਂ ਜੀ, ਸਾਡੇ ਕੋਲ ਖਲੋ ਨਹੀਂ ਹੁੰਦਾ, ਮੈਂ ਤੇ ਮਿੰਟ ਤੇ ਬਹਿਣਾ। ਤੁਸੀਂ ਉਹ ਚਲੋ ਨਾ ਪਿੱਛੇ, ਹੁਣੇ ਏਟੀਐਮ ਸਿੱਧਾ ਹੋ ਜਾਂਦਾ, ਨਾਲੇ ਪੈਸੇ ਵੀ ਦੇਣਾ। ਚਲੋ ਭਾਂਡੇ ਧੋਈਏ। ਨਹੀਂ ਜੇ ਭਾਂਡੇ ਧੋਣੇ ਨਾ ਫਿਰ ਇੱਕ ਸ਼ਰਤ ਆ ਮੇਰੀ, ਹਾਂਜੀ। ਉਹਨੇ ਕੋ ਪਹਿਲਾਂ ਘਰ ਵਾਸਤੇ ਪੈਕ ਵੀ ਕਰਕੇ ਦੇਣਾ। ਕੀ ਬੌਸ ਨਹੀਂ ਖੜਨਾ? ਹਾਂਜੀ ਬੌਸ ਵਾਸਤੇ। ਅੱਛਾ ਜੀ, ਬੌਸ ਵੀ ਨਾਲ ਰੱਖੇ ਤੁਸੀਂ? ਆਪ ਤੇ ਰਾਜੇ ਦੇ ਨਾਲ ਬੌਸ ਵੀ ਨਹੀਂ ਜਾਂਦੇ? ਮੈਨੂੰ 5 ਮਿੰਟ ਦਾ ਟਾਈਮ ਨਹੀਂ ਭਾਜੀ, ਉਹ ਤਾਂ ਪਿੱਛੇ ਆ, ਪਿੱਛੇ ਭਾਂਡੇ ਧੋਆਇਓ ਫਿਰ ਮੇਰੇ ਕੋਲ ਹੈ। ਹਾਂ ਭਾਂਡੇ ਹੀ ਧੋਵਾਂਗੇ, ਵੇਖੀ ਭਾਂਡਾ ਸਿੱਧਾ ਵੀ ਕਰ ਦਾਂਗੇ। ਕੋਈ ਨਹੀਂ, ਜੇ ਚਲੋ ਮੈਂ ਬੇੜਾ ਕਰਕੇ ਹੋਣਾ ਨਾ ਮੈਂ ਦੱਸਦਾ ਵਾ, ਚਲੋ। ਜੋ ਮੈਨੂੰ ਫਸਾ ਕੇ ਗਏ ਨਾ, ਜੋ ਕਰਕੇ ਗਏ ਮੇਰੇ ਨਾਲ। अस्सलाम वालेकुम जी, टी टाइम में खुश आमदीद जी। यार तू देख, प्यार हमारा अमर रहेगा, याद करेगा जहां। क्या कहने उस्ताद जी। तू मुमताज है मेरे ख्वाबों की, मैं तेरा शाह जहां। ਇਹ ਕੁਛ ਮੇਲ ਆਈਆਂ ਨੇ ਮੈਨੂੰ ਜੀ। ਡੀਅਰ ਸਜਾਦ ਜਾਨੀ, अस्सलाम वालेकुम, माय नेम इज डैश डैश एंड आई एम गेटिंग मैरिड। ਇਹਦਾ ਮਤਲਬ ਮੇਰੀ ਸ਼ਾਦੀ ਹੈ। मैं शादी करना चाह रही हूँ। वुड लाइक गेटिंग मैरिज शादी है बस। आई वुड लाइक टू एक मिनट उस्ताद जी, इंक्वायर अबाउट बुकिंग। यार मैं चपेड़ मारनी उस्ताद जी, मैनू खजांडे ने। I would like to inquiry about booking a male singer from your team Noni for my Mehndi event on 24th March in Rawalpindi. Kindly let me know if he is available on this date. Find available ही आ। ਜਦੋਂ ਇੱਕ ਦਿਨ ਐਸਾ ਹੋਣਾ ਨਾ ਜਿੱਦਣ ਕੋਈ ਡੇਟ ਹੋਣੀ ਨਹੀਂ, ਉਧਰ ਵੀ ਉਹਨੇ ਵੇਲੇ ਹੀ ਹੋਣਾ। ਠੀਕ ਹੈ ਜੀ। ਵਟ ਦਾ ਟੋਟਲ ਚਾਰजेस ਵੁੱਡ ਬੀ ਇਨਕਲੂਡਿਡ ਟਰੈਵਲ ਇਨ, ਯਾਨੀ ਕਿ ਸਾਰੇ ਖਰਚੇ ਕੀ ਉਹਦੇ ਟਰੈਵਲਿੰਗ ਸਲੈਬਿੰਗ ਇਹ ਉਹ। ਆਈ ਵਿਲ ਬੀ ਵੇਟਿੰਗ ਫॉर योर ਰਿਸਪੌਂਸ, ਥੈਂਕ ਯੂ। ਮੋਬਾਈਲ ਨੰਬਰ ਹੈ ਤੇ ਈਮੇਲ ਹੈ। ਭਾਈਜਾਨ, ਸਭ ਤੋਂ ਪਹਿਲੇ ਤਾਂ ਅੱਲਾਹ ਪਾਕ ਤੁਹਾਨੂੰ ਬਹੁਤ ਬਹੁਤ ਖੁਸ਼ੀ ਦੇਵੇ। ਅੱਲਾਹ ਪਾਕ ਖੈਰ ਕਰੀਅਤ ਨਾਲ ਸ਼ਾਦੀਆਂ ਕਰੋ ਔਰ ਤੁਹਾਨੂੰ ਮੁਬਾਰਕ ਹੋਵੇ, ਔਰ ਤੁਹਾਡੀ ਜ਼ਿੰਦਗੀ ਅੱਲਾਹ ਪਾਕ ਬਹੁਤ ਖੁਸ਼ਗਵਾਰ ਔਰ ਖੂਬਸੂਰਤ ਬਣਾਵੇ। ਆਮੀਨ ਆਮੀਨ। ਤੇ ਨੋਨੀ ਆ ਜਾਏਗਾ। ਇੱਥੋਂ ਨੂੰ ਅਸੀਂ ਕਿਰਾਇਆ ਦੇ ਦੇਣਾ, ਉੱਥੋਂ ਨੂੰ ਤੁਸੀਂ ਦੇ ਦੇਣਾ ਬਸ। नहीं उस्ताद जी, एडी भी नहीं गल उस्ताद नहीं, जी। यार, लाख रुपया उन्हें गुज्जर दी शादी ते ले आए। हाँ जी। ਜਿਹੜੇ ਸਾਡੇ ਥਰੂ ਇਸ ਚੈਨਲ ਤੇ ਆ ਰਹੇ ਨਾ, हाँ जी, ਉਹ ਉਹਨਾਂ ਦੀ ਮੁਹੱਬਤ ਆ। ਉਹ ਜਿੰਨੀ ਮਰਜ਼ੀ ਦੇ ਦੇਣ, ਉਹਨਾਂ ਕੇ ਕੋਈ ਡਿਮਾਂਡ ਨਹੀਂ। ਬਾਹਰ ਉਹਨੂੰ ਕੋਈ ਬੰਦਾ ਕਹਿੰਦਾ ਤੁਰਦੇ ਫਿਰਦੇ ਨੋਨੀ ਸਾਹਿਬ ਸ਼ੋਅ ਕਰਾਉਣਾ ਕਿੰਨੇ ਪੈਸੇ, ਉਹਨੂੰ ਦੱਸੇ 20 ਲੱਖ ਮੰਗ ਲਵੇ, ਨੋ ਪ੍ਰੋਬਲਮ। ਲੇਕਿਨ ਇਹ ਸਾਨੂੰ ਮੇਲ ਆਈ ਸਾਨੂੰ ਕਿ ਭਾਈਜਾਨ ਇੱਥੋਂ ਠੀਕ ਹੈ ਨਾ। चलो फिर पूरी टीम ही चल रहे हैं उस्ताद जी, फिर मजे लेने हैं, फिर हैं पिंडी भी देगा ਤੇ ਪੂਰੀ ਟੀਮ ਚੱਲ ਜਾਂਗੇ ਤੇ ਉਹਨਾਂ ਦਾ ਵਿਆਹ ਜਿਹੜਾ 4 ਲੱਖ ਚੰਦ ਲੱਗ ਜਾਣੇ ਉਹਨਾਂ ਨੂੰ। ਉਹਨਾਂ ਦੇ ਚਾਰ ਚੜ ਜਾਣੇ। इतनी उस्ताद जी। ਸਮਝ ਆਈ? ਪੈਨ ਨੋਨੀ ਆ ਜਾਏਗਾ, ਉਹਦੇ ਨਾਲ ਆਪੇ ਤੁਸੀਂ ਮੁਹੱਬਤ ਕਰ ਰਹੇ। ਕਿੰਨੇ ਪੈਸੇ ਦਿੱਤੇ ਸੀ ਉਹਨਾਂ ਨੇ ਜਿੱਥੇ ਤੁਸੀਂ ਜੀ ਉਹਨਾਂ ਨੇ 30,000 ਰੁਪਇਆ ਉਹਦੇ ਨਾਲ ਫਾਈਨਲ ਕੀਤਾ ਸੀਗਾ, ਬੁਕਿੰਗ ਸ਼ਹਿਰ ਦੇ ਵਿੱਚ ਸੀ ਨਾ, ਤੇ ਉਹ ਲੱਗੇ ਸੀਗਾ। ਤੇ ਉਹਦਾ ਉੱਪਰੋਂ ਕਿੰਨੇ ਹੋ ਗਏ ਸੀ? ਤੋਂ ਖੈਰ ਲੱਖ ਰੁਪਇਆ ਹੋ ਗਿਆ ਸੀ, ਜ਼ਿਆਦਾ ਹੋ ਗਿਆ ਸੀ। ਦੂਜੇ ਸ਼ਹਿਰ ਦੀ ਗੱਡੀ ਗੁੱਡੀ ਪਾ ਪੈਨ ਤੁਸੀਂ ਉਹਨੂੰ 50,000 ਰੁਪਇਆ ਨੋਨੀ ਨੂੰ ਦੇ ਦੇਣਾ एडवांस। ਨਹੀਂ ਬੁਕਿੰਗ ਉਹਦੀ। ਬੁਕਿੰਗ ਯਾਨੀ ਕਿ ਕਿਰਾਇਆ ਕਰੋਇਆ। ਉੱਪਰੋਂ ਭਾਵੇਂ ਤੁਸੀਂ ਸਿੱਟਣਾ ਨਾ ਸਿੱਟਣਾ, ਉਹਦੀ ਕੋਈ ਸਾਡੀ ਸਿਰਫ ਨਹੀਂ। ਠੀਕ ਹੈ ਜੀ, ਸਹੀ ਗੱਲ। ਹੁਣ ਸੈੱਟ ਦੇ ਤੇ ਹੁਣ ਅਸੀਂ ਵੀ ਸਾਡੀ ਵੀ ਚੋ ਕਮਿਸ਼ਨ ਨਹੀਂ ਹੋਣੀ, ਸਾਡਾ ਇੱਥੋਂ ਜਾ ਰਿਹਾ ਸਿੰਗਰ। उस्ताद जी नहीं, एडी जान दो तुसी लैनी है भला, मैनू नहीं पता। उस्ताद जी लेंदे आ की हो उस्ताद काम कर। ਨਹੀਂ मैं कसम वाली गल वा, मैं एक ਉਹ ਯਾਰ ਤੂੰ ਆਪਣੀ ਸ਼ਕਲ ਤੇ ਵੇਖ, नहीं ਤੂੰ ਇਹਦੇ ਕਿਸ ਚੱਕਰ 'ਚ ਐਸਾ ਆਤਾ ਵੀ ਤੈਨੂੰ ਕਮਿਸ਼ਨ ਦਈਏ, ਨੋਨੀ ਨੇ ਗਾਉਣਾ, ਤੂੰ ਮਾਮਾ ਲੱਗਦਾ, ਉਹਨੇ ਸਾਡੇ ਕੋਲ ਕੰਮ ਕਰਦਾ ਵਾ, ਅਸੀਂ ਉਹਨੂੰ ਇੱਥੋਂ ਭੇਜਣਾ ਵਾ। एडवांस दे के ਤੂੰ ਤੀਜੇ ਮਹੱਲੇ ਮਾਮਾ ਨਾ ਤੇਰਾ ਕੰਮ, ਤੂੰ ਉਧਰ ਲਿਆ ਕਰ ਉਹਨਾਂ ਕੋਲ ਮਜ਼ਾਕਰਾ ਸਾਲਿਆ ਕੋਲ ਕਮਿਸ਼ਨਾਂ। हाँ नहीं नहीं कमीशन दी नहीं, मैं क्या तुसी ते सानू एडवांस दे के नहीं कटिया ते फिर कमीशन उस्ताद जी।
ਨਹੀਂ ਮੈਂ ਜੈਨੂਨ ਕਹਿ ਰਿਹਾ। ਨਹੀਂ ਨੋਨੀ ਦੇ ਨੇ ਸਾਰੇ ਭਾਈ, ਉਹਦੇ ਨੇ ਨੋਨੀ ਦੇ ਨੇ। ਅਸੀਂ ਵੈਸੇ ਸ਼ੁਗਰ ਲੱਗੇ ਆ ਭਾਈ, ਜਿੱਦਾਂ ਮਰਜ਼ੀ ਕਰ ਲੈਣਾ, ਨੋ ਪ੍ਰੋਬਲਮ। ਅੱਛਾ ਜੀ, ਅੱਗੇ ਜਨਾਬ ਆ ਮੈਂ ਇਹਨੂੰ ਨੰਬਰ ਸੈਂਡ ਕਰ ਦਾਂਗਾ ਤੇ ਉਹ ਤੁਹਾਨੂੰ ਆਪ ਹੀ ਕਾਲ ਕਰ ਲੇਗਾ, ਠੀਕ ਹੈ ਜੀ। ਉਸਤਾਦ ਜੀ ਇੱਕ ਹੋਰ ਭਾਈਜਾਨ ਨੇ ਉਹ ਕਹਿੰਦੇ ਜਿਨ੍ਹਾਂ ਕੋ ਪਿੰਡੀ ਤੁਸੀਂ ਇੱਕ ਡੌਗ ਲੈ ਕੇ ਆਏ ਸੀ ਉਹਨਾਂ ਦਾ ਨੰਬਰ ਦੇ ਦਿਓ, ਅਸੀਂ ਅਬਰਾਰ purchase ਭਾਈ। ਕਰਨਾ ਹੈ। ਅਬਰਾਰ ਭਾਈ ਜਿਹੜੇ ਪਿੰਡੀ ਦੇ ਵਾਲੇ, ਵਿੱਚ ਜਿਨ੍ਹਾਂ ਕੋ ਡੌਗ ਲੈ ਕੇ ਉਹਨਾਂ ਆਏ ਨੇ ਸੀ ਜਾਨਵਰ ਖਰੀਦਣੇ ਆ। ਉਹਨਾਂ ਕੋ ਖਰੀਦਣਾ ਕੋਈ ਮੇਰੇ ਕੋਲ ਵੀ ਇੱਕ ਹੈਗਾ ਜੀ ਵੱਡੇ ਮੂੰਹ ਵਾਲਾ, ਬੋਲਦ ਹੁਸੈਨ ਬਣੇ ਤੇ ਦੱਸਣਾ। ਇੱਕ ਬੋਲਣ ਵਾਲਾ ਵੀ ਹੈ। ਹਾਂਜੀ ਪੂਰੇ ਭਾਜੀ ਮੈਸੇਜ ਪੜ੍ਹਦੇ ਯਾਰ ਇਹ ਗੱਲ ਵਾ ਯਾਰ ਕੋ ਕਰਨ ਵਾਲੀ ਹੈ ਯਾਰ, ਕਰਿਆ ਕਰੋ ਯਾਰ। ਅੱਛਾ ਜੀ, ਨਹੀਂ ਕਿਹਾ ਉਹਨਾਂ ਨੇ। ਇਹਨੂੰ ਹੋਰ ਕਿਹਨੂੰ ਕਿਹਾ? ਓਏ ਆ ਸੁਣ ਓਏ, ਪਾਗਲ ਆ ਮੈਂ। ਜਿਹਦਾ ਕਰਕੇ ਮੈਂ ਗਾਣਾ ਜਿਹਨੂੰ ਮੈਂ ਡੈਡੀਕੇਟ ਕੀਤਾ ਗਾਣਾ, ਪਿਆਰ ਹਮਾਰਾ। अस्सलाम वालेकुम जानी भाई, मैं यूएसए न्यू जर्सी से हूँ। न्यू जर्सी ਜਿਹੜੀ ਕਲਾਣੀ ਉਹਨੇ ਸਾਜੀ। हम भी न्यू जर्सी से। न्यू नहीं बत्ती तीजी वरी जर्सी से हैं। ये देखो हाँ न्यू जर्सी। अच्छा, आप जिस चारपाई पे बैठते हैं, टी टाइम करते हैं, आपके पाँव नीचे नहीं लगते। हाँ मतलब पूरे फिक्स नहीं होंगे, इत्थे जोर पैंदा यानी कि। प्लीज अपने पाँव के नीचे कोई छोटा टेबल या कुछ रख लें। मैंने फील किया है आपकी टांगे जमीन पर नहीं लग रही, जिससे आपकी टांगे दर्द करेंगी। ओए मैं सदके जाऊं। ਲਿਆਵਾਂ ਸਾਜੀ ਕੁਛ ਹੈ। ओए होए ਸਾਜੀ ਉਹ ਤੁਹਾਨੂੰ ਦਬੇ ਲਫ਼ਜ਼ਾਂ ਚ ਕੋਡੂ ਕਹਿੰਦੇ, ਤੁਸੀਂ ਖੁਸ਼ੀਆਂ ਮਨਾਈ ਜਾਂਦੇ ਕਿ ਤੁਹਾਡੇ ਮੰਦੀ ਤੋਂ ਬਹਿ ਕੇ ਪੈਰ ਨਹੀਂ ਥੱਲੇ ਲੱਗਦੇ, ਤੁਸੀਂ ਖੁਸ਼ੀਆਂ ਮਨਾਈ ਬੋਣਾ ਜਾਂਦੇ। ਕਹਿ ਇਹ ਬਹੁਤ ਜੋ ਬੜੀ ਤੁਹਾਨੂੰ ਕੋਡੂ ਗਿਆ। ਯਾਰ ਉਸਤਾਦ ਜੀ ਜ਼ਰਾ ਰਿਲੈਕਸ ਹੋ ਕੇ ਬੈਠੇ ਨੇ, ਐ ਨਹੀਂ ਭਾਈ ਨਾ ਮਤਲਬ ਉਹਨਾਂ ਨੇ ਤਸਵੀਰਾਂ ਵੀ ਥੱਲੇ ਨਾਲ ਦਿੱਤੀਆਂ ਕਿ ਆ ਦੇਖੋ ਮੈਂ ਇੰਜ ਕੀਤਾ ਵਾ। ਇਸ ਤਰ੍ਹਾਂ ਹੀ ਸਾਹਿਬ ਠੀਕ ਹੈ ਜੀ ਭਾਈ, ਮੇਰੇ ਪੈਰ ਵੈਸੇ ਨਹੀਂ ਲੱਗ ਰਹੇ ਜ਼ਮੀਨ ਅੱਜ ਕੱਲ। ਅਹੀ ਬਾਈ ਸਾਜੀ ਲਿਆਵਾਂ ਕੁਛ ਹੈ ਰੱਖਣ ਵਾਸਤੇ। ਹੈ ਲਿਆਵਾਂ ਕੁਛ ਹੈ ਥੱਲੇ ਰੱਖਣ ਵਾਸਤੇ ਸਾਜੀ। ਮੈਂ ਯਾਰ ਆ ਜੋ ਚੁੱਕ ਕੇ ਆਪਾਂ ਕੋਈ ਕੁਰਸੀ ਰੱਖ ਲੈਣੇ ਆ। ਸਾਜੀ ਇਹ ਮੰਜੀ ਕੱਸੀ ਨਹੀਂ ਹੋਈ। ਕੱਸੀ ਇਹ ਮੈਂ ਕੱਸ ਦੂੰਗਾ। ਮੰਜੀ ਰਾਤ ਨੂੰ ਕੱਸੀ ਦੀਆਂ ਸਾਜੀ ਕਹਿੰਦੇ ਨਹੀਂ ਇਹਨੂੰ ਆਪਾਂ ਲਾਜ਼ਮੀ ਰੱਖਣਾ ਵਾ ਐਡੀ ਇੱਧਰ ਖੁੱਲੀ ਛੁੱਲੀ, ਉਹ ਤਾਂ ਨੋਨੀ ਸ਼ੋਨੀ ਹੋਵੇ ਚਲੋ ਇੱਥੇ ਬਹਿ ਜਾਵੇ, ਨਹੀਂ ਤੇ ਇੱਥੇ ਕੁਰਸੀ ਰੱਖ ਲੈਣੇ ਨਾਲ ਉਸਤਾਦ ਜੀ ਤੁਹਾਡੇ ਲਈ ਉਹ ਮੰਜੀ ਲਿਆਨੇ ਜਿਹਨੂੰ ਇੰਜ ਘੁਮਾਓ ਤੇ ਉਹ ਤਾਂ ਨੂੰ ਹੋ ਜਾਂਦੀ ਉਹ ਲੱਤਾਂ ਵਾਲੀ ਸਾਈਡ। ਹਾਂਜੀ ਹਾਂ ਸਾਜੀ ਵਾਰਡ ਚ ਹੁੰਦੀ ਹੈ ਓਏ ਉਹ ਤੇ ਹਸਪਤਾਲ ਚ ਹੁੰਦੀਆਂ ਵਾ, ਭੈੜੇ ਆ। ਹੁਣੀ ਫੁੱਲ ਪਾਈਏ ਇਸ ਗੱਲ ਤੇ, ਲਿਆਵਾਂ ਕੁਰਸੀ। ਨਹੀਂ ਰਹਿਣ ਦੇ ਹੁਣ, ਅੱਗੇ ਤੋਂ ਉਸਤਾਦ ਜੀ ਜਰਾ ਸੇ ਵੇੜਾ ਟੈਪ ਫੀਲ ਵੇੜਾ ਟੈਪ ਫੀਲ। ਹਾਂ ਠੀਕ ਹੈ ਚਲੋ ਕੋਈ ਗੱਲ ਨਹੀਂ। ਉਹ ਤੁਸੀਂ ਕੋਈ ਫੀਲ ਨਹੀਂ ਕਰ ਰਹੇ ਕਮੀ ਕੋਈ ਸਾਡੇ ਬੰਦਿਆਂ ਸਾਜੀ ਦੇ ਤੁਸੀਂ ਵਿੱਚ? ਗੱਲ ਗੋਲਣ ਨਹੀਂ। ਮੈਂ ਕਰ ਰਿਹਾ, ਮੈਂ ਕਮੀ ਐਸਾ ਕਮੀ ਫੀਲ ਕਰ ਰਿਹਾ, ਨਹੀਂ, ਮੈਂ ਕੋਈ- ਨਾਲ ਕਮੀਨ ਵੀ ਕਰ ਰਿਹਾ। ਨਹੀਂ ਇੱਧਰ ਨਜ਼ਰ ਮਾਰੋ ਨਾ, ਇੱਧਰ ਸਾਡੇ ਕੌਣ ਮਿਸ ਵਾ? ਕੋਈ ਬੰਦਾ ਤੁਹਾਨੂੰ ਮਿੱਠਾ ਤਾਂ ਭਾਜੀ ਉਹੀ ਤੇ ਸਾਡੀ ਬਿੱਠੇ ਨੇ ਤੇ ਨੱਕ ਲਵਾਤੀ ਸਾਡੀ। ਜ਼ਲੀਲ ਐਡਾ ਕਰਾਤਾ। ਖਲਦ ਆਦਮੀ ਉਸਤਾਦ ਜੀ। ਅਜੇ ਕਿ ਪੈਸਿਆਂ ਦੀ ਗੱਲ ਨਹੀਂ ਹੈ ਉਸਤਾਦ ਜੀ। ਤੁਸੀਂ ਉਹਨੇ ਕਿਤੇ ਰੋਟੀ ਖਾਣ ਗਏ ਸੀ? ਹਾਂਜੀ ਆ ਸਾਜੀ। ਹੋਣੀ ਥੋੜੀ ਦੇਰ ਪਹਿਲਾਂ ਕਿੱਥੇ? ਪਾਵੇ ਉਸਤਾਦ ਜੀ ਉੱਥੇ ਪਾਵੇ ਖਾਦੇ ਚੱਲ ਦੱਸਿਓ। ਨੱਕ ਲਵਾਤਾ ਉਹਨੇ ਉੱਥੇ ਸਾਡੀ ਟੀਮ ਦਾ। ਖੱਚ ਕਰਾਤਾ ਸਾਜੀ। ਖੱਚ ਬਿਸਤ ਕਰਾਇਆ ਉਹਨੇ। ਖੋਖਰ ਜ਼ਲੀਲ ਕਰਾਤਾ ਜੀ। ਉਹਨੇ ਕਿਹਾ ਜੀ ਕਿ ਪਾਵੇ ਅਗਰ ਸਾਰੇ ਇਹਨੂੰ ਅੱਛੇ ਲੱਗਣਗੇ ਨਾ ਤੇ ਬਿੱਲ ਮੈਂ ਦਾਂਗਾ, ਅਗਰ ਮਾੜੇ ਹੋਏ ਤੇ ਫੈਸਲਾ ਸਭ ਤੁਸੀਂ ਦਿਓ। ਹਾਂਜੀ ਇਹ ਸਾਰਿਆਂ ਨੇ ਕਿਹਾ ਜੀ ਅੱਛੇ ਪਾਵੇ ਨੇ। ਉੱਥੇ ਕਹਿੰਦਾ ਨਹੀਂ ਆ ਪੈਸੇ ਮੇਰੇ। ਮੁੱਕਰ ਗਿਆ ਅਗਲੇ ਨੇ ਫੜ ਲਿਆ ਫਿਰ। ਮਾਰਿਆ ਸਾਜੀ ਉਹਨੇ ਸਾਰੇ ਦਾਨਿਸ਼ ਨਾਲ ਬਦਤਮੀਜ਼ੀ ਕੀਤੀ ਪਈ ਇਸਲਾਮ ਸਾਰਿਆਂ ਨੇ ਬਦਤਮੀਜ਼ੀ ਕੀਤੀ। ਹੋਟਲ ਵਾਲੇ ਸਾਰੇ ਦੇਖਣ ਦੇ ਕਿ ਯਾਰ ਇਹ ਕੀ ਕਰਨ ਦਿਆ ਗੱਡੀਆਂ 'ਚ ਸਿੱਧੇ ਗਏ ਬੁਰੇ ਭਾਅ ਨਹੀਂ ਦਿੱਤੇ ਉਹਨੇ? ਨਹੀਂ ਦਿੱਤੇ ਸਾਜੀ। ਤੁਹਾਨੂੰ ਪੈਸੇ ਪਾਵੇ ਪਸੰਦ ਆਏ? ਬਿਹਤਰੀਨ ਸੁਭਾਨ ਅੱਲਾਹ ਸਾਜੀ। ਵੱਡੇ ਛੋਟੇ ਵੱਡੇ ਵੱਡੇ ਸੀ ਤੁਹਾਨੂੰ ਪਸੰਦ ਆਏ? ਬਹੁਤ। ਉਹਨੇ ਪੈਸੇ ਨਹੀਂ ਦਿੱਤੇ? ਨਹੀਂ ਦਿੱਤੇ। ਜਦਕਿ ਉਹਨਾਂ ਗੱਲ ਇਹ ਹੋਈ ਸੀ ਕਿ ਅਗਰ ਸਾਰਿਆਂ ਨੂੰ ਪਸੰਦ ਆਏ ਮੈਂ ਪੈਸੇ ਦਿਆਂਗਾ। ਮੈਂ ਦਾਂਗਾ। ਡਨ ਕਰਕੇ ਗਿਆ ਡਨ ਕਰਕੇ ਗਿਆ ਤੇ ਉੱਥੋਂ ਕਹਿੰਦਾ ਮੈਂ ਨਹੀਂ ਹੋਣਾ ਕੰਮ ਤੇ ਸਾਜ ਨੂੰ ਦੱਸ ਦਿਓ ਮੈਂ ਚੱਲਾਂ ਘਰ, ਮੇਰੀ ਬੱਸ ਹੋਈ ਪਈ। ਉਹ ਯਾਰ ਬਸ ਹੋ ਗਈ ਯਾਰ, ਐਡੀ ਕਿਹੜੀ ਗੱਲ ਹੈ। ਉਸਤਾਦ ਜੀ ਇਕੱਲੇ ਟੀ ਟਾਈਮ ਕਰ ਲੈਣਗੇ, ਤੂੰ ਵੀ ਇਸ ਭਲੇਖੇ ਚ ਨਹੀਂ ਕਾਲੂ, ਤੇਰੇ ਵੀ ਬੜਾ ਸਰੀਆ ਆਇਆ ਹੋਈ ਧੋਣ ਚ। ਸਰੀਆ ਧੋਣ ਤੈਨੂੰ ਮੈਂ ਨਹੀਂ ਕਹਿ ਰਿਹਾ, ਮੈਂ ਜਾਣਦਾ ਨਹੀਂ ਤੁਹਾਨੂੰ, ਪਾਗਲ ਹੈ ਭਾਈ ਉਹ ਨਹਾਣ ਲੱਗੇ ਹਮਾਮ ਢਾ ਦੇਣ ਵਾਲਿਆ ਗੱਲ ਕੋਈ ਹੁੰਦਾ ਹੀ ਹੈ, ਤੁਸੀਂ ਕਿੱਧਰ ਲੈ ਗਏ ਉਸਤਾਦ ਜੀ? ਤੁਸੀਂ ਉਹਨੂੰ ਬੜਕਾਂ ਮਾਰੀਆਂ, ਤੁਸੀਂ ਉਹਨੂੰ ਕਿਹਾ ਉਹਦੇ ਕੋਲ ਪੈਸੇ ਨਹੀਂ ਹੈ ਮੈਨੂੰ ਉਹ ਲੱਗਦਾ। ਬਸ ਕਰ, ਪੈਸੇ ਨਹੀਂ ਹੈ ਉਹਦੇ ਕੋਲ। ਤਾਂ ਵੈਸੇ ਖਰਚਦਾ ਨਹੀਂ ਆ। ਕਿੱਥੇ ਆ? ਦਫ਼ਤਰ ਆ ਜਾ 10 ਮਿੰਟ ਦੇ ਵਿੱਚ 10 ਮਿੰਟ ਦੇ ਵਿੱਚ ਦਫ਼ਤਰ ਪਹੁੰਚ ਜਾ ਬਸ। ਕਿੱਦਾਂ ਆਉਣਾ ਵਾ? ਉੱਡ ਕੇ ਆਉਣਾ, ਗੱਡੀ ਤੇ ਆਉਣਾ, ਉਬਰ ਕਰਾਉਣੀ, ਕਰੀਮ ਕਰਾਉਣੀ, ਲੋਹੇ ਦੀ ਚਪੇੜੀ ਮਾਰਾਂ, ਜਿੱਦਾਂ ਮਰਜ਼ੀ ਕਰ ਆ ਜਾ 10 ਮਿੰਟ ਚ। 10 ਮਿੰਟ ਤੋਂ ਬਾਅਦ ਆਇਆ ਤੇ ਅਗਲੇ 10 ਸਾਲ ਨਹੀਂ ਆਉਣਾ ਫਿਰ ਤੂੰ ਦਫ਼ਤਰ। 10 ਮਿੰਟ ਤੋਂ ਪਹਿਲੇ ਇੱਥੇ ਹੋਵੇਂ। ਉਹ ਜੀ ਜੇ ਆ ਗਿਆ ਉਸਤਾਦ ਜੀ ਮੇਰਾ ਨਾਮ ਬਣਾ ਦਿਓ। ਭਾਈ ਫਾਇਦਾ ਤੁਸੀਂ ਵੈਸੇ ਪਹਿਲੇ ਮੈਂ ਕਹਿ ਰਿਹਾ ਕਿ ਮੇਰੀ ਟਿੰਡ ਕਰ ਦੀ ਜੇ ਆ ਗਿਆ। ਐਡੀ ਤੁਸੀਂ ਕਿਹੜੀ ਗੱਲ। ਤਮਾਸ਼ਾ ਲਾਉਂਦੇ ਹੋਵੋਗੇ ਉੱਥੇ ਪਾਵਿਆਂ ਵਾਲੀ ਦੁਕਾਨ ਤੇ, ਲੋਕੀ ਦੇਖਦੇ ਹੋਣਗੇ ਵੀ ਯਾਰ ਸਾਰੇ ਉਹ ਨੇ। ਸਜਾ ਸਾਹਿਬ ਹਾਂਜੀ ਸਟੂਡੈਂਟ ਤੇ ਉੱਥੇ ਤੁਸੀਂ ਰੁਪਈਏ ਤੋਂ 500 ਹਜ਼ਾਰ ਤੋਂ 2-2 ਤੋਂ 3-3 ਹਜ਼ਾਰ ਤੋਂ ਤੁਸੀਂ ਇੱਕ ਦੂਜੇ ਨਾਲ ਉੱਥੇ ਕੁੱਤੀ ਹੁੰਦੀ ਹੋਏਗੀ ਰੁੱਸ ਕੇ ਜਗ੍ਹਾ। ਲੋਕੀ ਕੀ ਸੋਚਣਗੇ ਬਗੈਰ ਤੋਂ? ਤੇ ਮੈਂ ਮੇਰਾ ਦਿਲ ਕੀਤਾ ਪਹਿਲੇ ਕਿ ਮੈਂ ਕੱਢ ਕੇ ਦੇ ਦਵਾਂ ਪੈਸੇ।
ਲੇਕਿਨ ਕਮਿਟ ਉਹਨੇ ਕੀਤੀ ਸੀਗੀ। ਨਹੀਂ ਨਹੀਂ ਉਹਨੇ ਕਿਹਾ ਸੀਗਾ ਮੈਂ ਤੇ ਸਲਮਾਨ ਨੇ ਤੁਹਾਡੀ ਘੰਟ ਨਹੀਂ ਲੱਗਣ ਦਿੱਤੀ, ਅਸੀਂ ਇਹਨਾਂ ਦੇ ਰੋਲੇ 'ਚ ਗਏ ਨਹੀਂ, ਅਸੀਂ ਚੁੱਪ ਕਰਕੇ ਆ ਕੇ ਗੱਡੀ 'ਚ ਬਹਿ ਗਏ। ਪੈਸੇ ਕਿੰਨੇ ਦਿੱਤੇ? ਕਿਸੇ ਨੇ ਵੀ ਨਹੀਂ। ਦਿੱਤੇ ਹੀ ਨਹੀਂ ਅਸੀਂ ਤੁਹਾਡੀ ਘੰਟ ਨਹੀਂ ਲੱਗਣ ਦਿੱਤੀ। ਪੈਸੇ ਤੁਹਾਡਾ ਦਿੱਤੇ ਹੀ ਨੰਬਰ ਦੇ ਨਹੀਂ। ਆਏ ਆ ਮਾਲਕ ਨੂੰ, ਹੈਂ? ਤੁਹਾਡਾ ਨੰਬਰ ਦੇ ਆਏ ਆ ਅਸੀਂ ਕਿਹਾ ਉਸਤਾਦ ਜੀ ਨਾਲ ਗੱਲ ਕਰ ਲਈਓ। ਉਹਦੇ ਕੋਲ ਹੈ ਆਲਰੇਡੀ ਅੱਛਾ ਉਹ ਜਿਹੜਾ ਉਹ ਪਾਵੇ ਦੁਕਾਨ ਵਾਲੇ ਕੋ ਹਨ, ਪਾਵੇ ਵਾਲੇ ਕੋ। ਉਸਤਾਦ ਜੀ ਤੁਹਾਡੇ ਨਾਲ ਗੱਲ ਕਰ ਲੇਗਾ, ਕੀ ਹੋ ਗਿਆ? ਕਿਦੋਂ? ਤੁਹਾਡੇ ਨਾਲ ਗੱਲ ਕਰੇਗਾ, ਹੁਣੀ ਫੋਨ ਆਏਗਾ ਤੁਹਾਨੂੰ ਪਤਾ ਸਾਡੀ ਕੰਨ ਨਹੀਂ ਲੱਗਣ ਦੇਣੀ ਉਸਤਾਦ ਜੀ, ਸਾਡਾ ਭਾਰ ਭਰਮ ਰੱਖਣਾ ਮੇਰਾ ਯਾਰ ਖਾਸ ਉਹ ਕਰ। ਭਾਈ ਮੇਰੇ ਵੱਲ ਨਾ ਦੇਖੋ ਯਾਰ, ਤੁਸੀਂ ਗੁੱਸੇ ਨਾ, ਉਹ ਨਹੀਂ ਮੇਰਾ ਕੋਈ ਕਸੂਰ ਨਹੀਂ ਆ। ਨਹੀਂ, ਬਗੈਰ ਜਾਣ ਕੇ ਇਦਾਂ ਦੀਆਂ ਹਰਕਤਾਂ ਕਰਦੇ ਆ। ਵੇਖੋ ਜ਼ਿਹਨ ਚ ਫਤੂਰ ਭਰਿਆ ਹੋਇਆ। ਪਰ ਤੁਸੀਂ ਕਿਸੇ ਅਗਰ ਤੁਹਾਡਾ ਦਿਲ ਕਰੇ ਨਾ ਵੀ ਇਸ ਟੀਮ 'ਚ ਤੁਸੀਂ ਕੋਈ ਵਲਗਰ ਕਰੈਕਟਰ ਦੇਖਣਾ, ਤੁਸੀਂ ਦਾਨਿਸ਼ ਨੂੰ ਦੇਖ ਲਿਆ ਕਰੋ। ਮੈਂ ਇੱਕ ਸ਼ਰੀਫ ਮਾਸੂਮ ਆਦਮੀ। ਹਾਂਜੀ ਉਸਤਾਦ ਜੀ ਮੇਰੀ ਆੜ 'ਚ ਤੁਸੀਂ ਮੈਨੂੰ ਮਸ਼ਹੂਰ ਕਰ ਰਹੇ ਹੋ, ਆਪ ਮਾਸੂਮ ਬਣੇ। ਹਾਲਾਂਕਿ ਮੈਂ ਇੰਤਹਾਈ ਸਾਦਾ ਤੁਸੀਂ ਪਾਵੇਂ ਵਾਲਿਆਂ ਨੂੰ ਮੇਰਾ ਨੰਬਰ ਕਾਹਤੋਂ ਦੇ ਕੇ ਆਏ? ਉਸਤਾਦ ਜੀ ਉੱਥੇ ਇੱਜ਼ਤ ਬੀਸੀ ਦਾ ਮਾਮਲਾ ਬਿੱਲ ਦਾ ਰੌਲਾ ਸੀ। ਟੀਮ ਬਿਜ਼ਨਸ ਤੇ ਹੋਣਾ ਵੇਖੋ ਸੀ। ਕਿਹੜੀ ਸੀ ਉਸਤਾਦ ਜੀ, ਸਿਆਜਨੀ ਟੀਮ ਵਰਲਡ ਨਾਮ ਸਾਡਾ ਉਸਤਾਦ ਜੀ, ਵਰਲਡ ਦੇ ਨਾਮ। ਅਸੀਂ ਨਹੀਂ ਦਿੱਤਾ ਉਸਤਾਦ ਜੀ, 7200 ਰੁਪਈਆ ਸਿਰਫ ਬਣਿਆ ਮਿੱਠੇ ਨੇ ਕਿੰਨਾ? ਦਿੱਤਾ। 7200 ਰੁਪਈਆ। ਹਾਂਜੀ ਓਏ 300 ਰੁਪਏ ਚਾਰਜਰ ਉਸਤਾਦ ਜੀ, 7500 ਰੁਪਏ ਤੁਰਦੇ ਪਾਵੇ ਖਾ ਗਏ ਤੁਸੀਂ। ਉਸਤਾਦ ਜੀ ਤੇ ਜਾਨਵਰ ਵੀ ਲੱਗਾ ਸੀ। 600 ਰੁਪਏ ਦਾ ਪਿਆਲਾ ਇੰਜ ਝਾੜ ਕੇ ਵਿੱਚ ਨਿਜ਼ਾਮ ਸਾਰਾ। ਹਾਂ ਤੇ 600 ਰੁਪਏ ਦਾ ਪਹਿਲਾਂ 1 2 3 4 5 ਤੁਸੀਂ ਜਾਣਗੇ, 5 6 3000। 6 ਛਿਕਾ 36 ਸੱਤੋ ਛਿਕ 42। 42 ਡਬਲ ਪਾਈ ਲਵਾਏ 50 ਰੁਪਏ ਦਾ ਨਾਨ ਰੋਗ ਨੀਤੀ ਲਾਲ ਵਾਲਾ ਛੱਟਾ ਪੂਰਾ ਲੱਗਾ ਇੰਜ ਲਾਲ ਕਰਕੇ। ਫਿਰ ਮੁੜ ਕੇ ਚਾਹਾਂ ਨਹੀਂ ਨਹੀਂ ਮਿੱਠੇ ਦਾ ਭੱਜਣਾ ਬੰਦ ਹੈ। 7 ਪਿਆਲੇ ਤੇ 32 ਨਾਲ। ਮੈਂ ਕਿਹਾ 32 ਨਾਲ ਕੋਲ ਯਾਰ ਲੇਕਿਨ 12 ਨਾਨ ਸਾਰੀ ਟੀਮ ਨੇ ਖਾਦੇ ਨੇ। 20 ਐਸ ਭਾਈ ਤੁਹਾਡੇ ਐਸ ਰਾਖਸ਼ ਨੇ ਖਾਦੇ। ਨਹੀਂ ਨਹੀਂ ਯਾਰ ਕਾਲੂ ਇਸ ਕੋਲੋਂ ਅੱਛਾ, ਕਾਲੂ ਨੇ ਉੱਤੋਂ ਤੋਂ ਆਪਣਾ ਕੇਸਿੰਗ ਚੇਂਜ ਕਰ ਲਈ ਹੈ, ਪੈਂਟ ਅੱਛੀ, ਬੂਟ ਅੱਛੇ, ਹੈ ਥੋੜਾ ਸਟਾਈਲ ਅੱਛਾ। ਇਹਦੇ ਨਾਲ ਖਾਣ ਬੈਠੋ ਤੇ ਇੱਕ ਤੁਹਾਨੂੰ % ਨਹੀਂ ਲੱਗੇਗਾ ਚੇਂਜ ਹੋਇਆ। ਅੱਲਾ ਮਾਫੀ। ਕੋਈ ਉਸਤਾਦ ਜੀ ਅੱਲਾ ਦਾ ਸ਼ੁਕਰ ਹੋਇਆ ਤੇ ਮੇਰੇ ਲਈ ਨਹੀਂ ਲੈ ਕੇ ਆਏ? ਤੁਹਾਡੇ ਲਈ ਲੈ ਜੀ ਕੇ ਵੱਡੇ ਤੁਸੀਂ ਖਾਂਦੇ ਨਹੀਂ, ਤੁਸੀਂ ਆਪੇ ਕਿਹਾ ਨਾ ਪਹਿਲਾਂ। ਵੱਡੇ ਪਾਵੇ ਤੁਸੀਂ ਖਾਂਦੇ ਨਹੀਂ। ਵੱਡੇ ਪਾਉਂਦੇ ਖਾਂਦੇ ਨਹੀਂ ਸੀ ਤੁਸੀਂ ਤਾਂ। ਵਾਹੋ ਯਾਰ, ਇੱਕ ਤੇ ਇਹ ਬੜਾ ਰੋਲਾ। ਲੇਕਿਨ ਤੁਸੀਂ ਉਸਤਾਦ ਜੀ ਸ਼ੋਰਬਾ ਪੀ ਸਕਦੇ ਹੋ ਸਿਰਫ। ਨਹੀਂ 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 ਉਹ ਸਾਰਾ ਕੁਝ ਉਹਦੇ ਵਿੱਚ ਹੀ ਹੁੰਦਾ ਵਾ। ਤੇ ਮਿੱਠਾ ਖਾ ਲਓ ਸਿਰਫ ਸਾਈਡ ਤੋਂ ਕੱਢ ਕੇ। ਉਸਤਾਦ ਜੀ ਉਹ ਕਹਿੰਦਾ ਛੋਟੇ ਪਾਵੇ 4 ਵਜੇ ਸਵੇਰ ਪਕਣੇ ਆ, ਉਹ ਤੁਹਾਨੂੰ ਪਹੁੰਚ ਜਾਣਗੇ। ਸਵੇਰ 4 ਵਜੇ? ਹਾਂਜੀ ਸਵੇਰ 4 ਵਜੇ ਪਕਾਉਂਦਾ, ਛੋਟੇ ਪਾਏ ਸਵੇਰ ਹੁੰਦੇ, ਰਾਤ ਨੂੰ ਵੱਡੇ ਪਾਏ ਹੁੰਦੇ। ਨਹੀਂ ਯਾਰ, ਮੈਂ ਅੰਮੀ ਨੂੰ ਕਹਿੰਦਾ, ਅੰਮੀ ਮੇਰੀ ਨੂੰ ਇੰਨੇ ਦਿਨ ਹੋ ਗਏ ਬਣਾਏ ਨਹੀਂ, ਇਸੇ ਬਹਾਨੇ ਜ਼ਰਾ ਥੋੜਾ ਫਿਰਨ ਤੁਰਨਗੇ। ਮੈਂ ਅੰਮੀ ਨੂੰ ਕਹਿੰਦਾ, ਅੰਮੀ ਮੈਨੂੰ ਪਾਵੇ ਬਣਾ ਕੇ ਖਵਾ। ਚਲੋ ਖਾਂਦੇ ਉਸਤਾਦ ਜੀ ਜਿਹੜਾ ਮਜ਼ਕ ਵਿੱਚ ਪਾਉਂਦੇ ਸੀਗੇ ਕੀਮਾ ਵਾਲਾ, ਉਹ ਤੇ ਬਣਵਾਓ ਘਰੋਂ। ਉਹ ਛੋਟਾ ਉਹ ਮਰਜ਼ ਨਹੀਂ ਹੋਏ, ਮਗਜ਼। ਉਸਤਾਦ ਜੀ ਉਹ ਤੇ ਬਣਵਾਓ। ਮਜ਼ਕ ਲੇਕਿਨ ਮਜ਼ਕ ਲੇਕਿਨ ਉਹ ਯੂਰੋ ਹੈ ਚੱਲ ਗਈ ਹੈ। ਗੁੱਡ ਹੋ ਗਿਆ ਬਹੁਤ ਅੱਛਾ। ਅੱਛਾ ਤੇ ਮੈਂ ਕਿਹਾ ਅੱਛਾ ਤੇ ਕੋਈ ਗੱਲ, ਕਿਹੜੀ ਲਾਈਟ ਚੱਲੀ ਭਲਾ? ਕਿ ਆ ਚਲਾ ਕੇ ਮੈਨੂੰ ਚੈੱਕ ਕਰਾਈ, ਜਾਂ ਅੰਦਰ ਵਾਲੀ? ਅੰਦਰ ਵਾਲੀ ਤੇ ਲਾਤਾ ਬਲਬ ਚੱਲ ਗਈ, ਤੇ ਜਿਹੜੀ ਆ ਜਿਹੜੀ ਸੀ ਲਿਆ ਫੜ ਕੇ ਇੱਥੇ ਸੋਚ ਲਾ ਲੈਣੇ ਆਪਾਂ, ਲਿਆ ਫੜ ਕੇ ਤਾਰ ਲਿਆ ਨਾਲ। ਤੇ ਉਹ ਯੂਰੋ ਮੈਂ ਪਾਇਨੋ ਜਿਹੜੀ ਆਪਾਂ ਨੇ ਲੈਗਜ਼ਾ, ਅਲੈਕਸਾ ਹਾਂ ਉਹਦੀਆਂ ਮੈਂ ਲਾਈਟਾਂ ਲੈ ਕੇ ਆਇਆ ਸੀ, ਕਿ ਜਿਹੜੀਆਂ ਲੈਗਜ਼ਾ ਲਾਈਟ ਆਫ, ਉਹ ਮੈਂ ਲੈ ਕੇ ਆਇਆ ਸੀ। ਮੈਨੂੰ ਕਿਹਾ ਮੈਨੂੰ ਜ਼ਰਾ ਚਲਾ ਕੇ ਤੇ ਦਿਖਾ। ਉਹ ਹੈਂਗਰ ਸੀ ਬੜਾ ਜ਼ਬਰਦਸਤ। ਅੱਛਾ ਅੱਛਾ ਵਾਹ ਵਾਹ ਕੀ ਬਾਤ ਜ਼ਰਾ ਵੇਖੀ ਆ ਰਾਣਾ, ਬੜਾ ਮਜ਼ਾ, ਬਿਜਲੀ ਵਾਲਾ ਕਰੈਕਟਰ ਬਹੁਤ ਨੈਸ਼, ਉਹਨੂੰ ਪਤਾ ਹੀ ਨਹੀਂ ਚੱਲ ਗਈ ਲਾਈਟ, ਉਹਨੂੰ ਨਹੀਂ ਪਤਾ ਵੀ ਪ੍ਰੋਗਰਾਮ ਰਿਕਾਰਡ ਆ ਵੇਖਣਾ। ਕਾਲੂ ਨੂੰ ਬੜਾ ਜੁੜਦਾ ਵਾ। ਆ ਜਾ ਰਾਣਾ, ਆ ਜਾ। ਉਹ ਯਾਰ ਇੱਕ ਮਿੰਟ ਸ਼ੋਅ ਉਹਨੇ ਬੰਦ ਕਰਾਤੇ ਕੈਮਰੇ, ਬੰਦ ਕਰਾਤੇ। ਇੱਧਰ ਆ ਰਾਣਾ। ਬਹਿਓ ਬਹਿਓ, ਆਹ ਲੀਡ ਲਾ ਦੇ। ਇੱਥੇ ਬੈਠੋ ਲਾ ਦੇ। ਲੀਡ ਕਾ ਤੋਂ ਲਾ ਦਿਓ ਲੈਟ ਦੀ। ਆਹੋ ਲੀਡ ਦੇ ਯਾਰ ਇੱਕ, ਕੋਈ ਨਹੀਂ ਇੱਕ ਬੰਦ ਕਰ ਦੇ, ਖੈਰ ਆ ਕੁਛ ਨਹੀਂ। ਜਾਂ ਹੋਰ ਲਿਆ ਦੇ ਕੋਈ ਹੋਰ ਲਿਓ। ਰਾਣਾ ਥੋੜਾ ਟਾਈਟ ਕਰਦੇ ਯਾਰ, ਲੂਜ਼ ਹੋ ਗਏ ਇੰਜ ਕਰਕੇ। ਜਿੱਥੇ ਤੁਸੀਂ ਕਹੋਗੇ ਨਾ ਉੱਥੇ ਲਾ ਕੇ ਟਾਈਟ ਕਰ ਦੇਣਾ। ਚਲਾਏ ਤੂੰ ਕਿੰਨੇ? ਦੋ ਹੋਰ ਤੇ ਲਾ, ਚਾਰੇ ਲਾ ਨਾ ਤੂੰ। ਉਸਤਾਦ ਜੀ ਚਾਲ ਤੇ ਏਡਾ ਸੋਹਣਾ ਇਲੈਕਟ੍ਰੀਸ਼ੀਅਨ ਸੀ, ਮੈਨੂੰ ਕਹਿੰਦੇ ਮੈਂ ਉਹਨੂੰ ਲੈ ਕੇ ਆਂਦਾ, ਮਿੰਟ ਲਾਣਾ ਸੀ ਉਹਨੇ। ਓਏ ਆਹੋ ਨੇ ਪੈਸੇ ਰਾਣਾ ਬਹੁਤ ਨੈਸ਼ ਹੈ। ਸਾਜੀ ਇਹ ਦੇਖੋ, ਉਸਤਾਦ ਜੀ ਇਹ ਹੁਣ ਆਡੀਓ ਤੇ ਚੱਲਣਗੀਆਂ? ਨਹੀਂ ਇਹ ਲੈਗਜ਼ਾ ਨਹੀਂ ਤੁਸੀਂ ਕਹੋਗੇ ਉਹਨੂੰ ਤੇ ਚੱਲ ਜਾਣਗੀਆਂ। ਉਸਤਾਦ ਜੀ ਇਹਦੇ ਵਿੱਚ ਹਾਂ, ਲੈਗਜ਼ਾ ਨੂੰ ਕਵਾਂਗਾ ਨਾ ਮੈਂ, ਉਹਦੇ ਨਾਲ ਕਨੈਕਟ ਹੋ ਜਾਣਗੀ। ਇਹਦੇ ਵਿੱਚ ਨਹੀਂ ਲੱਗੇ ਉਰੇ ਆ ਜਿਹੜੇ ਮੈਕ ਜੇ ਆ। ਨਹੀਂ ਯਾਰ ਇਹ ਤੇ ਇਹਦੇ ਨਾਲ ਲੱਗ ਜਾਣਾ ਨਾ, ਇਹਦੇ ਨਾਲ। ਅੱਛਾ। ਜਾਂ ਇਹਨੂੰ ਇੰਜ ਵੀ ਲੱਗ ਸਕਦਾ, ਇਸ ਤਰ੍ਹਾਂ ਦੀਵਾਰ ਤੇ ਇੰਜ ਵੀ ਲੱਗ ਸਕਦਾ, ਇੰਜ ਵੀ ਲੱਗ ਸਕਦਾ, ਸਿੱਧਾ ਕਾਲੂ ਦੀਵਾਰ। ਨੇ ਇੱਕ ਸਸਤੀ ਜਿਹੀ ਲੈਗਜ਼ਾ ਨਹੀਂ ਲੈ ਲਈ, ਉਹ ਨਾ ਫਰਮਾਨੀ। ਇਧਰੋਂ ਨੇ ਥੱਲੇ ਨਿਕਲ, ਉਹ ਮੰਨੇ ਹੀ ਨਹੀਂ ਦੀ ਗੱਲ। ਸਸਤੀ ਜੀ ਲੱਗਦਾ। ਆ ਦੇਖ ਨਾ, ਇੰਜ ਥੱਲੇ ਵੀ ਇੰਜ ਵੀ ਲੱਗ ਸਕਦੀ ਦੀਵਾਰ ਨਾਲ, ਇੰਜ ਤੇ ਇੰਜ ਉੱਤੇ ਛੱਤ ਨਾਲ ਵੀ ਲੱਗ ਸਕਦੀ, ਜਿੱਧਰ ਮਰਜ਼ੀ ਕਰ ਲੈ ਇਹਨੂੰ। ਹੈਂਗਰ ਤੇ ਉਸਤਾਦ ਜੀ ਵੈਸੇ ਦੀਵਾਰ ਨਾਲ ਲੱਗ ਕੇ ਥੱਲੇ ਉੱਪਰ ਮੂਵ ਹੋਵੇ ਮਤਲਬ ਤੇ ਦੀਵਾਰ ਤੇ ਫਲੇਅਰ ਬਣੇਗਾ ਇਹਦਾ। ਇਹ ਕਿਸ ਤਰ੍ਹਾਂ ਇਹ ਚੀਜ਼ ਦੀਵਾਰ ਨਾਲ ਲੱਗ। ਇਧਰ ਆ ਜਾ ਰਾਣਾ।
ਅੱਛਾ ਅੱਛਾ ਹੁਣ ਇਹਦੇ ਤੇ ਉਹ ਕਿੰਨੀਆਂ ਆ ਫੋਨ ਵਾਲੀ ਆ ਕਿ ਦੂਜੀ ਆ? ਇਹ ਸਾਦੀ ਹੈ। ਕਾਲੂ ਰਾਣੇ ਲਈ ਬੋਤਲ ਫੋਨ ਵਾਲੀਆਂ ਕਿੰਨੀਆਂ ਵਾ? ਇਹ ਫੋਨ ਵਾਲੀਆਂ ਵਾ? ਹਾਂਜੀ 4 ਹੀ ਹੋਗਾ 4 ਹੀ ਹੋਗਾ। ਤੂੰ ਚਲਾਈਆਂ ਰੰਗ ਕਿਦਾਂ ਦਾ ਕੀ ਹਿਸਾਬ? ਵਾਈਟ ਸਾਰੀਆਂ ਹੀ? ਹਾਂਜੀ ਨਹੀਂ ਕਲਰ ਆ ਯਾਰ ਆਰਡੀਬੀ ਆਰਬੀਡੀ ਚੇਂਜ ਤੋਂ ਹੁਣਾ ਚੱਲੀ ਡਾਇਰੈਕਟ ਵਾਈਟ ਨਹੀਂ ਉਹ ਚੇਂਜ ਹੋ ਜਾਂਦੀ ਹੈ ਉਹ ਕਲਰ ਚੇਂਜ ਹੋ ਜਾਂਦਾ ਹੈ ਚੇਂਜ ਹੋ ਜਾਂਦਾ ਕਲਰ ਉਹਨੂੰ ਸਮਝ ਨਹੀਂ ਪਾਈ ਚੇਂਜ ਹੋ ਜਾਂਦਾ ਸਮਝ ਕਿਉਂ ਨਹੀਂ ਉਹਨੂੰ? ਨਹੀਂ ਉਸਤਾਦ ਜੀ ਉਹ ਯਾਰ ਉਹਨੇ ਯਾਰ ਕਨੈਕਸ਼ਨ ਕਰ ਦੇਣੇ ਆ ਅਗਲੇ ਪੰਗੇ ਜਿਹੜੇ ਐਪ ਮੋਬਾਈਲ ਉਹ ਤੁਸੀਂ ਨਹੀਂ ਉਹ ਇਹਨੇ ਨਹੀਂ ਕਰਨੇ। ਨਹੀਂ ਸਾਜੀ ਉਸਤਾਦ ਜੀ ਜਿਹੜਾ ਇਲੈਕਟ੍ਰੀਸ਼ੀਅਨ ਨਾ ਦੇ ਯਾਰ ਸਾਰੀਆਂ ਤੁਹਾਡੇ ਕੋਲ 500 ਆ ਜਿਹੜੀ ਮੋਬਾਈਲ ਵਾਲੀਆਂ ਦੇ ਸਾਜੀ ਰਾਣੇ ਨੂੰ ਸਿਰਫ ਨਾ ਪੀਲੇ ਬਲਬਾਂ ਦਾ ਪਤਾ ਵਾ ਟੂਬ ਦੀ ਚੋਕ ਸੜ ਗਈ ਟੈਸਟਰ ਉਹ ਬਸ ਇਹ ਜ਼ਿਆਦਾ ਨਹੀਂ ਸਟਾਰਟਰ ਸਹੀ ਕਰਕੇ ਲਾ ਮੈਂ ਤਾਂ ਯਾਰ ਇੰਨਾ ਗਈ ਹੈ ਮੈਂ ਹਰਾਣੇ ਦਾ ਸਿਰਫ ਇਸ ਚੀਜ਼ ਤੇ ਹੈਰਾਨ ਆ ਇਹਦੀ ਜਿਹੜੀ ਪੌਣੀ ਲਾਉਣੀ ਹੈ ਨਾ ਕਸਮ ਉਹ ਸ਼ੇਖਾਂ ਵਾਲੀ ਹੈ। ਮੈਂ ਬਹੁਤ ਰਾਜ਼ੀ ਹਾਂ ਤੋਂ ਇਸ ਗੱਲੋਂ। ਮੈਂ ਦੇਖਿਆ ਯਾਰ ਦੇਖ ਮੇਰੀ ਗੱਲ ਸੁਣੋ ਰਾਣਾ ਸਾਹਿਬ ਪੈਸੇ ਤੇ ਤੂੰ ਉਨਾ ਹੀ ਕਮਾ ਪੁਰਾਣੇ ਕੱਪੜੇ ਪਾ ਲਾ ਨਵੇਂ ਪਾ ਲਾ ਪਰ ਤੂੰ ਪੈਸੇ ਤੈਨੂੰ ਰੱਬ ਦੇ ਰਿਹਾ ਰਿਜ਼ਕ ਤੂੰ ਆਪਣੇ ਤੇ ਲਾ ਰਿਹਾ ਨਾ ਆਉਂਦਾ ਬੰਦਾ ਨਵੇਂ ਕੱਪੜੇ ਬਗੈਰ ਮਿੱਟੀ ਤੋਂ ਹੁਣ ਇੱਥੇ ਮੈਂ ਬਿਜਲੀ ਵਾਲਾ ਕੋਈ ਇੱਥੋਂ ਬੁਲਾਵਾਂ ਉਹਦੇ ਹੱਥ ਮੂੰਹ ਤੂੰ ਕਹਣਾ ਯਾਰ ਤਦ ਮੈਂ ਤੈਨੂੰ ਕਹਿੰਦਾ ਯਾਰ ਤੂੰ ਮੈਨੂੰ ਲੱਗਦਾ ਹੀ ਨਹੀਂ ਬਿਜਲੀ ਵਾਲਾ ਮਕੈਨਿਕ ਕਸਮ ਹੈ ਬਈ ਇਹ ਕੀ ਤੈਨੂੰ ਕੋਈ ਅੱਬੂ ਵੱਲੋਂ ਕੋਈ ਤੁਹਾਡੇ ਨਹੀਂ ਅਰੇ ਜੇ ਦੰਦ ਕੱਢਣ ਵਾਲੀ ਕਿਹੜੀ ਗੱਲ ਆ ਵਾਲਾ ਦੰਦ ਹੀ ਹੁੰਦਾ ਨਾ ਬੰਦੇ ਦੇ ਕਿ ਮਾਂ ਪਿਓ ਨੇ ਤਰਬੀਅਤ ਅੱਛੀ ਕੀਤੀ ਕਿ ਪੁੱਤਰ ਬਣ ਠਾਣੇ ਨਹੀਂ ਆਪਣੀ ਮਰਜ਼ੀ ਤੇਰੇ ਅੱਬੂ ਹੈਗੇ ਨੇ ਕਿਦੋਂ ਕਿੰਨੀ ਦੇਰ ਹੋ ਗਈ 5 ਸਾਲ ਤੇਰੇ ਅੱਬੂ ਇਦਾਂ ਹੀ ਕੱਪੜੇ ਛਪੜੇ ਐ ਸੂਟਡ ਬੂਟਡ ਹਾਂ ਵੇਖਿਆ ਮੈਂ ਉਹੀ ਕਹਿ ਰਿਹਾ ਨਾ ਕੋਈ ਗੱਲ ਹੁੰਦੀ ਹੈ ਤੇ ਹਾਲਾਂਕਿ ਮਿਸਤਰੀ ਆ 8-8000 9-9000 ਦੀ ਰੋਜ਼ ਦਿਹਾੜੀ ਲਾਉਂਦੇ ਆ ਬਿਲਕੁਲ ਤੇ ਜੁੱਤੀ ਅੱਲਾ ਮਾਫੀ ਦੇਵੇ ਬੰਦਾ ਕਹਿੰਦਾ ਐਵੇਂ ਰਾਣਾ ਹੁੰਦਾ ਮੈਂ ਇਸ ਤੋਂ ਨੂੰ ਬੁਲਾਉਣਾ ਮੈਨੂੰ ਨਹੀਂ ਵੀ ਕੰਮ ਹੁੰਦਾ ਮੈਂ ਬੁਲਾ ਲੈਣਾ ਸਾਈ ਤੁਹਾਨੂੰ ਲੱਗਦਾ ਇਹਨਾਂ ਮੁਹੱਬਤ ਪੈ ਗਈ ਤੁਹਾਡੀ ਮੈਨੂੰ ਰਾਣਾ ਵੈਸੇ ਹੀ ਬਸ ਚੰਗਾ ਲੱਗਣ ਲੱਗ ਪਿਆ ਪਿਆਰ ਕਹਿੰਦਾ ਮੈਂ ਪਾਉਣਾ ਲਿਆ ਯਾਰ ਇਹ ਕਿੱਥੇ ਲਾਉਣਾ ਈ? ਉਹ ਲੈਣਗੇ ਰਾਣਾ ਇਹ ਸੜ ਗਈਆਂ ਨਾ ਤੇ ਤੇਰੇ ਨਸੀਬ ਸੜਨੇ ਨਾਲ ਆਹੋ ਮੇਰਾ ਫੈਕਟਰੀ ਫੈਲੋ ਆ ਆਹੋ ਨਹੀਂ ਰਾਣੇ ਦੇ ਸ਼ੂਜ਼ ਚੈੱਕ ਕਰ ਬਿਜਲੀ ਦੇ ਮਕੈਨਿਕ ਦੇ ਸ਼ੂਜ਼ ਹੀ ਨਹੀਂ ਹੁੰਦੇ ਅੱਛਾ ਸਾਜੀ ਉਹਦੇ ਅੰਦਰ ਉਹ ਆ ਕਰੰਟ ਰੈਜ਼ਿਸਟੈਂਸ ਵਾਲਾ ਸਿਸਟਮ ਹਾਂ ਮੈਂ ਉਹੀ ਕਹਿ ਰਿਹਾ ਨਾ ਕਿ ਉਹਦਾ ਚੈੱਕ ਕਰ ਸਿਸਟਮ ਅਰਥ ਨਹੀਂ ਪਏਗਾ ਹੁਣ ਆ ਦੇਖ ਆ ਮਿਕ ਟਾਈਮ ਮੌਕਰ ਟਾਈਮ ਮੇਰਾ ਮਾਲਰ ਟੈਂਕ ਮਾਰਿਆ ਉਹਦੀ ਪੈਂਟ ਤੇ ਬੂਟ ਚੈੱਕ ਕਰ ਤੇ ਉਹ ਨਾਲ ਇੱਕ ਬਿਜਲੀ ਵਾਲਾ ਉਹਦੀ ਚੈੱਕ ਕਰ ਇਹਨੂੰ ਸ਼ਰਮ ਚਾਹੀਦੀ ਡੁੱਬ ਕੇ ਮਰ ਜਾਣਾ ਚਾਹੀਦਾ ਕਿੱਦਾਂ ਤਾਰਾ ਫੜਾ ਤੈਨੂੰ ਕਹਿੰਦਾ 11 ਵੋਲਟ ਫੜਾਤੀ ਮੈਂ ਸੈੱਟ ਕਰਕੇ ਦਿਖਾ ਯਾਰ ਇੱਧਰ ਲਿਆਣਾ ਰਾਣਾ ਇੱਥੇ ਰਾਣਾ ਨੂੰ ਸੋਚੀ ਦਾ ਲੱਗਦਾ ਤਾਰ ਨੂੰ ਤੂੰ ਨਕਾਤੀ ਕਰਾਉਂਦੇ ਆ ਮੇਰੀ ਵੀ ਆ ਉਹ ਹਿਸਾਬ ਦਾ ਹੀ ਕਾਰੀਗਰ ਅੱਧ ਪਚੱਦਾ ਹੀ ਕਰਦਾ ਉਹ ਰਾਣਾ ਉਹ ਭਾਈ ਤੁਸੀਂ ਕੀਤਾ ਯਾਰ ਉਹ ਰਾਣਾ ਉਹਨੇ ਖਿੱਚਿਆ ਫੋਟੋ ਉੱਥੋਂ ਖਿੱਚਦੇ ਆਨੇ ਤੁਸੀਂ ਪਿੱਛੋਂ ਯਾਰ ਘਰੇਲੂ ਕਹਿੰਦਾ ਜਿਹੜਾ ਤੁਹਾਡਾ ਘਰੇਲੂ ਇਲੈਕਟ੍ਰੀਸ਼ੀਅਨ ਆ ਉਹਨੇ ਖਿੱਚਿਆ ਇਧਰ ਆਉਣਾ ਇਧਰ ਆਇਓ ਇੱਥੇ ਰਾਣਾ ਇੱਥੇ ਉਹ ਤੇਰੀ ਆ ਰੰਗ ਬਰੰਗੀਆਂ ਚੱਲੀਆਂ ਆ ਹੁਣੀ ਇੱਥੇ ਆ ਜਾਣਾ ਇੱਥੇ ਆ ਜਾ ਬਹਿ ਜਾ ਲੇਕਿਨ ਪਰੇ ਥੋੜਾ ਜਿਹਾ ਤਾਰਾਂ ਛੱਡ ਕੇ ਬਈ ਮੇਰੇ ਨਾਲ ਕੋਈ ਨਹੀਂ ਗੱਲ ਨੂੰ ਕਹਿੰਦਾ ਬਾਲਾ ਪਾਣੀ ਰਾਣਾ ਛੱਡ ਕੇ ਦੁਬਾਰਾ ਲਾ ਤੋੜ ਕੇ ਦੁਬਾਰਾ ਲਾ ਹੋਰ ਚੇਂਜ ਹੋਈ ਕਰਾਉਣ ਨੂੰ ਕਹਾਂਗੇ ਬਾਲਾ ਵੜ ਲਾ ਆਹਾ ਇਹ ਬੜਾ ਅੱਛਾ ਇਲੈਕਟ੍ਰੀਸ਼ੀਅਨ ਉਸਤਾਦ ਜੀ 13 ਸਾਲ ਟਰਾਂਸਫਾਰਮਰ ਦਾ ਤੇਲ ਪੀਤਾ ਹਾਂ ਯਾਰ ਕੀ ਬਾਤ ਸਪੌਟਲਾਈਟ ਹੈ ਯਾਰ ਉਹਦੀ ਵਾਈਟ ਕਿੱਡੀ ਮਜ਼ੇ ਦੀ ਲਾਈਟ ਵਾਈਟ ਜਿਹੜੀ ਹੁੰਦੀ ਹੈ ਅੱਛਾ ਰਾਣਾ ਸਾਹਿਬ ਕਿੰਨੇ ਕੁ ਦੀ ਹੋਏਗੀ ਤਕਰੀਬਨ ਅੰਦਾਜ਼ਨ ਸਹੀ ਦੱਸੀ ਮੇਰਾ ਵੀ ਆਈਕੀਆ ਤੋਂ ਲਈ ਮੈਂ ਆਈ ਕੀ ਅੰਦਾਜ਼ਨ ਆਈਕੀਆ ਤੋਂ ਲਈ ਹੈ। ਕੋਈ ਰੇਟ ਨਹੀਂ ਅੰਦਾਜ਼ਨ ਹੁੰਦਾ ਨਾ ਇੱਕ ਗੈਸ ਲਾਓ ਕਿੰਨੇ ਕੁ ਦੀ ਹੋ ਸਕਦੀ ਹੈ ਹੋਏਗੀ 10,000 ਇਹ ਕਹਿੰਦੇ 1.5 ਲੱਖ ਰੁਪਏ ਦੀਆਂ ਨਹੀਂ ਹੈ ਮੈਂ ਨਹੀਂ ਕਿਹਾ ਰਾਣਾ ਪਹਿਲੇ ਪੁੱਛ ਲੈ ਮੈਨੂੰ ਮੈਂ ਕਿਹਾ ਵਾ 10000 ਤੋਂ ਕਹਿਣ ਦੇ ਉਹ ਕਹਿਣ ਦੇ ਉਹ ਕਹਿੰਦੇ ਆ ਮੈਂ ਨਹੀਂ ਕਿਹਾ ਅੱਛੀ 10000 ਤੋਂ ਸਿੱਧਾ ਹੀ ਕਹਿੰਦਾ 1.5 ਲੱਖ ਦੀ ਹੋ ਸਕਦੀ ਕਹਿੰਦਾ ਜਨਾਬ ਹੋਈ ਕਹਿ ਰਹੇ ਮੈਂ ਹੋ ਸਕਦਾ ਜਨਾਬ 2 ਲੱਖ ਦੀ ਵੀ ਕਹਿੰਦੇ ਨਹੀਂ ਨਹੀਂ ਰਾਣਾ ਫੈਂਸੀ ਚੀਜ਼ ਆ ਯਾਰ ਇੱਥੋਂ ਪਹਿਲੇ ਤਾਂ ਲੱਭਦੀ ਨਹੀਂ ਇਦਾਂ ਦੀ ਲੈਟ ਦੀ ਅੱਖ ਦੇਖ ਕੇ ਦੱਸ ਦੇਗਾ ਕਿ ਕਿੰਨੇ ਦੀ ਹੈ ਇੰਟਰਨੈਸ਼ਨਲ ਰਾਣਾ ਕੀ ਆਪਰੇਸ਼ਨ ਥੀਏਟਰ ਬਣਾਤਾ ਤੂੰ ਰੰਗ ਬਦਲ ਲਾ ਹੁਣ ਦੁਬਾਰਾ ਲਾ ਕੇ ਦਰ ਯਾਰ ਇਹ ਬਹੁਤ ਮਜ਼ਾ ਆ ਯਾਰ ਉਸਤਾਦ ਜੀ ਕੀ ਬਾਤ ਹੈ ਲੇਕਿਨ ਬਾਅਦ ਚ ਲਾ ਇਹ ਬਹੁਤ ਆ। ਬਸ ਠੀਕ ਹੈ ਰਾਣਾ ਦੇ ਕੇ ਸੋਚ ਲਾ ਦੇ ਯਾਰ ਸੋਚ ਹੈਗਾ ਕੋਈ ਸ਼ੂਦ ਉਹ ਹੈ ਬਿਜਲੀ ਜਿਹੜਾ ਤੂੰ ਆ ਮਮਾ ਤੁਹਾਨੂੰ ਲਗਾਨ ਲੈ ਕੇ ਆਇਆ ਨਾ ਨਹੀਂ ਰਾਣਾ ਨਾ ਸੁੱਟ ਦੇ ਯਾਰ ਯਾਰ ਤੇਰਾ ਇਹਦਾ ਕਿੱਥੇ ਤੇਰਾ ਤਲਕ ਬਣਿਆ ਰਾਣਾ ਇਹਦੇ ਨਾਲ ਉਹ ਇਕੱਠੇ ਕੰਮ ਕਰਦੇ ਆ ਸਾਜੀ ਅਸੀਂ ਕਰਦੇ ਰਹੇ ਇਕੱਠੇ ਬਿਜਲੀ ਬਸ ਠੀਕ ਤੈਨੂੰ ਤਾਰ ਲੰਮੀ ਨਹੀਂ ਲੱਭੀ ਕੋਈ ਇਹਦੇ ਵੀ ਉੱਥੋਂ ਜੋੜ ਲਾ ਦੇਣਾ ਟੁੱਟਾ ਪਿਆ ਇੱਕ ਹੋਰ ਬਸ ਉਹਨੂੰ ਜੋੜ ਲਾ ਕੇ ਟੇਪ ਕਰ ਦੇ ਤੇ ਮੈਂ ਇਹਨੂੰ ਨਾ ਫਿਰ ਰਾਤ ਨੂੰ ਇਹਦੇ ਮੋਬਾਈਲ ਕਨੈਕਟ ਕਰਕੇ ਦੇਖਦਾ ਵਾਂ ਇਹ ਕੀ ਹਿਸਾਬ ਆ ਫਿਰ ਤੈਨੂੰ ਮੈਂ ਫੋਨ ਕਰੂੰਗਾ ਫਿਰ ਜਿੱਥੇ ਫਿੱਟ ਕਰਨੀ ਆਹ ਫਿੱਟ ਹੋਣੀ ਨਾ ਹਾਂਜੀ ਸਟੈਂਡ ਦਾ ਹੈਗਾ ਵਿੱਚ ਇਹਦੇ ਰਾਣਾ ਜੀ ਰਾਤ ਨੂੰ ਫੋਨ ਆਵੇ ਇੱਥੇ ਆਉਣ ਦਾ ਰਿਸਕ ਨਹੀਂ ਲੈਣਾ ਕੋਈ ਨਹੀਂ ਰਾਤ ਨੂੰ ਵੀ ਆ ਜਾਵਾਂਗੇ ਉਹ ਯਾਰ ਰਾਣੇ ਦਾ ਸਾਡੀ ਟੈਨਸ਼ਨ ਲੈਣੀ ਉਹ ਰਾਣਾ ਉਹ ਪੱਤਰੀਆਂ ਪੁੱਤਰੀਆਂ ਸਾਰਾ ਵਿੱਚ ਆ ਓ ਹੋ ਨਿਜ਼ਾਮ
ਅੱਛਾ ਇਹਨੇ ਇੰਜ ਕਰਕੇ ਤੇ ਇਹਨੇ ਇੰਜ ਹੋ ਜਾਣਾ। ਤਾਂ ਜੀ 10 ਮਿੰਟ ਹੋ ਗਏ ਮਿੱਠਾ ਨਹੀਂ ਆਇਆ। ਡੱਬੀ 'ਚ ਪਾ ਦੇ। ਨਹੀਂ 10 ਮਿੰਟ ਹੋ ਗਏ 10 ਮਿੰਟ। ਆ ਰਹੇ ਹੁਣ ਉਸਤਾਦ ਜੀ ਵੇਖ ਲਓ ਫਿਰ ਹੈ। ਬਸ ਠੀਕ ਕਰਾਣੇ ਤੇ ਜੋੜ ਲਾ ਦੇ ਬਸ। ਅੰਦਰ ਕਿਹੜਾ ਬਲਬ ਲਾਇਆ ਜੀ? ਉਹ ਕਿਚਨ ਚ ਲਾ ਕੇ ਦਿੱਤਾ ਉਹਨਾਂ ਨੇ। ਬਸ ਠੀਕ। ਉਹ ਵੱਡਾ ਜਿਹਾ ਤਾਂ ਨਹੀਂ ਲਾਤਾ? ਬਸ ਠੀਕ ਹੋ। ਰਾਣਾ ਮੇਨ ਸੋਚ ਨੂੰ ਹੱਥ ਚੂੜੀ ਵਾਲਾ ਲਾਇਆ ਹੋਲਡਰ ਕੇ ਪੈਨ ਵਾਲਾ? ਬਸ ਠੀਕ। ਲਓ ਵੇਖੋ ਉਹ ਵੇਖ ਲਓ ਸਾਈ ਕਹਿੰਦਾ 200 ਰੁਪਏ ਦਾ ਪੱਤਾ ਇਹ ਕਹਿੰਦੇ 43,000 ਰੁਪਏ ਦੀ ਲੈਟ। ਰਾਣਾ ਉਹ ਕਾਲੀ ਮਿੱਠਾ ਦਾਲ ਆ ਗਿਆ ਉਸਤਾਦ ਜੀ ਮੈਨੂੰ ਭੇਜੋ। ਬੁਲਾ, ਉਹਨਾਂ ਨੂੰ ਭੇਜ ਦਿਓ। ਦਿੱਤੀ ਸੀ ਮੈਂ। ਯਾਰ ਨਾਜ਼ਰੀਨ ਸੌਰੀ ਯਾਰ ਬਦੋ ਸਾਰਾ ਕੁਝ ਨਾਲ ਆ ਤੇ ਫਿਰ ਇਹ ਵੀ ਨਾਲ ਹੀ ਤੁਸੀਂ ਹੋ। ਫਿਰ ਹੁਣ ਕੀ ਕਰੀਏ ਅਸੀਂ? ਕਰੋ ਮਿੱਠਾ ਆਇਆ। ਆਮ ਇਲੈਕਟ੍ਰੀਸ਼ੀਅਨ ਨਹੀਂ ਹੈ। ਇੱਧਰ ਆ ਨਹੀਂ ਰਾਣਾ ਬੜਾ ਪਿਆਰਾ ਵਾਲਾ ਜੀ ਔਰ ਮਜ਼ੇਦਾਰ ਆਇਆ ਜੀ ਆ। ਆਇਆ। ਖੱਪ ਕਾਦੀ ਪਾ ਉਰੇ ਆ। ਹਲ ਅਸਲਾਮ ਅਲੈਕੁਮ ਉਸਤਾਦ ਜੀ। ਮਿੱਠਾ ਜੀ ਹਾਂਜੀ ਮੁਤਮਿਨ ਹੋ ਕੇ ਬਹਿ ਗਏ ਆ ਉੱਥੇ ਬਹਿ ਜਾਓ। ਹੈ ਤੂੰ ਤੂੰ ਕਿਹਨੂੰ ਜ਼ਲੀਲ ਕਰਾ ਕੇ ਆ ਗਏ ਆ? ਜੀ ਤੇਰਾ ਤਾਂ ਕੰਮ ਬਣਦਾ ਸੀ ਡੁੱਬ ਕੇ ਮਰ ਜਾਂਦਾ ਆਂਦਾ ਹੀ ਨਹੀਂ ਪਤਾ ਹੀ ਨਹੀਂ ਲੱਗਿਆ। ਟੋਟਲ ਵੇਲੇ ਮੈਨੇਜਰ ਉਰੇ ਆ ਮੇਰਾ ਭਾਈ ਕਿਤੇ 500-700 ਜੇਬ ਚ ਪਾ ਕੇ ਜਾਇਆ ਕਰ। ਤੂੰ ਕਿਸੇ ਦੀ ਗੱਲ ਪਤਾ ਬਸ। ਕਿਸੇ ਦੀ ਗੱਲ ਸੁਣੀ। ਇੱਕ ਮਿੰਟ ਯਾਰ, ਇੱਕ ਮਿੰਟ ਠਹਿਰ ਜਾਓ। ਡੁੱਬ ਕੇ ਮਰ ਜਾ। ਇੱਕ ਮਿੰਟ ਠਹਿਰ ਜਾਓ। ਸਾਹਮਣੇ ਆ ਗਏ ਆ ਤੂੰ ਮੇਰੇ। ਇੱਕ ਮਿੰਟ ਠਹਿਰ ਜਾਓ ਭਾਜੀ। ਤੁਸੀਂ ਸਿਰਫ ਮੈਨੂੰ ਪਹਿਲੇ ਹਾਂ ਨਾ 'ਚ ਜਵਾਬ ਦੇਣਾ ਵਾ। ਡਿਟੇਲ ਬਾਅਦ 'ਚ ਗੱਲ ਕਰਾਂਗੇ। ਜਦੋਂ ਤੁਸੀਂ ਇੱਥੋਂ ਪਾਵੇ ਖਾਣ ਗਏ ਹੋ ਤੁਸੀਂ ਉੱਥੇ ਇਹ ਗੱਲ ਕਹੀ ਸੀ ਕਿ ਜੀ ਅਗਰ ਸਾਰਿਆਂ ਨੂੰ ਪਾਵੇ ਪਸੰਦ ਆ ਗਏ ਪੈਸੇ ਮੈਂ ਦਿਆਂਗਾ। ਹਾਂਜੀ ਓਕੇ। ਉਹ ਪਾਵੇਂ ਵਾਲਾ ਤੁਹਾਡੇ ਸਾਰਿਆਂ ਚੋਂ ਕਿਹਦਾ ਤਲਕ ਹੈ? ਤਲਕ ਤੋਂ ਮਰਾਦ ਹੈ ਵੀ ਕਿਹਨੇ ਨਿਸ਼ਾਨਦੇਹੀ ਕੀਤੀ ਸੀ ਕਿ ਉੱਥੋਂ ਪਾਵੇ ਖਾ ਗਈ ਹੈ? ਫੈਸਲ ਸਾਹਿਬ। ਹਾਂ ਇਹਨੇ ਕੱਲ ਸ਼ੋਅ 'ਚ ਮੈਨੂੰ ਵੀ ਕਿਹਾ ਸੀ ਹਾਂਜੀ। ਕਿ ਤੁਹਾਨੂੰ ਪਾਵੇ ਖਵਾਉਣੇ ਕਿ ਉੱਥੇ ਤੁਸੀਂ ਚਲੇ ਗਏ ਅੱਜ। ਜੀ ਹਾਂਜੀ ਠੀਕ ਹੈ, ਇਹ ਲੈ ਕੇ ਗਿਆ। ਤੁਸੀਂ ਇਹ ਗੱਲ ਕਿਉਂ ਕਹੀ ਕਿ ਜੇ ਸਾਰਿਆਂ ਨੂੰ ਪਸੰਦ ਆ ਗਏ ਤੇ ਮੈਂ ਖਵਾਵਾਂਗਾ? ਇਹਦੇ ਵਜ੍ਹਾ ਉਸਤਾਦ ਜੀ ਪਸੰਦ ਆ ਵੀ ਜਾਂਦੇ। ਮੈਂ ਤੇ ਭਲਾ ਕੀ ਕਿਹਾ ਸੀ ਮੈਂ ਕਿਹਾ ਹੱਦ ਤੋਂ ਹੱਦ ਦਾ 2200 ਰੁਪਏ ਬਿੱਲ ਬਣ ਜੂ। ਪਾਵੇ ਉਹ ਨੇ ਕਿਹੜਾ ਵੀ ਚੀਟੇ ਦੇ ਪਾਵੇ ਸੀਗੇ। 8000 ਰੁਪਏ ਬਿੱਲ ਬਣਾ ਕੇ ਰੱਖਿਆ ਸੂਫੀ ਸਾਹਿਬ 7300 ਅੱਛਾ 300 ਤੇ ਬਾਅਦ ਚ ਬਣਿਆ ਨੇ ਜਿਹੜੇ ਮੈਨੂੰ ਬੰਨੇ ਵਾਲੇ ਹੋ। ਇੱਕ ਮਿੰਟ। ਇਹਦਾ ਮਤਲਬ ਇਹ ਹੈ ਕਿ ਤੈਨੂੰ ਇਹ ਤੂੰ ਕਹਿਤਾ ਸੀ ਲੇਕਿਨ ਤੇਰੇ ਜ਼ਿਹਨ 'ਚ ਇਹ ਸੀ ਕਿ ਵੀ 100-200 ਦਾ ਪਿਆਲਾ ਹੋਏਗਾ। ਆਹੋ 200 ਰੁਪਏ ਦਾ ਪਿਆਲਾ ਹੋਏਗਾ। 6-7-8 ਪਿਆਲੇ 16-17-1800 ਦੇ ਹਾਂਜੀ। 2-400 ਦੇ ਨਾਨ ਕੋ 2200-2500 ਬਣ ਜੂ। ਹਾਂਜੀ ਤੇ ਉਹ ਕਿੰਨਾ ਬਣਿਆ? 7800 ਰੁਪਏ ਜੀ। ਚਾਹਾਂ ਵੀ ਸੀ ਨਾ। ਚਾਹਾਂ ਤੇ ਤੁਸੀਂ ਇੰਜ ਪੀਤੀਆਂ ਜਿਵੇਂ ਤੁਸੀਂ ਉਦੋਂ ਟਾਈਮ ਕੱਢਣੇ ਨਾਲੇ ਐਵਰੇਜ ਰੋਟੀ ਖਾਂਦੇ। ਐਵਰੇਜ ਰੋਟੀ ਖਾਂਦੇ ਭਾਈ ਨੇ ਤਾਂ ਦੇਖੋ ਚਾਰੋਂ ਸ਼ਾਨੇ ਸ਼ੁੱਟ ਕਰਤਾ ਉੱਥੇ ਮੈਨੂੰ। ਅਨੇ ਹਾਂਜੀ ਯਾਰ ਵੀ 5.5 ਨਾਲ ਖਾ ਗਿਆ 1.5 ਪਿਆਲਾ ਪੀ ਗਿਆ ਵਾ। ਹਲੇ ਭਲਾ ਕੀ ਕਰੀ ਹਲੇ ਮੈਨੂੰ ਹੋਰ ਕਹਿਣਾ ਭਾਜੀ ਦੀ ਗ੍ਰੇਪ ਨਹੀਂ ਮਿਲਦੀ। ਫੈਸਲਾ ਨੇ ਕਿਤੇ ਆਲ ਫੋਲਿਸ਼ ਕੀਤਾ ਵਾ। ਤੂੰ ਵੀ- ਇਹਨੂੰ ਸਮਝ ਲੈਣਾ ਮਿੱਠਾ ਕਿਹੜਾ ਵਾ ਭਾਈ ਫੈਸਲਾ ਕਿਹੜਾ ਵਾ। ਮੇਰੀ ਗੱਲ ਸੁਣ। ਤੂੰ ਇਹ ਇੰਨੀ ਮਤਲਬ ਤੂੰ ਢਿੱਡ ਚੁੱਕ ਕੇ ਗੱਲ ਕੀਤੀ ਕਿਉਂ? ਔਰ ਕਿਤੇ ਇਹ ਭਾਈ ਨੂੰ ਅਗਰ ਹੋਲਡ ਦਿੱਤਾ ਨਾ ਕੋਈ 4-500 ਦੀ ਜੇਬ ਚ ਪਾਓ ਇਹਨੂੰ ਲੱਗੇ ਪਤਾ ਮੈਂ ਮੈਨੇਜਰ ਵਾਂ। ਇਹ ਸਾਡਾ ਨੂੰ ਵੀ ਮਾਠਾ ਵਾ ਉੱਥੇ ਸਿਰਫ ਡਰੈਸ ਹੋ ਗਈ। ਤੂੰ ਗੱਲ ਕੀਤੀ ਇਹਨੇ ਆਪ ਗੱਲ ਕੀਤੀ ਇਹ ਗਾਂਕਾ ਕੀਤੀ ਮੈਂ ਗਾਂਕਾ ਘਾਟੀ ਆ ਗਾਂਕਾ ਘਾਟੀ। ਤੁਸੀਂ ਕਿਤੇ 500 ਰੁਪਏ ਲਾਇਆ ਵੀ ਕਰੋ ਕਿਤੇ ਕਹਿੰਦੇ ਪ੍ਰੋਡਕਸ਼ਨ ਵੀ ਚੱਲ ਨਹੀਂ ਉਹਨੇ ਕਾਹਦਾ ਲਾਉਣਾ? ਨਹੀਂ ਠਹਿਰ ਇੱਕ ਮਿੰਟ। ਜਦੋਂ ਸੂਫੀ ਨੇ ਮੈਨੂੰ ਇੱਥੋਂ ਫੜਿਆ ਕਿੱਥੇ ਸੀ ਇਹ ਫੁੱਟਪਾਥ ਤੋਂ ਪਾਰ ਖੜਾ ਸੀ। ਨਹੀਂ ਅਸੀਂ ਗੱਡੀ 'ਚ ਬਹਿ ਗਏ ਸੀ ਮਿੱਠਾ। ਫੋਟੋ ਤੋਂ ਪਾਰ ਮੈਨੇਜਰ ਦਾ ਡੇਰਾ। ਸੂਫੀ ਸਾਹਿਬ ਲੈ ਕੇ ਪੜਦੇ ਪਿੱਛੇ ਮੈਨੂੰ। ਅੱਛਾ ਮੇਰੀ ਗੱਲ ਸੁਣੋ। ਜਦੋਂ ਸਾਰੇ ਕਿਹੜੀ ਯਾਰ ਇਹ ਕੀ ਗੱਲ ਨਹੀਂ ਯਾਰ ਭਾਈ ਫੈਸਲ ਤੁਹਾਡਾ ਦੱਸਾ ਜੀ। ਮੈਂ ਉਹਨੂੰ ਇਸ਼ਾਰਾ ਕੀਤਾ ਤੇ ਉਹ ਬਾਤ ਆਇਆ। ਮੇਰੀ ਗੱਲ ਸੁਣ ਇੱਕ ਮਿੰਟ। ਠੀਕ ਹੈ ਉੱਠਣਾ। ਉਸਤਾਦ ਜਾਨੀ ਮੇਰਾ ਕਹਿੰਦਾ ਠੀਕ ਆ ਓਕੇ ਫੈਨ ਫੋਲੋਇੰਗ ਇਹ ਉਹ ਆ ਵੇਖਿਆ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਇਹਨਾਂ ਨੇ ਉੱਥੇ ਵੀ ਉਸਤਾਦ ਜੰਜੀ ਨਹੀਂ ਮੇਰੇ ਮੈਂ ਬਾਅਦ ਚ ਕਿਹਾ ਮੈਂ ਕਿਹਾ ਤੁਸੀਂ ਮੈਂ YouTube ਤੇ ਕੱਢ ਕੇ ਦਿਖਾਇਆ। ਉਹਨੇ ਅੱਧਾ ਸ਼ੋਅ ਦੇਖਿਆ ਲੈ ਟੀ ਟਾਈਮ ਕਹਿੰਦਾ ਆ ਤੂੰ ਆ ਮਾਸ਼ਾਅੱਲਾ ਬੜਾ ਅੱਛਾ ਹੈ ਬੜਾ ਮਜ਼ਾ ਹੈ। ਚਲੋ ਕਹਿੰਦਾ ਇੱਕ ਸੈਟ ਰਹਿ ਗਿਆ ਭਾੜੇ ਤੋਂ ਲੱਗ ਹੋ ਗਿਆ ਜ਼ਿਆਦਾ ਫਿਰ। ਨਹੀਂ ਮੇਰੀ ਗੱਲ ਸੁਣੋ। ਤੁਸੀਂ ਜਦੋਂ ਇਹ ਗੱਲ ਕਹਿਤੀ ਮਿੱਠਾ ਜੀ ਕਿ ਅਗਰ ਸਾਰਿਆਂ ਨੂੰ ਪਸੰਦ ਆਏ ਪੈਸੇ ਮੈਂ ਦਿਆਂਗਾ। ਹਾਂਜੀ ਇਸ ਤੋਂ ਬਾਅਦ ਫਿਰ ਪੈਸੇ ਜਾਂ ਤੇ ਤੁਸੀਂ ਪਹਿਲੇ ਸੂਫੀ ਸਾਹਿਬ ਨੂੰ ਪੁੱਛ ਕੇ ਆਵਾਜ਼ ਦਿੰਦੇ ਕਿ ਸੂਫੀ ਸਾਹਿਬ ਇਹ 6-7 ਬੰਦਿਆਂ ਦੀ ਰੋਟੀ ਅੱਛੇ ਭਰ ਕੇ ਪਾਵੇ ਨਾਨ ਕਿੰਨੇ ਕ ਅੰਦਾਜ਼ਨ? ਉਹਦੇ ਨੂੰ ਕਹਿੰਦਾ ਪੁੱਤਰ ਕੋਈ 6-7 ਹਜ਼ਾਰ ਦੇ ਆ। ਹਾਂਜੀ। ਤੁਸੀਂ ਆਵਾਜ਼ ਨਾ ਦਿੰਦੇ। ਤੁਸੀਂ ਇਹ ਪੁੱਛਣ ਤੋਂ ਬਗੈਰ ਆਵਾਜ਼ ਦੇਤੀ। ਹਾਂਜੀ। ਹੁਣ ਜਦੋਂ ਆਵਾਜ਼ ਦੇਤੀ ਹੈ ਨਾ ਮਿੱਠਾ ਜੀ ਫਿਰ ਹੁਣ ਸੂਫੀ ਨੂੰ ਕੀ ਕਿਹਾ? ਇੱਕ ਤਾਂ ਹੁੰਦਾ ਨਾ ਕਿ ਆਵਾਜ਼ ਦੇ ਕੇ ਮੈਂ ਭੱਜਣ ਵਾਲੇ ਚੋਂ ਨਹੀਂ ਤੇ ਸੂਫੀ ਵੀ ਅੱਗੋਂ ਭੱਜਣ ਨਹੀਂ ਦਿੱਤਾ ਉਹਨੇ। ਸੂਫੀ ਸ਼ਹਜ਼ਾਦਾ ਮਾਂ ਹੈ ਬਜ਼ੁਰਗ ਸੀਗੇ ਲੇਕਿਨ ਪਕੜਾਈ ਬਹੁਤ ਸੋਹਣੀ ਪਾਈ ਉਹਨਾਂ ਨੇ। ਪੰਜਾਬ ਪੂਰਾ ਚੁੱਕਿਆ ਹੋਇਆ ਵਾ। ਕਹਿੰਦਾ ਤੁਸੀਂ ਬਹੁਤ ਅੱਛੇ ਆਰਟਿਸਟ ਹੋ। ਉਹ ਕਹਿੰਦਾ ਪਿੱਛੇ ਆ ਜਾ। ਉਸਤਾਦ ਜੀ ਕਸਮ ਹੈ ਮੇਰਾ ਹਿਆ ਕੀਤਾ ਹੈ। ਬਹੁਤ ਯਾਦ ਕੀਤਾ ਭਾਜੀ ਤੁਸੀਂ ਤੁਹਾਡੇ ਜਾਣ ਤੋਂ ਬਾਅਦ ਉਹਨੇ ਭੋਰਾ ਯਾਦ ਕੀਤਾ। ਤੁਹਾਡੇ ਮੌਜੂਦਾ ਹੁੰਦੇ ਨਾਲ ਕਰ ਲਿਆ। ਅੱਛਾ ਫਿਰ ਪੈਸੇ ਕਿੰਨੇ ਦਿੱਤੇ ਮੈਨੂੰ ਪੂਰੀ ਗੱਲ ਯਾਰ ਆਰਾਮ ਪੈਸੇ ਨਹੀਂ ਦਿੱਤੇ ਉਸਤਾਦ ਜੀ। ਦਿੱਤੇ ਹੀ ਨਹੀਂ। ਇਹਨੇ ਕੋਲੋਂ ਕੰਮ ਕਰਾਇਆ ਲੱਗ ਤੇ ਕੁਰਸੀਆਂ ਰੱਖ ਕੇ ਪਿੱਛੇ ਬਾਹਰ ਪਾਰਕ ਚ ਲਾਈਆਂ ਇਹਨੇ ਬਰਤਨ 7800 ਚ ਇੰਨਾ ਕੁ ਕੰਮ ਨਹੀਂ ਨਹੀਂ। ਬੜੇ ਕੰਮ ਉਹਨੇ ਕੋਈ ਹੋਰ ਵੀ ਕਰਾਇਆ ਕੋ ਕੰਮ। ਸੁਬਹ 6 ਵਜੇ ਫੇਰ ਸੱਦਿਆ ਵਾ। ਅੱਲਾ ਸੂਫੀ ਸਾਹਿਬ ਨੂੰ ਹਜ਼ਾਰ ਕਿੰਨੇ ਵਜੇ? 6 ਵਜੇ ਫੇਰ ਸੱਦਿਆ ਵਾ। ਸਵੇਰੇ 6 ਵਜੇ ਛੋਟੇ ਭਾਵੇਂ ਪੱਕ ਦੇ ਨਾਲ ਪਿਆਲਾ ਪੀ ਵਾਸਤੇ ਲਿਆ ਜੀ ਤੇ ਨਾਲੇ ਆ ਕੇ ਫੇਰ ਕੰਮ ਕਰ ਜੀ। ਸ਼ਨਾਖਤੀ ਕਾਰਡ ਉੱਥੇ ਪਿਆ ਇਹਦਾ। ਹੈ ਸੂਫੀ ਸਾਹਿਬ ਨੇ ਸ਼ਨਾਖਤ ਕਾਰਡ ਕੋਲ ਮੋਬਾਈਲ ਵੀ ਤਾਂ ਸੂਫੀ ਸਾਹਿਬ ਨੂੰ ਇਹ ਨਹੀਂ ਪਤਾ ਵੀ ਪੈਸੇ ਨਾ ਦੇਣ ਵਾਲੀ ਸਜ਼ਾ ਕਿਹੜੀ ਆ ਕਤਲੋਗਾਰ ਵਾਲੀ ਕਿਹੜੀ ਸਜ਼ਾ ਵਾ। ਉਹਨਾਂ ਨੂੰ ਸਾਰਾ ਮਿਕਸ ਜਿਹਾ ਕੰਮ ਚਲੋ ਇਦਾਂ ਕਰੀ ਨਾ ਤੁਸੀਂ ਇੱਕ ਛੋਟਾ ਸਟੈਂਡ ਮਿਲਦਾ ਏਡਾ ਮੋਬਾਈਲ ਦਾ
ਕਿਚਨ ਦੇ ਵਿੱਚ ਸਿੰਕ ਦੇ ਨਾਲ ਰੱਖ ਕੇ ਨਾ ਉੱਥੋਂ ਲਾਈਵ ਆ ਗਏ, ਚਲੋ ਵੀ ਯਾਰ ਸਾਰੇ ਮਿਲ ਕੇ ਜ਼ਰਾ ਮਿਲ ਕੇ ਹਾਂ ਮਿਲ ਕੇ ਇਹ ਕਰ ਲਈ ਤੂੰ, ਕੋਈ ਏਡਾ ਰੌਲਾ ਨਹੀਂ ਹੈ। ਉਹ ਸੂਫੀ ਸਾਹਿਬ ਨੂੰ ਮੈਸੇਜ ਦੇਣਾ ਵਾ, ਉਹਨੂੰ ਕਹਿਣਾ ਤੁਹਾਡੇ 7800 ਦੀ ਸਜ਼ਾ ਦੇਣੀ ਸੀਗੀ, ਜਿਹੜਾ ਉਹਨੇ ਆਵਾਜ਼ ਨਹੀਂ ਸੁਣੀ ਤੇ ਭਰਵਟੇ ਮੰਨੋ, ਉਹ ਕਿਹੜੀ ਗੱਲ ਸੀ? ਇਹਦੀ ਟੈਂਡ ਕਰੋ ਜੀ, ਮੈਂ ਕੀ ਕੀਤਾ ਮਤਲਬ ਮੈਂ ਵਾਢੂਆ ਚੋਕਾ ਫੜਿਆ, ਕਹਿੰਦਾ ਖੋਤੇ ਦਾ ਇੰਤਜ਼ਾਮ ਕਰੋ, ਕਹਿੰਦਾ ਨਹੀਂ ਯਾਰ ਇਹ ਗੱਲ ਗਲਤ ਆ, ਲੇਕਿਨ ਮੈਂ ਹੈਰਾਨ ਆ ਕਿ 7800 ਤੋਂ ਬਗੈਰ ਉਹਨੇ ਸਾਰਿਆਂ ਨੂੰ ਅੱਛਾ ਇਹ ਉੱਥੇ ਫੜਿਆ ਹੈ ਉਹਨਾਂ ਨੇ। ਹਾਂਜੀ ਅਸੀਂ ਅਸੀਂ ਆ ਗਏ ਨਾ। ਤੁਸੀਂ ਇਹ ਦੇਖੋ ਮੈਨੇਜਰ ਨੇ ਪਹਿਲੇ ਲਾਂਗ ਪੱਟੀ ਉੱਥੋਂ। ਯਾਰ ਉਹਨਾਂ ਬੰਦਾ ਸੀ ਨਾ, ਤੂੰ ਕਿਹਾ ਕਿਉਂ ਮਿੱਠਾ ਜੀ ਤੁਸੀਂ ਆਵਾਜ਼ ਕਿਉਂ ਦਿੱਤੀ? ਉਸਤਾਦ ਜੀ ਮੈਂ 1000 2000 1500 ਦੀ ਇਹ ਤੇਰੀ ਸੋਚ ਸੀ ਨਾ, ਇਹ ਤੂੰ ਕਨਫਰਮ ਕਰਕੇ ਆਵਾਜ਼ ਦਿੰਦਾ ਨਾ ਭਾਈ। ਇੰਨੇ ਕੀ ਬਣਨੇ ਸੀਗੇ? ਕਿੱਦਾਂ ਕਿਉਂ? ਇੰਨੇ ਕੀ ਉਹ ਲੈ। ਵੀ 12 ਸਿੰਗਲ ਦੇ ਪਾਵੇ ਸੀ, ਉਹ ਭਾਈ ਪੈ 150 ਗਿਆ। 200 ਦੀ ਦਾਲ ਦੀ ਪਲੇਟ ਆ, ਸਬਜ਼ੀ ਦੀ 200 ਰੁਪਏ ਦੀ ਪਲੇਟ ਆ। ਜਦੋਂ ਭਾਈ ਨੇ ਟ੍ਰਿਪਲ ਕੰਬੋ ਲਾਈ ਆ, ਪੂਰੀ ਬੂਸਟਰ ਲਾ ਕੇ ਰੋਟੀ ਖਾਧੀ ਭਾਈ ਨੇ, ਸਾਜੀ ਨੇ ਕਹਿੰਦਾ ਮੇਰਾ ਮੇਦਾ ਖਰਾਬ ਆ, ਚਵਲ VPN ਲਾ ਖਾ ਗਿਆ 5 ਨਾਲ। ਸਾਜੀ ਤੁਸੀਂ ਕਾਲੂ ਨੂੰ ਖਾਂਦੇ ਦੇਖਦੇ ਇੰਜ ਲੱਗਦਾ ਸੀ ਕਿ ਉਹ ਚੱਲ ਰਹੀ ਮਸ਼ੀਨ ਲੈਂਟਰ ਵਾਲੀ, ਇੰਜ ਆ ਹੱਡੀਆਂ ਦਾ ਕਹਿੰਦਾ ਮੇਰਾ ਮਿਹਦਾ ਖਰਾਬ ਆ, ਰੋਟੀ ਹਜ਼ਮ ਨਹੀਂ ਕਰਦਾ ਤੇ VPN ਲਾ ਕੇ ਖਾ ਗਿਆ। ਨਹੀਂ ਜ਼ਿਆਤੀ ਮੈਨੂੰ ਇਸ ਸਾਰੀ ਸੀ। ਇਹ ਕੀ ਗੱਲ ਹੈ ਯਾਰ? ਸੂਫੀ ਸਾਹਿਬ ਨੇ ਕਿੰਨੀ ਮਿੱਠਾ ਜੀ, ਉਹਨੂੰ ਇਹ ਨਹੀਂ ਪਤਾ ਵੀ ਕਿਹੜੀ ਸਜ਼ਾ ਕਿੱਥੇ ਦੇਣੀ ਹੈ। ਕੀ ਕੀਤਾ ਉਹਨੇ? ਮੈਂ ਸਿਰ ਮੇਰੇ ਕੋਲ ਪੈਸੇ ਨਹੀਂ ਨਿਕਲੇ, ਹਾਂ ਇਹਦੀ ਟੇਡੋ ਕਰ ਦਿਓ, ਇਹ ਕਿਹੜਾ ਕੰਮ ਸੀ? ਯਾਰ ਇਹਨੂੰ ਆਨੇ ਫੜਾ, ਇਹਨੂੰ ਚੁਰਾਹੇ ਤੇ ਟੰਗੋ, ਲੱਗ ਪਤਾ ਜਾਊਗਾ। ਆਰਡਰ ਕੌਣ ਦੇ ਦਿੰਦਾ ਸੀ? ਤੂੰ ਨਹੀਂ ਆਰਡਰ ਦੇ ਦਿੰਦਾ, ਪੰਜ ਆਰਡਰ ਨਾਲ ਭਾਈ ਲਿਆ। ਫੈਸਲਾ ਦਿੱਤਾ, ਆਰਡਰ ਭਾਈ ਸੁਪਰ ਏਸ਼ੀਆ ਦੇ ਸੁਪਰ ਸੀਗੀਰੋ ਪਾਕੋ ਏਸ਼ੀਆ ਦੇ ਜਿਹੜੇ ਪਾਵੇ ਇਦਾਂ ਦਾ ਟੱਕਰ ਨਹੀਂ ਹੈਗੇ। ਉਹੀ ਸੀ ਉਹੀ ਸੀਗੇ ਸਾਹਿਬ ਜੀ। 80,000 ਬਿੱਲ ਬਣ ਗਿਆ ਯਾਰ। ਏਸ਼ੀਆ ਦੇ ਵਾਕਈ ਓ ਬਿਹਤਰੀਨ ਯਾਰ ਅੱਲਾ ਦੇ ਬੰਦੇ, ਕਿੰਨੇ ਬੰਦੇ ਗਏ ਤੁਸੀਂ? ਉੱਥੇ ਵੱਡੀ ਰੇਟ ਲਿਸਟ 7 ਲੋਕ ਤੁਸੀਂ ਗਏ ਹੋ ਤੇ 8000 ਬਿੱਲ ਬਣਿਆ, ਤੂੰ ਪਾਗਲ ਆ? ਹੋਰ ਕੀ ਕਰਨ ਤੈਨੂੰ? ਹੋਰ ਕੀ? 7 ਬੰਦੇ ਵੱਡੇ ਪਾਵੇ, ਨਾਨ, ਚਾਵਾਂ, ਠਹਿਰ ਜੋ 7 ਬੰਦਿਆਂ ਦਾ ਕਿੰਨਾ ਬਣਿਆ? 1200 ਇੱਕ ਬੰਦੇ ਦੀ। ਉਹ 200 ਰੁਪਏ ਦੀ ਸਬਜ਼ੀ ਦੀ ਪਲੇਟ ਆ, 50 ਦੀਆਂ ਰੋਟੀਆਂ, ਜੇ ਨਾਲ ਇੱਕ ਬੋਤਲ ਉੱਤੋਂ ਪੀ ਲਓ ਤੇ 300 ਰੁਪਇਆ ਬਣ ਜਾਂਦਾ ਵਾ। ਜ਼ਿਆਦਾ ਸਾਡੀ 350 350 ਤੇ ਤੂੰ ਪਾਵੇ ਖਾਣ ਗਿਆ ਵਾ। ਉੱਥੇ ਉਸਤਾਦ ਜੀ ਰੇਟ ਲਿਸਟ ਵੱਡੀ ਛੱਡਦੇ। ਹੈਗੀ ਹੈ ਕਿ 600 ਦਾ ਇੱਕ ਪਿਆਲਾ, Double ਮਗਜ਼ ਪਾ ਕੇ ਇੰਨਾ, ਨਲੀ ਪਾ ਕੇ ਇੰਨਾ, ਉਹ ਸਾਰਾ ਲਿਖਿਆ। ਤੇ ਤੁਸੀਂ ਉਹ ਆਰਡਰ ਦਿੱਤੇ ਫੁੱਲ, ਚਾਵਲ ਦਾ ਆ ਕਿਸੇ ਵੀ ਨੇ ਪਾ ਦੇ, ਆ ਵੀ ਪਾ ਦੇ। ਚਾਹਵਾਂ ਦਾ ਕਿਸੇ ਨੇ ਨਹੀਂ ਕਿਹਾ, ਸਾਡੇ ਜ਼ਿਹਨ ਚ ਵੀ ਨਹੀਂ ਵੀ ਪਾਵੇ ਤੋਂ ਬਾਅਦ ਚਾਹ ਵੀ ਆਪੇ ਵੀ ਬਿੰਗਾ ਚ ਕੀ ਲੈ ਆਉਂਦੇ ਵੀ ਉਹਦਾ 900 ਚਾਹਵਾਂ ਦਾ ਪਾਤਾ। ਉਸਤਾਦ ਜੀ ਮੈਂ ਨਾ ਥੋੜੀ ਐਡੇ ਨਹੀਂ ਮੋਟੇ ਨਿੰਬੂ ਕੱਟ ਕੇ ਲਿਆ ਕਿ ਤੂੰ ਇੱਕ ਦੇ ਹੁਣ ਤੁਸੀਂ ਉਹਨੂੰ ਕੀ ਦੇ ਕੇ ਆਏ ਹੋ? ਕੁਛ ਵੀ ਨਹੀਂ ਦੇ ਕੇ ਆਇਆ ਭਾਜੀ, ਮੈਂ ਜ਼ੁਬਾਨ ਦੇ ਕੇ ਆਇਆ ਪੈਸੇ ਨਹੀਂ, ਕਿੰਨੇ ਪੈਸੇ ਦੇ ਕੇ ਆਏ? ਮੈਂ ਕੁਛ ਵੀ ਨਹੀਂ ਦੇ ਕੇ ਆਇਆ, ਤੁਹਾਡੀ ਕਾਲ ਆਈ ਮੈਨੂੰ ਦੱਸਿਆ, ਮੈਂ ਸਾਰਾ ਚੈਨਲ ਕੱਢ ਕੇ ਦੇ ਕੇ ਆਇਆ। ਉਹਨੂੰ ਫੇਰ ਕਿਹਾ, ਉਹਨੇ ਕਿਹਾ ਭਾਈ ਜੇ ਤੂੰ ਆ ਅਲਰਕ ਕਹਿ ਨਹੀਂ ਤੇ ਅਸੀਂ ਭਾਈ ਜਿਹੜਾ ਮੈਕ ਵਾਲੇ ਨੂੰ ਫੜਨਾ ਹੀ, ਉਹ ਮੈਕ ਵਾਲੇ ਤੁਸੀਂ ਹੋ। ਹਾਂਜੀ ਲੇਕਿਨ ਉਸਤਾਦ ਜੀ ਮਾਜ਼ਰਤ ਦੇ ਨਾਲ ਮੈਂ ਇਹਨਾਂ ਨਾਲ ਸਫ਼ਰ ਕਰਕੇ ਵੀ ਦੇਖ ਲਿਆ ਤੇ ਖਾ ਕੇ ਵੀ ਦੇਖ ਲਿਆ। ਅੱਲਾਹ ਤੁਹਾਡੀ ਜ਼ਿੰਦਗੀ ਕਰੇ, ਅਸੀਂ ਤੁਹਾਡੀ ਗੱਲ ਵਿਆਹ ਕੇ ਦੇਖ ਲਈ, ਹਰ ਸ਼ੱਕ ਕਰਕੇ ਦੇਖ ਲਈ, ਅਸੀਂ ਗਾਂ ਤੋਂ ਥੋੜਾ ਚੱਲ ਜੀਏ, ਕੋਈ ਰੌਲਾ ਨਹੀਂ। ਮੈਨੂੰ ਉਹ ਮੇਰੇ ਬੇਰਫਾਲੀ ਬਿਹਤਰ ਵਾ ਭਾਜੀ, ਥੋੜਾ ਯਾਨੀ ਉਹਦੇ ਕਹਿਣ ਦਾ ਮਤਲਬ ਹੈ ਤੇਰੇ ਨਾਲ ਉਹਨਾਂ ਨੇ ਨਾ ਸਫ਼ਰ ਕੀਤਾ ਨਾ ਖਾਦਾ, ਫਿਰ ਵੀ ਉਹਨਾਂ ਨੂੰ ਯਕੀਨ ਆ ਤੂੰ ਕੱਖ ਨਹੀਂ। ਹਾਂਜੀ ਇਹ ਉਹਦੇ ਕਹਿਣ ਜਾ ਰਹੇ। ਨਹੀਂ ਉਸਤਾਦ ਜੀ ਮੈਂ ਮਿੱਠੇ ਨਾਲ ਖਾ ਕੇ ਵੀ ਵੇਖ ਲਿਆ, ਸਫ਼ਰ ਵੀ ਕਰਕੇ ਵੇਖ ਲਿਆ, ਇਹ ਦੋਵਾਂ ਪਾਸਿਓਂ ਉਸਤਾਦ ਜੀ ਮੈਨੂੰ ਕੋਈ ਤੁਸੀਂ ਤਾਂ ਹਰ ਮਾਜ਼ਰਤ ਪਾਸੋਂ ਓਕੇ ਜੇ, ਹਰ ਪਾਸੋਂ ਓਕੇ ਜੇ। ਚੈਨਲ- ਤੁਹਾਡਾ ਤਾਂ ਰਾਤੀ ਚੈਨਲ- ਰੋਨਾਲਡੋ ਖਾ ਗਿਆ, ਸਵੇਰੇ ਅੰਡਰਟੇਕਰ ਤੁਹਾਡੇ ਕੋਲ ਠਹਿਰਿਆ ਹੋਇਆ ਸੀਗਾ। ਨਾਲੇ ਸੂਫੀ ਸਾਹਿਬ ਨੂੰ ਦੱਸਣਾ ਵੀ ਜਿੰਨੀ ਸਜ਼ਾ ਬਣਦੀ ਹੋਵੇ ਓਨੀ ਦੇਈਦੀ ਆ, ਇਹਨੂੰ ਡਾਲੇ 'ਚ ਧੱਕੋ, ਇਹਨੂੰ ਜੇਲੇ ਦਿਓ, ਇਹ ਨਹੀਂ ਹੁੰਦਾ। ਯਾਰ ਉਹਦੇ ਵਿਚਾਰੇ ਨੇ ਦਿਲ ਕਰੇ ਸਾਰੀ ਰਾਤ ਚ 8000 ਨਾ ਕਮਾਇਆ ਹੋਵੇ। ਹਾਂਜੀ ਸਹੀ ਗੱਲ। ਜਾਂ ਚਲੋ 8 10 ਵੀ ਉਹ ਕਮਾਉਂਦਾ ਹੋਵੇ, 8 ਤੂੰ ਹੀ ਖਾ ਗਿਆ ਤੇ ਉਹ ਸਾਰੀ ਦਿਹਾੜੀ ਉਹਦੇ ਕੋਲ ਕੀ ਰਹਿ ਗਿਆ ਵਿੱਚ? ਮੈਂ ਕਾਹਦਾ ਖਾ ਗਿਆ ਉਸਤਾਦ ਜੀ? 4400 ਰੁਪਏ ਦੀ ਰੋਟੀ ਤੇ ਹਾਕ ਆ ਗਿਆ। ਤੇ ਤੂੰ ਨਹੀਂ ਸੀ ਆਵਾਜ਼ ਦੇਣੀ ਨਾ ਪੁੱਤਰ, ਤੂੰ ਆਵਾਜ਼ ਕਿਉਂ ਦਿੱਤੀ? ਇਹ ਤੇ ਐ ਭਾਵੇਂ ਖਾਣੇ ਜਿਵੇਂ ਪਿੱਛੇ ਬਾਲਟੀ ਵਾਲਾ ਫਿਰਨ ਵਾਲਾ ਪਾਲਮਾ ਭਾਜੀ। ਇਹਨਾਂ ਨੂੰ ਮੈਂ ਕਿਹਾ ਸਾਰੇ ਯਾਰ, ਉਹ ਕਿਹਾ ਕਿਸੇ ਨੇ ਸ਼ੋਰਾ ਲਿਆ ਓਏ, ਉਹ ਨਹੀਂ ਕਿਹਾ। ਮੈਂ ਕਿਹਾ ਉਸਤਾਦ ਜੀ, ਮੈਂ ਕਿਹਾ 1000 ਰੁਪਏ ਸਾਰੇ ਪਾ ਲੈਣੇ, ਜਿੰਨਾ ਬਿੱਲ ਬਣੇਗਾ ਡਿਵਾਈਡ ਕਰ ਲਾਂਗੇ। ਨਹੀਂ ਇਹ ਭਾਈ ਤੇ ਇੰਨਾ ਗੱਲ ਕਰਨ ਜੱਟ ਗੱਲ ਕਰ ਰਿਹਾ ਕਹਿੰਦਾ। ਅੱਛਾ ਜੱਟ ਗੱਲ ਕਰ ਰਿਹਾ। ਨਹੀਂ ਕੋਈ ਥੋੜੀ ਤੁਸੀਂ ਵੀ ਗੱਲ ਕੀਤੀ ਸੀ। ਉਹ ਜਿਹੜਾ ਸ਼ਰਾਜ਼ ਦਾ ਭਾਈ ਨਹੀਂ, ਸ਼ਹਜ਼ਾਦ ਕਿੱਡਾ ਮਾਸੂਮ ਚਿਹਰਾ ਵਾ, ਸ਼ਰਾਜ਼ ਦਾ ਭਾਈ ਪੂਰਾ ਪਿਆ ਲੋਕ ਖਾ ਗਿਆ। ਯਹੀ ਕਹੇਗਾ ਮੈਂ ਤੇ ਬਸ ਠੀਕ ਹੈ, ਨਹੀਂ ਬਸ ਠੀਕ ਹੈ, ਖਾ ਗਿਆ ਬਸ ਠੀਕ ਹੈ। ਨਿੰਬੂ ਵੀ ਪਾਈ ਗਿਆ ਉੱਤੇ, ਉਹ ਨਮਕੀਨ ਜਾਂ ਪਿਆਜ਼ ਵੀ ਪਾ ਗਿਆ, ਵੱਡੀ ਢੇਰੀ ਜੀ ਬਣਾ ਕੇ ਨਾ ਜਿਵੇਂ ਜਿਵੇਂ ਨਿਸ਼ਾਨਾ ਲਾਉਣਾ ਤਾਂ ਤੱਕ ਕੀਤੀ ਹੋਈ ਸੀ ਉਹਨੇ। ਮੈਂ ਖਾਣਾ ਨਹੀਂ ਸੀ ਜਿਹੜਾ ਨਿੰਬੂ ਉਤੋਂ ਆਇਆ ਨਾ, ਆਇਆ ਹੈ ਨਿੰਬੂ ਨੂੰ ਨਿੰਬੂ ਕੌਣ ਬੰਦਾ ਪਾਵਿਆਂ ਚ? ਓਏ ਹੋਏ ਉਹ ਨਹੀਂ ਅਦਕਰ ਨਹੀਂ, ਅਦਕਰ ਤੇ ਨਿੰਬੂ ਉਹ ਨਿਚੋੜ। ਤਾਂ ਪਾਵਿਆਂ ਚ ਹਲੀਮ ਚ ਪੈਂਦੇ ਆ। ਨਹੀਂ ਅਦਕਰ ਉਸਤਾਦ ਜੀ ਸਾਈਡ ਤੇ ਲਹਿਦਾ ਉਹਦੇ ਉੱਪਰ ਪਾਇਆ ਨਾ। ਇਹਨਾਂ ਨੇ ਹਰ ਐਟਰ ਪਾਈ ਕਿ ਮਿੱਠਾ ਫੜਿਆ ਜਾਵੇ, ਬਸ ਹਰ ਐਟਰ ਪਾਈ ਹੈ। ਹੈ ਸੋਚ ਲਾਤਾ ਹੀ ਬਸ ਠੀਕ ਆ, ਓਕੇ। ਇਹ ਮੁਸਾਫਰਖਾਨਾ ਨਹੀਂ ਹੈਗਾ। ਯਾਰ ਭਰਾ ਸਾਡਾ ਰਾਣਾ ਬਿਜਲੀ ਦਾ ਕੰਮ ਕਰਦਾ। ਲਿਹਾਜ਼ਾ ਉਸਤਾਦ ਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਪੈਸੇ ਧੇਲੇ ਦੀ ਕਿਹੜੀ ਗੱਲ ਆ, ਉੱਥੇ ਜਾਇਜ਼ ਕੈਸ਼ ਕਰਦਾ, ਉਹਨਾਂ ਨੂੰ ਸਾਰਿਆਂ ਦੀ ਇੱਜ਼ਤ ਬਚਦੀ। ਭਾਜੀ ਹਰ ਸ਼ਾਈ ਸਾਨੂੰ ਕਹਿ ਦਿੰਦਾ ਯਾਰ ਜਦ ਸੂਫੀ ਨੇ ਇੱਥੋਂ ਫੜਿਆ ਮੇਰੀਆਂ ਸਾਰੀਆਂ ਐਪਾਂ ਬੰਦ ਹੋ ਗਈਆਂ। ਮੈਨੂੰ ਪਤਾ ਸੂਫੀ ਸਾਹਿਬ ਨੂੰ ਬਧੋੜਾ ਹੀ ਬਹੁਤ ਮਾੜਾ। ਭਾਈ ਇਹ ਹੁੰਦਾ 50 ਤੇ ਉਹਨੂੰ ਛੱਪਿਆ। ਕਹਿੰਦਾ ਇੱਥੋਂ ਛੱਡ, ਕਿੰਨੇ ਪੈਸੇ ਆ? ਹਾਂਜੀ। ਥੋੜਾ ਬਜ਼ੁਰਗੀ ਦਾ ਵੀ ਖਿਆਲ ਕੀਤਾ ਗਿਆ। ਬਜ਼ੁਰਗ ਸੀਗੇ, ਮੈਂ ਝੰਜੋੜਾ ਹੀ ਚੰਗਾ ਭਲਾ ਬਜ਼ੁਰਗ ਸੀਗੇ। ਉਸਤਾਦ ਜੀ ਦੇ ਪਰਸ ਚ ਪੈਸੇ ਹੈਗੇ ਹੈ ਸੀ ਨਾ, ਹੁਣ ਮੈਂ ਦੇਣਦਾਰ। ਉਸਤਾਦ ਜੀ ਉੱਥੇ ਸਾਡਾ ਵੱਡਾ
ਨੌਜਵਾਨ ਦੇਖੋ ਭਾਂਡੇ ਧੋ ਰਿਹਾ, ਕੰਮ ਕਰ ਰਿਹਾ, ਅਸੀਂ ਕਿਸੇ ਨੇ ਨਾ ਵੀਡੀਓ ਬਣਾਈ ਨਾ ਤਸਵੀਰ ਬਣਾਈ, ਅਸੀਂ ਵਾਇਰਲ ਕਰ ਸਕਦੇ ਸੀ ਕਿ ਨਹੀਂ? ਹਾਂਜੀ, ਅਸੀਂ ਮੈਂ ਨਹੀਂ ਕਹਿੰਦਾ ਅੱਲਾ ਕੀਤਾ। ਤੇਰੀ ਜ਼ਿੰਦਗੀ ਕਰੇ। ਸਾਡਾ ਵੀਰ ਆ। ਮੈਨੂੰ ਕਿਸੇ ਦਾ ਕੋਈ ਦੁੱਖ ਨਹੀਂ। ਉਸਤਾਦ ਜੀ ਇਹਦੀ ਜੇਬ ਨਾ ਕੋ 1000-1500 ਰੱਖਿਆ ਕਰੋ, ਪ੍ਰੋਡਕਸ਼ਨ ਦੇ ਰੱਖ ਦਿਓ, ਯਾਰ ਤੂੰ ਕਿਉਂ ਗਿਆ ਯਾਰ? ਉਹ ਯਾਰ ਤੂੰ ਉੱਥੇ ਟੌਰ ਤੇਰੀ ਅਸੀਂ ਲੱਤ ਲੱਤ ਨਹੀਂ, ਇੱਕ ਮਿੰਟ। ਤੇਰੇ ਗੂਗਲ 'ਚ ਸ਼ੇਅਰ ਆ। ਭਾਈ ਇੱਕ ਮਿੰਟ, ਤੂੰ ਕੀ ਚਾਹੁੰਦਾ ਕਿ ਉਹ ਕੀ ਕਰਦਾ? ਉਹਦੇ ਕੋਲ 500-700 ਹੁੰਦਾ ਤੇ ਕੀ ਕਰਦਾ? ਇਹ ਆਵਾਜ਼ ਦਿੰਦਾ ਕਿ ਭਾਈ ਮੈਂ ਪੈਸੇ ਦਿੰਦਾ 500-700 ਨਹੀਂ, 8000 ਰੁਪਏ ਦੀ ਆਵਾਜ਼ ਸੀ। ਚਲੋ 500 ਵੀ ਨਿਕਲਿਆ, ਅੱਗੇ ਤੋਂ ਜੇਬਾਂ ਪਾਟੀਆਂ, ਸਿਮ ਛੋਟਾ ਆ ਕਿਤੇ ਪਤਾ ਨਹੀਂ ਕਹਿੰਦਾ। ਨਹੀਂ ਤੇ ਔਰ ਤੂੰ ਉਸ ਆਪ ਤੋਂ ਦੋ ਕਿਉਂ ਫੋਨ ਆ, ਜਦੋਂ ਕਿਤੇ ਮਾਠਾ ਸਿਸਟਮ ਦਿਖਾਉਣਾ, ਉਹ ਕਿਉਂ ਮੋਬਾਈਲ ਦਿਖਾਣਾ ਟੁੱਟਿਆ ਹੈ, ਭਾਈ ਮੈਂ ਕੋਈ ਤਾਂ ਆਹੀ ਮੈਂ ਤਾਂ ਆਪ ਮਾੜਾ ਮਸਕੀਨ ਆ। ਜਦੋਂ ਕਿਤੇ ਰੋਹ ਪੜ ਹੁੰਦਾ ਤੇ ਆਈਫੋਨ ਕੱਢਿਆ ਹੁੰਦੇ ਐ ਬੈਠਾ ਉਹ ਤਾਂ ਮਿੱਠਾ ਜੀ ਘੜੀ ਤੋਂ 8000 ਰੁਪਏ ਦੀ, ਹੁਣ 7000 ਰੁਪਏ ਦੀ ਗੱਲ ਤੇ ਨਹੀਂ ਬੰਦੀ। $25 ਤੋਂ ਤੂੰ ਇੱਥੇ ਦਲੀਲ ਕਰਨ ਆ। ਉਸਤਾਦ ਜੀ ਮੈਂ ਦੇ ਦਿੰਦਾ ਪੈਸੇ, ਲੇਕਿਨ ਗੱਲ ਹੁੰਦੀ ਗੱਲ ਦੀ ਕਿ ਮੈਂ ਦਾਂਗਾ, ਜੇ ਸਹੀ ਨਾ ਹੋਏ ਤੇ ਮੈਂ ਦਾਂਗਾ। ਹਾਂ, ਇੱਥੋਂ ਭਾਵੇਂ ਮਿੱਠਾ ਜੀ ਤੁਸੀਂ ਤੁਹਾਡੇ ਤੇ ਗੱਲ ਆ ਗਈ ਹੈ। ਉਂਝ ਮਿੱਠੇ ਭਾਵੇਂ ਤੂੰ ਕਾਮੇਡੀਅਨ ਕਿੰਗ ਹੈ, ਨਹੀਂ, ਮੈਂ ਤੈਨੂੰ ਜੁਗਤਾਂ ਆਉਂਦੀਆਂ ਸਾਰਾ ਕੁਝ, ਲੇਕਿਨ ਮਿੱਠਾ ਜੀ ਕਿੰਗ ਨੇ ਧਰੂਆ ਇੰਜ ਕਰਕੇ ਪੂਰਾ ਚਾਚੇ ਨੇ ਕੰਨਾਂ 'ਚ ਨਹੀਂ ਮਾਰਿਆ ਬਸ। ਤੁਹਾਨੂੰ ਪਤਾ ਕਿਹੜੇ ਗੰਦੇ ਭਾਲੇ ਸੀਗੇ। ਉਹਨੇ ਮੇਰਾ ਹਯਾ ਕੀਤਾ ਹੀ ਮੇਰਾ ਇਹ ਉਸਤਾਦ ਜੀ ਦਾ ਵਜ੍ਹਾ ਨਾਲ। ਦੋ ਪਲੇਟਾਂ ਘੱਟ ਦੇਤੀਆਂ ਹੀ ਸੀ ਨਾ, ਦੋ ਪਲੇਟਾਂ ਘੱਟ ਹੋਣ ਮੈਂ ਅਸੀਂ ਆਪ ਤੋਂ ਲਾਂਗੇ ਬਾਕੀ ਤੋਂ ਦੇ। ਪਹਿਲੇ ਪਾਣੀ ਗਰਮ ਕਰ ਦੋ, ਗਰਮ ਪਾਣੀ ਨਾਲ ਚਿਕਨਾਈ ਲੱਥਦੀ। ਕਹਿੰਦਾ ਤੂੰ ਮੈਨੂੰ ਜਾਣਦਾ ਨਹੀਂ, ਹਾਜੀ ਕਹਿੰਦਾ ਤੂੰ ਨਹੀਂ ਮੈਨੂੰ ਜਾਣਦਾ। ਉਹ ਕਹਿੰਦਾ ਸੀ ਆਪਣੇ ਆਪ ਨੂੰ ਨਹੀਂ ਜਾਣਦਾ। ਉਹਨੇ ਇਹਨੂੰ ਕਿਹਾ ਕਹਿੰਦਾ ਮੈਨੂੰ ਤੂੰ ਸ਼ਕਲ ਤੋਂ ਹੀ ਇਦਾਂ ਦਾ ਲੱਗਣ। ਨਹੀਂ ਤੂੰ ਜਿਹੜਾ ਛਾਲ ਮਾਰ ਕੇ ਭੱਜ ਕੇ ਫੁੱਟਪਾਥ ਮੱਲਿਆ ਨਾ, ਤੂੰ ਕਿਹਾ ਸੀ ਗੋਲੀ ਚੱਲ ਗਈ ਅੰਦਰ, ਸਿਲੰਡਰ ਫਟ ਗਿਆ, ਚੌਕ ਜਾ ਕੇ ਖੜੋ ਗਿਆ, ਦੱਸ ਯਾਰ। ਅੱਛਾ ਚਲੋ ਸਾਰੀਆਂ ਗੱਲਾਂ ਛੱਡੋ। ਮਿੱਠਾ ਜੀ ਪਾਵੇ ਕੈਸੇ ਸੀ? ਜ਼ਰਾ ਟੇਸਟ ਆ ਲਾ ਜੋ ਹੋਣਾ ਸੀ ਹੋ ਗਿਆ। ਬਸ ਠੀਕ ਹੀ ਸੀ ਜੀ। ਨਹੀਂ ਫਿਰ ਵੀ ਸਹੀ। ਦੱਸ ਯਾਰ ਮੈਨੂੰ ਸਹੀ। ਜਦੋਂ ਖਾ ਰਿਹਾ ਸੀ ਉਦੋਂ ਠੀਕ ਸੀ। ਓਏ ਉਸਤਾਦ ਜੀ ਨੇ ਇਹਨੇ ਕਿੰਨੇ ਖਾਦੇ? ਮੇਰਾ ਪਿਆਲਾ ਉਸਤਾਦ ਜੀ ਇਹਨੇ ਹੀ ਮਕਾਇਆ ਆਪਣਾ ਥੋੜੇ ਜਿਹੇ ਉਹਨੇ ਖਾਦੇ। ਤਦੇ ਮੇਰਾ 78 ਬਣਿਆ ਵਾ। ਇਹ ਤਾਂ ਸਾਰੇ ਈਜ਼ੀ ਸੀਗੇ, ਇਹਨਾਂ ਦਾ ਮਸਾ ਗਰੇਵੀ ਨੇ ਖਾਧੀ ਆ। ਨਹੀਂ ਮੈਂ ਸਹੀ 3.5 ਪਿਆਲੇ ਸਾਜੀ ਮੈਂ ਖਾਦੇ ਆ ਹਾਂ ਚੱਲ ਓਏ ਤੇ 2.5 ਇਹ ਸਾਰਾ ਅੰਦਰ ਕੱਟਾ ਜੋੜਨ ਡਿਆ ਵਾ, ਇਹਦੇ ਬਸ ਧੌਣ ਜੀ ਰਹਿ ਗਈ ਹੈ, ਬਾਕੀ ਕੱਟਾ ਟੁਰਨ ਵਾਲਾ ਹੀ ਆ। ਪੂਰਾ ਕੱਟਾ ਅੰਦਰ ਜੋੜ ਲਿਆ, ਹੁਣ ਸਿਰਫ ਧੌਣ ਲੱਗਣੀ ਹੈ ਤੇ ਉਹ ਯਾਰ ਸਿਰੀ ਖਾਏਗਾ ਪੂਰਾ ਸੈੱਟ ਹੋ ਜਾਊਗਾ। ਨਹੀਂ ਹਦਾਇਤ ਤੁਸੀਂ ਨਾ ਮੇਰੀ ਸੁਣ ਗੱਲ, ਪਤਾ ਕੀ ਗੱਲ ਆ, ਆਪਣਾ ਘਰ ਵਾ ਇੱਕ ਤਰ੍ਹਾਂ ਜ਼ਾਤੀ ਘਰ ਵਾ। ਜਦੋਂ ਇੱਥੇ ਘਰ ਖਾਣੀ ਹੋਣਾ ਉਦੋਂ ਨੋ ਡਾਊਟ ਨੋ ਇਤਿਹਾਤ ਕਰ। ਜਦੋਂ ਕਿਤੇ ਬਾਹਰ ਹੁੰਦੇ ਜਿਹੜਾ ਖੁਦਾਰਾ ਮੇਦੇ ਨੂੰ ਕੋਈ ਲਾਕ ਲਾ। ਨਹੀਂ ਲਾਕ ਲਾਉਣ ਦੀ ਗੱਲ ਨਹੀਂ, ਥੋੜਾ ਜਿਹਾ ਤਮੀਜ਼ ਵੀ ਹੁੰਦੀ ਕਿ ਮੈਂ ਕਿਤੇ ਬੈਠਾ ਵਾਂ ਤੇ ਮੈਂ ਉਸ ਹਿਸਾਬ ਨਾਲ ਖਾਣਾ ਵਾ। ਓਏ ਤੁਸੀਂ ਕਹਿੰਦੇ ਹਾਂ ਉਹ ਮੇਰੇ ਮੋਲਾ ਹੈਲੋ ਜੀ 2 ਪਿਆਲੇ ਤੁਸੀਂ ਖਾਦੇ ਆ। ਨਹੀਂ ਕਿ ਤੁਸੀਂ ਮੰਗਾਇਆ ਉਹ ਛੋਰਾ ਜਿਹਾ ਲਿਆ ਬਈ 600 ਰੁਪਏ ਦਾ ਪਿਆਲਾ ਸੀ। ਹਾਂਜੀ ਡਬਲ 1200 ਦਾ ਉਸਤਾਦ। ਜੀ ਇੱਕ ਪਲੇਟ 'ਚ ਟਿਸ਼ੂ ਫੇਸ ਗਏ ਤੇ ਚਵਲ ਉਹ ਖਾ ਚੱਲਾ ਸੀ। ਮੈਂ ਦੱਸਿਆ ਕਿ ਕੱਪੜਾ ਵਾ ਜੈਲੀ ਟੈਪ ਹਿੱਲਣ ਦੇ ਸੀ, ਉਹਨੇ ਹਵਾ ਨਾਲ ਹਿੱਲਣ ਦੇ ਸੀ। ਮੈਂ ਕਿਹਾ ਜੇ ਉੱਥੇ ਰੋਬ ਨਾ ਕਰਿਆ ਟਿਸ਼ੂ ਇਹਨੂੰ ਤੇਲ ਲਾਏ ਭਾਜੀ, ਤੇਲ ਲਾਏ ਨਹੀਂ ਖਾਣੇ ਲੈ ਸਾਜੀ। ਹੁਣ 1200 ਰੁਪਏ ਦਾ ਪਿਆਲਾ ਉਹਨੂੰ ਪੁੱਛਣਾ ਚਾਹੀਦਾ। ਹਰ ਸ਼ੈ ਹਰ ਆਈਟਮ ਹਰ ਨੇਮਤ ਪਵਾਤੀ ਭਾਜੀ ਪਿਆਲੇ ਦੇ ਵਿੱਚ। ਸਿਰਫ ਘੋੜੀ ਲਾ ਕੇ ਉਤਰਨਾ ਪੈਣਾ ਸੀ ਪਿਆਲੇ 'ਚ, ਜਿਹੜਾ ਉੱਚਾ ਹੋ ਗਿਆ ਵੀ ਤੂੰ ਸਾਨੂੰ ਤਾਂ ਪੁੱਛ ਮੇਖ ਪਾਉਣੀ ਕਿ ਨਹੀਂ ਪਾਉਣੀ, ਨਾਲ ਦੱਸ ਵੀ ਯਾਰ ਮੇਖ ਵੀ ਖਾ ਤੂੰ ਪਾ, ਸਾਨੂੰ ਕਦੋਂ ਮੇਖ ਪਵਾਤੀ। ਲੇਕਿਨ ਮਿੱਠੇ ਮਜ਼ਾ ਨਹੀਂ ਆਇਆ ਤੇਰਾ ਯਾਰ। ਸਾਜੀ ਤੁਹਾਨੂੰ ਆਉਣਾ ਵੀ ਨਹੀਂ ਹੈਗਾ, ਜੋ ਤੁਹਾਨੂੰ 7800 ਰੁਪਏ ਕੋਲੋਂ ਦੇਣਾ ਪਹਿਲਾਂ, ਫਿਰ ਤੁਹਾਨੂੰ ਮਜ਼ਾ ਆਉਣਾ ਸੀਗਾ। ਤੇ ਮੈਂ ਤੈਨੂੰ ਜੈਨਮਨ ਕਹਿ ਰਿਹਾ ਮਿੱਠੇ, ਕਈ 78 ਦਿੱਤੇ ਹੋਣੇ ਅਸੀਂ ਯਾਰਾਂ ਦੋਸਤਾਂ ਦੇ, ਭੈਣ ਭਰਾਵਾਂ ਦੇ। ਕਿਹਨੇ? ਮੈਂ ਆਪਣੀ ਗੱਲ ਕਰਨ ਆ। ਵਜੇ ਜੁਮੇ ਟਾਈਮ ਜੋ ਤੁਹਾਡੇ ਕੇ ਝੋਲੀ ਹੁੰਦੀ ਨਾ, ਤੁਸੀਂ ਇਸ ਕਿਸਮ ਦਾ ਗੂੰਗਾ ਐਕਟਰ ਕਰ ਐ ਕਰਦੇ ਨੇ ਵੀ ਤੁਹਾਨੂੰ ਚੰਦਾਰਾ ਪਾਉਣਾ ਪੈ ਜੇ। ਅੱਛਾ ਜੀ। ਹਾਂਜੀ ਲੇਕਿਨ ਮਜ਼ਾ ਨਹੀਂ ਆਇਆ ਮਿੱਠੇ। ਚਲੋ ਅੱਗੇ ਤੋਂ ਆਏਗਾ, ਮੈਂ ਤੁਹਾਨੂੰ ਲੈ ਕੇ ਜਾਊਂਗਾ ਪਾਵੇ ਖਵਾਣ, ਤੁਹਾਨੂੰ ਭਰਵਾ ਕੇ ਆਉਂਗਾ। ਛੋਟੇ ਪਾਵੇ ਕੌਣ ਲਾਉਂਦਾ ਫੈਸਲਾਬਾਦ ਚ? ਉਹੀ ਲਾਉਂਦੇ ਆ ਸਵੇਰੇ 4 ਵਜੇ। ਲੇਕਿਨ ਉਹ ਕਹਿੰਦੇ ਵੀ ਅਗਰ ਇਦਾਂ ਹੀ ਖਾਣੇ ਨਾ ਫਿਰ ਸਾਜਰੇ ਆਉਣਾ ਪੈਣਾ। ਸੁਬਹ ਨਹੀਂ ਮੇਰੇ ਕੋਲ ਭਾਂਡੇ ਧੋਣ। ਇਹਨੇ ਪਹਿਲੇ ਬੰਦਾ ਦੱਸਣਾ ਕਿਹਨੂੰ ਬੰਨਣਾ ਵਾ। ਕਹਿੰਦਾ 3 ਦਿਨ ਹੋਣਾ ਤੂੰ 6 ਵਜੇ ਪੂਰੇ 3 ਦਿਨ। ਮਿੱਠੂ ਨੂੰ ਸ਼ਡਿਊਲ ਵੀ ਦੱਸਿਆ ਤਾਂ ਚਲੋ ਜੀ ਮਿੱਠਾ ਜੀ ਤੁਸੀਂ ਵੱਧ ਕੇ ਗੱਲਾਂ ਤੇ ਤਾਂ ਕਰੋ ਨਾ, ਜੇ ਤੁਸੀਂ ਉੱਥੇ ਬਿੱਲ ਘਟਾਏ ਹੋ ਪੈਸਾ ਤੇ ਤੁਸੀਂ ਕੋਈ ਦਿੱਤਾ ਨਹੀਂ, ਕੰਮ ਨਹੀਂ ਕੀਤਾ। ਜ਼ੁਬਾਨ ਵੀ ਕੁਛ ਹੈ ਵਾ, ਜ਼ੁਬਾਨ ਦੇ ਇਨਸ਼ਾਅੱਲਾ। ਕਿੰਨੇ ਦਿਨ ਕਰਨਾ ਕੰਮ? 3 ਦਿਨ ਦਾ ਕਹਿਣਾ। ਜੇ ਸੂਫੀ ਸਾਹਿਬ ਅੱਲਾਹ ਤਾਲਾ ਨੂੰ ਜ਼ਿੰਦਗੀ ਕਰੀ ਸ਼ੇ ਨਮਾਜ਼ ਟਾਈਮ ਨਾ ਹੁੰਦੇ, ਉਹਨੇ ਮੇਰੇ 4-5 ਕਸੋਂ ਵਾਲੇ ਹੋਰ ਮਾਰਦੇ ਸੀ। ਮੈਂ ਤਾਂ ਉਹਨੂੰ ਨਮਾਜ਼ ਨੇ ਬਚਾਇਆ, ਨਮਾਜ਼ ਪੜ੍ਹਨ ਚਲੇ ਗਏ, ਮੈਂ ਪਿੱਛੋਂ ਸਾਈ ਕਾਲ ਆ ਗਈ, ਮੈਂ ਨਿਕਲਦਾ ਭਾਈ। ਪਰ ਤੂੰ ਘਰ ਨਹੀਂ ਸੀ ਗਿਆ ਅਜੇ? ਹਾਂਜੀ ਮੈਂ ਤਾਂ ਤੂੰ ਘਰ ਚਲਾ ਗਿਆ। ਹਾਲੇ ਸੂਫੀ ਸਾਹਿਬ ਨੇ ਆਪਣੇ ਘਰ ਲੈ ਕੇ ਜਾਣਾ ਸੀ, ਘਰ ਵੀ ਇਹਨਾਂ ਢੇਰ ਲੱਗਾ ਸੀ ਭਾਂਡਿਆਂ। ਲੇਕਿਨ ਸਹੀ ਜੋ ਵੀ ਮੈਨੂੰ ਮਜ਼ਾ ਨਹੀਂ ਆਇਆ ਸਾ। ਤੁਹਾਨੂੰ ਭਾਜੀ ਮਜ਼ਾ ਆਉਣਾ ਵੀ ਨਹੀਂ ਸੀਗਾ, ਨਾਲ ਤੁਸੀਂ ਇਹਨਾਂ ਤੇ ਕਿਤੇ ਨਿੰਬੂ ਹੋਰ ਚੂਸਦੇ ਨਾ ਫਿਰ ਬਹੁਤਾ ਮਜ਼ਾ ਆਉਣਾ ਸੀ। ਇਹਦੇ ਕੋਲ ਕੱਲ ਭਰੀ ਪੰਚਾਇਤ ਦੇ ਵਿੱਚ 100-150 ਬੰਦਾ ਇਕੱਠਾ ਕਰਕੇ ਸਾਰੇ ਮਾਮੇ ਚਾਚੇ ਸਾਦੇ ਸੀ ਤੇਰੇ ਕੋਲ ਮੈਂਜਰੀ ਵਾਪਸ ਲੈਣੀ। ਭਰੀ ਪੰਚਾਇਤ ਤੇਰੇ ਕੋਲ ਮੈਂਜਰੀ ਵਾਪਸ ਲੈਣੀ, ਨਾ ਤੇਰੇ ਕੋਲ ਮੈਂਜਰੀ ਸਾਂਭੀ ਜਾਣ ਡਈ, ਨਾ ਤੇਰੇ ਕੋਲ ਤੇਰਾ ਤਰਾਨਿਆਂ ਦਾ ਕੰਮ ਚੱਲਿਆ, ਨਾ ਕੋਈ ਦਵਾਈ ਸੈੱਟ ਹੋ ਪਾਇਆ, ਨਾ ਤੂੰ ਕਿਤੇ ਬਿੱਲ ਦੇਣ ਦੇ ਮੈਂਜਰ ਕਾਹਤੋਂ ਨਾਲ ਜਾਂਦੇ ਟੀਮਾਂ ਦੇ ਪਿੱਛੇ ਹੋ ਜਾਏ ਹਮਾਰੇ ਟੀਮ ਜੋ ਇੱਜ਼ਤ ਪਿਆਰ ਚ ਨਾ ਆਏ ਯਾਰ ਇੱਜ਼ਤ ਤੂੰ ਯਾਨੀ ਤੇਰੇ ਕਹਿੰਦੇ ਮੇਰੀ ਜ਼ਿੰਦਗੀ ਚ ਇੱਕ ਨਾਕਾਮ ਆਦਮੀ ਹੈ। ਡੈਟ ਫਲॉप ਹੈਗਾ ਵਾ। ਓਏ ਤੁਸੀਂ 7800 ਦੇ ਚੱਕਰ ਤੁਸੀਂ ਮਾਲਕ ਹੋ, ਤੁਸੀਂ ਇਹਨੂੰ ਕਿਉਂ ਅੱਗੇ ਰੱਖਿਆ ਵੀ ਯਾਰ ਸਲਮਾਨ ਇਹਨੂੰ ਗਾਈਡ ਕਰ ਲਈ, ਡਾਕੂਮੈਂਟ ਸਾਰੇ ਤੂੰ ਪੂਰੇ ਕਰਨੇ ਆ, ਹਰ ਚੀਜ਼ ਤੂੰ ਕਰਨੀ ਹੈ। ਨਹੀਂ ਭਾਜੀ ਮੇਰੀ ਗੱਲ ਸੁਣੋ, ਉਹ 7800 ਕਾਹਦਾ ਦਿੰਦਾ? ਉਹ ਤੁਸੀਂ ਆਵਾਜ਼ ਦਿੱਤੀ। ਚਲੋ ਮੇਰੀ ਗੱਲ ਸੁਣੋ,
ਤੁਸੀਂ ਕਿੰਨੇ ਸਮਝਿਆ ਸੀ ਕਿ 8 ਜਣਿਆਂ ਦਾ ਵੱਡੇ ਪਾਵੇ ਖਾ ਕੇ ਕਿੰਨਾ ਕੁ ਬਿੱਲ ਬਣ ਜਾਏਗਾ? ਐ ਕੋ 2000 ਬਾਈ 2000 ਕਿੱਦਾਂ? ਠਹਿਰ ਜਾ ਕਿੱਦਾਂ 2000? 150 ਰੁਪਏ ਲਾ 150 ਦਾ ਚਲੋ ਠਹਿਰ ਜਾ 150 ਰੁਪਏ ਦਾ ਵੱਡੇ ਪਾਵਿਆਂ ਦਾ ਪਿਆਲਾ ਠੀਕ ਹੈ। ਨਾਲ ਨਾਨ ਕਿੰਨੇ ਦਾ ਇੱਕ? 30 ਰੁਪਏ ਦਾ ਚਾਂਡਾ ਪੈ ਜਾਂਦਾ 180 180 200 ਦਾ ਲਾ ਲਓ ਪਿਆਲਾ। 25 ਦੋ ਨਾਨ। ਉਹ 25 ਦਾ ਨਾਨ ਕਿਹੜਾ ਯਾਰ ਮਿੱਠੇ ਕਿੰਨੇ ਦਾ ਨਾਨ ਆ? ਸਾਜੀ 35 ਰੁਪਏ ਦਾ ਸਾਦਾ ਨਾਨ ਸੀ। ਬਾਜੀ, 35 ਰੁਪਏ ਦਾ ਵਾ। ਕਿਉਂ ਕਿਹੜਾ ਸੀ? ਰੋਗਣੀ ਸੀ ਸਾਜੀ ਭਰਵਾਂ। ਕਿੰਨੇ ਦਾ? ਇੱਕ ਮਿੰਟ ਭਾਜੀ, ਇੱਕ ਮਿੰਟ ਪੁਆਇੰਟ ਕਿੰਨੇ ਦਾ ਨਾਨ ਹੋਏਗਾ ਤੁਹਾਡੇ ਸਾਹਮਣੇ? ਸਾਡੇ ਮਹੱਲੇ 25 ਰੁਪਏ ਦਾ ਨਾਨ ਤੇਲਾਂ ਵਾਲਾ ਐ ਨਾਲ ਲਾ ਕੇ ਪੂਰੀ ਮੁੱਠ ਪਾਉਂਦਾ ਇਹ ਰੋਗਣੀ ਸੀ, ਇਹ ਰੋਗਣੀ ਸੀ। ਬਸ ਸਾਦਾ ਟਾਈਪ ਹੀ ਸੀ, ਐਡਾ ਕੋਈ ਰੋਗ ਨਹੀਂ ਸੀ। ਚਲੋ 200 300 ਦਾ ਹੋ ਗਿਆ 300 ਹੋ ਗਿਆ। ਤੇ ਨਹੀਂ 100 150 ਦਾ ਤੁਸੀਂ ਕਿਹਾ ਪਿਆਲਾ। ਹਾਂਜੀ ਠੀਕ ਹੈ ਜੀ। ਦੋ ਨਾਲ 25 ਵੱਡੇ ਪਾਵੇ ਉਹ ਤਾਂ ਉਹ ਯਾਰ 50 ਰੁਪਏ ਦਾ ਨਾਨ ਸਾਜੀ ਰੋਗਣੀ। ਇੱਕ ਬੰਦੇ ਦੀ ਟੋਟਲ ਚਾਹ ਪਾ ਕੇ ਕਿੰਨੇ ਦੀ ਰੋਟੀ? 300 ਦੀ ਖਾ ਲਈ ਹੋਊ। ਹਾਂਜੀ 300 ਦੀ 300 ਦੀ ਸੱਤੂ ਦੀ 2100 ਰੁਪਏ। ਚਲੋ ਲਿਆਓ ਤੁਸੀਂ 2100 ਦਿਓ। ਜਿਸ ਹਿਸਾਬ ਨਾਲ ਤੁਸੀਂ ਆਵਾਜ਼ ਦਿੱਤੀ ਸੀ ਕਿ ਜੇ ਸਾਰਿਆਂ ਨੂੰ ਪਸੰਦ ਆ ਗਏ ਤੇ ਮੈਂ ਖਵਾਵਾਂਗਾ, ਉਹਦਾ 2100 ਦਿਓ। ਤੇਰਾ ਚਾਚੇ ਨੇ ਦੈਮੜ ਚਾੜਿਆ ਮੈਨੂੰ ਉਹਦੇ 200 ਕੱਟ ਲੈ। ਉਹ ਇਸ ਤੇ ਨਫਸ ਮਜਰੂ ਹੋਈ ਆ। ਉਹ ਨਸੀਬ ਆ ਤੇਰੇ। ਨਸੀਬ ਨਹੀਂ, ਹਾਂ ਨਸੀਬ ਆ। ਆਪਣੇ ਰਿਜ਼ਕ ਨਸੀਬ ਦਾ ਮਾਰ ਤਾਂ ਸਕ੍ਰਿਪਟ भाई आपने अगले 3 दिन जाना है ना, सुबह आप ना जाना, आप 2100 दे दो। ਨਹੀਂ ਚਾਚੇ ਨੇ ਮੇਰੇ ਇੱਥੇ ਭਵੱਟੇ ਤੇ ਸੁਣਨ ਵਾਲਾ ਸੀਗਾ। ਓਏ ਐਕਸਪੀਰੀਅੰਸ ਹੋ ਗਿਆ ਲਾਈਫ ਦਾ, ਤਜਰਬਾ ਵਧਿਆ ਵਾ ਮਿੱਠੇ। ਮੈਨੂੰ ਤਜਰਬਾ ਇਧਰੋਂ ਟੀਮ ਵੱਲੋਂ ਹੋਇਆ ਵਾ। ਮੈਂ ਇਸ ਮੈਨੇਜਰ ਨਾਲ ਟੁਰ ਜਾਵਾਂ, ਤੁਹਾਡਾ ਕਿਤੇ ਖਾਨ ਚਲ ਜਾਵਾਂ। मेरी गल सुनो नादरीन, गल ਇਹ ਆ ਤੂੰ ਉੱਥੇ 2100 ਰੁਪਇਆ ਕੱਢਦਾ। ਤੂੰ ਕਹਿੰਦਾ ਭਾਜੀ ਆ ਜਿਹੜੀ ਮੈਂ ਗੱਲ ਕੀਤੀ ਸੀ ਨਾ, ਉਹ ਮੈਂ ਗੱਲ ਵਿਆਹ ਰਿਹਾ, ਮੇਰੇ ਹਿਸਾਬ ਨਾਲ ਇੰਨੇ ਬੰਦੇ ਸੀ ਭਾਜੀ, ਆ ਲੋ 2100। ਹਾਜੀ ਸਾਹਿਬ ਨੇ, ਸੂਫੀ ਸਾਹਿਬ ਨੇ ਗੱਲ ਹੀ ਨਹੀਂ ਕੋਈ ਕਰਨੀ ਤੀ। ਮੈਂ ਜਿੱਦਾਂ ਕਹਿੰਦੇ ਮੈਂ ਨੀਲ ਕਰਾਂਗਾ ਡੇਢ ਬੈਠਾ ਹੈ ਉਹਨਾਂ ਮੈਨੂੰ ਉੱਠਣੇ ਨਹੀਂ ਤਾਂ ਭਾਈ ਨੇ। ਨਹੀਂ, ਉਹਨੇ ਸਭ ਤੋਂ ਪਹਿਲੇ ਕੀ ਕਿਹਾ ਤੈਨੂੰ ਇੱਥੋਂ ਫੜ ਕੇ ਪਰਦਿਆਂ ਲੱਤ ਕਰਕੇ? ਨਾ ਚੱਲ ਪਰਦੇ ਪਿੱਛੇ ਚੱਲ। ਮੈਂ ਕਿਹਾ ਪਤਾ ਨਹੀਂ ਕੋਈ ਸੱਚ ਟਿੱਟ ਤਾੜੀ। ਮੈਂ ਕਿਹਾ ਉਧਰ ਤੇ ਲਿਖਣ ਸੁਦਾ ਮੈਂ ਕਿਹਾ ਆਹੋ ਚੱਲ ਫਿਰ ਉਧਰ ਨਹੀਂ ਰਿਕਾਰਡ ਵੀ ਕੀਤਾ ਤੁਸੀਂ? ਹਾਂਜੀ ਰਿਕਾਰਡ ਕੀਤਾ। ਭਾਂਡੇ ਪੌਂਡੇ ਧੋਣ ਵੀ ਨਹੀਂ ਦੌੜ ਗਏ ਸੀਗੇ। ਅੱਛਾ ਉਹਦਾ ਪਾਵੇ ਜਿਹੜੇ ਜੈਨੂਨ ਪਹਿਲਾਂ ਵੇਚਣ ਵਾਲੇ ਇੰਨੇ ਕੁ ਪਤੀਲੇ ਜਾਂ ਪਿੱਛੇ ਵੱਡੇ ਪਤੀਲੇ ਰੱਖੇ ਵੀ ਮੈਂ ਬੰਦਾ ਪੁੱਛੇ ਵੀ ਲਾਸ਼ਾਂ ਤਲਦੇ ਆ। ਕਿੰਨਾ ਆਈ ਸਭ ਤੁਸੀਂ ਮੈਨੂੰ ਜਾਣਦੇ ਨਹੀਂ, ਕਦੋਂ ਅਸੀਂ ਆਪਣੇ ਆਪ ਨੂੰ ਨਹੀਂ ਜਾਣਦੇ। ਜਦੋਂ ਮੈਂ ਕੰਮ ਸ਼ੁਰੂ ਕੀਤਾ ਹਰ ਬੰਦਾ ਇਹ ਕਹਿੰਦੇ ਆ ਤੁਸੀਂ ਨਹੀਂ ਜਾਣਦੇ। 1200 ਰੁਪਏ ਦਾ ਮੈਨੂੰ ਪਿਆਲਾ ਖਾਦਾ ਵਾ ਬਣਿਆ ਤੋਂ ਰਿਤਕ ਰੋਸ਼ਨ ਪਿਆ ਚੱਲ ਪਿੱਛੇ ਅੱਛਾ ਉਹ ਵੀਡੀਓ ਰਿਕਾਰਡ ਕੀਤੀ ਤੁਸੀਂ? ਹਾਂਜੀ। ਬਸ ਉਹ ਵੀ ਲਾ ਦਿਓ ਐਂਡ ਤੇ ਜ਼ਰਾ ਦੇਖਾਂਗੇ, ਮੈਂ ਵੀ ਦੇਖਾਂਗਾ ਹੁੰਦਾ ਕੀ ਹੈ। ਉਸਤਾਦ ਜੀ ਇਹ ਲੇਕਿਨ ਕੀਤਾ ਕੀ ਤੁਸੀਂ? ਲੇਕਿਨ ਉਸਤਾਦ ਜੀ ਇਦਾਂ ਵੱਧ ਚੜ ਕੇ ਗੱਲ ਨਾ ਕਰੇ ਬੰਦਾ। ਫਿਰ ਬਾਜੀ ਯਾਰ ਦੋਸਤ ਤਾਂ ਬਾਵਾ ਹੁੰਦੇ ਆ, ਤੁਸੀਂ ਤਾਂ ਨਿਕਲਣ ਦੀ ਕੀਤੀ। ਅਸੀਂ ਤੇਰੇ ਨਾਲ ਜ਼ਬਾਨ ਕੀਤੀ ਸੀ ਕਿ ਸਹੀ ਦੱਸਾਂਗੇ ਗੱਲ, ਕਿ ਪਾਵੇ ਮਜ਼ੇਦਾਰ ਆ ਕਿ ਨਹੀਂ। ਅਸੀਂ ਸਹੀ ਦੱਸੀ। ਪਤਾਵੇ ਵਰਗੀ ਜ਼ੁਬਾਨ ਆ, ਤੂੰ ਨਾ ਮਿੰਨਾ ਕਰਨਾ ਕੀਤੀ। ਮੈਂ ਤਾਂ ਮੈਨੇਜਰ ਭਾਈ ਦਾ ਦੇਖਿਆ ਸਾਚੀ ਜਿਵੇਂ ਕੈਂਗਰੂ ਨਿਕਲਦਾ ਇੰਜ ਕਰਕੇ। ਉਹ ਯਾਰ ਤੂੰ ਫੁੱਟਪਾਥ ਤੇ ਇਦਾਂ ਚੜਿਆ ਜਾਂ ਦੱਸ ਤੇ ਜਿਵੇਂ ਅੰਦਰ ਸਿਲੰਡਰ ਫੜ ਨਹੀਂ, ਗਿਆ। ਅਸੀਂ ਇਹਨੂੰ ਆਵਾਜ਼ ਦਿੱਤੀ ਕਿ ਤੂੰ ਪੈਸੇ ਤੈਨੂੰ ਚਾਹੀਦੇ, ਤੂੰ ਸਾਡੇ ਕੋਲੋਂ ਲੈ ਉਹ ਲੈ। ਤੂੰ ਤਾਂ ਭੱਜਿਆ ਹੀ ਆ ਜਿਵੇਂ ਚਾਚਾ ਜ਼ੂੰਬੀ ਬਣ ਗਿਆ। ਯਾਰ ਜਿਹਨੂੰ ਤੈਨੂੰ ਖਾ ਜਾਣਾ ਮੈਂ। ਮਿੱਠੇ ਨੈਕਸਟ ਟਾਈਮ ਨਹੀਂ ਇਦਾਂ ਹੁੰਦਾ ਯਾਰ। ਮੈਂ ਤੇਨਾਂ ਇਦਾਂ ਹੋਣਾ ਹੀ ਨਹੀਂ। ਕਾਲੂ ਵੀ ਘਰੋਂ ਖਾਣਾ ਸਿੱਖੋ ਕਿਤੇ, ਤੇਰੀ ਮਿਹਰਬਾਨੀ ਆ। ਤੇਰੇ ਮੇਜੇ 'ਚ ਕਿਤੇ ਮਿਸਤਰੀ ਲੱਗਿਆ ਜਿਹੜੇ ਲੰਗਰ ਕਿਆਚ ਕਰਨ ਰਹੇ ਆ, ਅੰਦਰ ਕਿਤੇ ਰਿਜ਼ਕ ਦੀ 4 ਦੀਵਾਰੀ ਹੋਣੀ ਤੇਰੇ। ਤੂੰ ਕਹਿ ਜਿਵੇਂ ਪਰਦਾ ਪੈਣ ਡਿਆ ਵਾ। ਮਿੱਠੇ ਯਾਰ ਇੱਧਰ ਸੁਥਰਾ ਪੰਜਾਬ ਦੀ ਟੀਮ ਲੱਗੀ, ਪਾਵੇ ਲੈਦਾ ਕਰਨ ਰਹੀ ਆ, ਖੱਦਾਂ ਲੈਦਾ ਕਰਨ ਰਹੀ ਆ, ਨਿੰਬੂ ਲੈਦਾ ਕਰਨ ਰਹੀ ਆ। ਖਾਣ ਪੀਣ ਵਾਲੀ ਸ਼ੈ ਖਾਣੀ ਨਹੀਂ, ਤੂੰ ਖਾਣ ਪੀਣ ਵਾਲੀ ਸ਼ੈ ਖਾਣੀ ਨਹੀਂ। ਤੂੰ ਤਾਂ ਰੋਟੀ ਦਾ ਅੰਦਰ ਬੁਰਜ ਖਲੀਫਾ ਬਣਾਉਣ ਡਿਆ। ਅੱਛਾ ਠਹਿਰ ਜਾ ਭਾਈ, ਤੁਹਾਨੂੰ ਕੀ ਲੱਗ ਤੁਸੀਂ ਕਿੰਨੇ ਕੁ ਨਾਨ ਖਾਦੇ ਆਪਣੇ ਹਿਸਾਬ ਨਾਲ? ਸਹੀ ਦੱਸੀ ਗੱਲ, ਝੂਠ ਨਾ। ਸਹੀ ਦੱਸਾਂ ਸਾਜੀ, ਸਾਜੀ ਕੋਈ ਕੁਝ ਕਹਿਣਾ ਨਹੀਂ। ਨਹੀਂ ਮੈਂ ਨਹੀਂ ਕੁਝ ਕਰਨਾ। ਸਾਜੀ 6 ਨਾਨ ਖਾਦੇ ਆ ਰੋਗਣੀ ਚਾਰ ਤੇ 3 ਖਮੀਰੀ ਰੋਟੀਆਂ ਸਾਜੀ ਤੇ 3.5 ਪਿਆਲੇ। ਹਾਂਜੀ ਹਾਂਜੀ ਨਹੀਂ ਯਾਰ ਇੰਨੇ ਨਹੀਂ ਖਾਦੇ ਕਾਲੂ ਯਾਰ ਤੂੰ। ਨਹੀਂ ਖਾਦੇ। ਨਹੀਂ 4 ਨਾਨ ਸੀ ਤੇ 2 ਖਮੀਰੀਆਂ ਰੋਟੀਆਂ ਸੀ 6। ਉਹ ਯਾਰ ਇਹ ਵੀ ਠੀਕ ਆ। 4 ਨਾਨ ਤੇ 4 ਰੋਗਣੀ ਨਾਨ ਤੇ 2 2 ਖਮੀਰੀਆਂ ਰੋਟੀਆਂ ਤੇ 2-3 ਪਿਆਲੇ। 2 ਪਿਆਲੇ ਸਾਰੇ। 2 ਪਿਆਲੇ। ਇਹ ਵੀ ਕਾਪੜੀ ਨੂੰ ਤਾਂ ਬਹੁਤ ਘੱਟ ਕੀਤਾ ਵਾ। ਤੂੰ ਕਿਉਂ ਇੰਨੀ ਗਜ਼ਾ ਖਾਣਾ ਮੁੱਦਾ? ਵਾਪੀ ਗਿਆ ਜਿੰਨੀ ਮਰਜ਼ੀ ਖਾਓ ਤੁਸੀਂ। ਤੂੰ ਨਹੀਂ ਗਿਆ। ਕਿੱਲਤ ਪਾਉਣੀ ਆ, ਉਹ ਗਦਰ ਪੈ ਜਾਣਾ ਇਸ ਮੁਲਕ ਦੇ ਵਿੱਚ। ਉਹ ਆਪਣੇ ਬੱਚੇ ਵੀ ਤੇਰੇ ਵੱਡੇ ਹੋਣੇ। ਇਹਨੇ ਕਿਹਾ ਸੀ ਕਿ ਜਿੰਨੇ ਮਰਜ਼ੀ ਖਾਓ। ਪੁੱਛ ਲੋ ਸਾਜੀ, ਮੂੰਹ ਤੇ ਬੈਠਾ ਝੂਠ ਨਹੀਂ ਬੋਲਣਾ ਮਿੱਠੇ। ਇਹਨੇ ਕਿਹਾ ਮੇਰੇ ਨੈਨਸ਼ ਤੇਰੇ ਵਾਲਦ ਦਾ ਮਿਲਦੇ ਵੀ ਤੂੰ ਮੇਰੀ ਹਰ ਗੱਲ ਮੰਨਦਾ ਵਾ। ਮੈਂ ਵੀ ਕਿਹਾ ਸੀ ਪੈਸੇ ਸਾਰੇ ਪਾ ਕੇ ਦਿਓ। ਤੂੰ ਮੇਰੇ ਕਹਿੰਦੇ ਦੀ ਰੋਟੀ ਖਾ ਕੇ ਮੈਂ ਕੌਣ ਆ ਦੱਸ ਦੇ। ਫਿਰ ਸ਼ਨਾਖਤ ਕਰ ਦੂਜੀ ਲੈ ਮੇਰਾ ਨਾਮ ਲਿਖਾ ਜੇ ਮੇਰੀ ਤੂੰ ਮੰਨਣੀਆਂ ਵਾ। ਜਿੱਥੇ ਜ਼ੋਜਾ ਲਿਖਿਆ ਬੱਚਿਆਂ ਨੇ ਵੀ ਤੇਰੇ ਉਹ ਕੋਈ ਸਿਖਾਏਗਾ, ਕੀ ਤਰਬੀਅਤ ਕੀ ਕਰੇਗਾ ਓਏ ਦੱਸ ਦੇ। ਸਾਜੀ ਦੇ ਪਿਆਲੇ ਨਹੀਂ ਆਏ। ਚਲੋ ਤੁਸੀਂ ਹਾਈਪਰ ਨਾ ਹੋ। ਨਹੀਂ ਇਹਨੇ ਕਿਹਾ ਉਸਤਾਦ ਜੀ, ਮੈਂ ਕਿਹਾ ਯਾਰ ਅਸੀਂ ਪੈਸੇ ਸਾਰੇ ਡਿਵਾਈਡ ਕਰ ਲਾਂਗੇ ਆਪਣੇ। ਯਾਰ ਤੈਨੂੰ ਜੱਟ ਕਹਿਣ ਡਿਆ ਵਾ, ਮੈਂ ਦਾਂਗਾ ਯਾਰ ਅੱਛਾ ਫਿਲਮ ਦੀ ਪਹਿਲੇ ਕੀ ਹੈ, ਪਹਿਲੇ ਗੱਲ ਇੱਕ ਮਿੰਟ ਉਹਨੂੰ ਪੁੱਛ। ਮਿੱਠੇ ਤੋਂ ਕਿਹਾ ਵਾ ਭਾਈ ਤਕਰੀਬਨ ਤੁਹਾਡਾ ਨਾ ਤਬੂਤ ਵੱਡਾ ਬਹੁਤ ਹੋਣਾ ਵਾ ਬਾਹਰਲੇ ਮੁਲਕੋਂ। ਕਿਉਂ? ਤੁਹਾਡੀ ਡੈਡ ਬੋਡੀ ਜਾਣੀ ਹੈ। ਖੁਦਾ ਦਾ ਆਪਣੇ ਅਮਾਲ ਨੂੰ ਨਾ ਥੋੜਾ ਸੁਲਝਾਓ। ਅੱਛਾ ਦੇਖ ਮਿੱਠਾ ਸਾਹਿਬ, ਤੁਸੀਂ ਆਪਣੀ ਜ਼ਾਤ ਤੱਕ ਗੱਲ ਰੱਖੋ। ਤੁਸੀਂ ਪੈਸੇ ਨਾ ਦਿਓ ਝੂਠ ਪਰਾਂ। ਤੁਸੀਂ ਜੱਟ ਬਰਾਦਰੀ ਨੂੰ ਨਾਲ ਕਿਉਂ ਵਿੱਚ ਇਨਵੋਲਵ ਕਰਕੇ ਫਿੱਕਾ ਕਰੀ ਜਾਂਦੇ? ਔਰ ਜੱਟ ਕਹਿਣ ਜਿਆ ਵਾ, ਜੱਟ ਜੇ ਜੱਟ ਕਹਿਣ ਜਿਆ ਫਿਰ ਜੱਟ ਤੋਂ
ਮੈਂ ਤਾਂ ਕੁਝ ਵੀ ਨਹੀਂ ਕਿਹਾ। ਉਹ ਜੱਟ ਨੇ ਸਾਜੀ ਜੱਟ ਨੇ ਸੱਚੀ ਮੁੱਚੀ ਨੱਕ ਲਵਾਤੀ ਮੇਰੀ। ਇਹ ਤੇ ਬੋਲ ਦੇਖ ਲਾ ਗਿਆ ਥਾ ਚਿਕੜ ਮੈਟਰ ਕਾ ਬੋਲਾ ਯਾਰ ਸੁਣਾਈ ਦੇ। ਅੱਛਾ ਤੇਰੇ ਤੇ ਵੈਲਕਮ ਕਰਨ ਡੇ ਆ ਨਾ ਹੈ ਮੈਂ ਤੈਨੂੰ ਜੈਨਮਨ ਕਹਿਣ ਡਿਆ ਤੂੰ ਮੇਰੀ ਨੱਕ ਲਵਾਈ ਮਿੱਠੇ ਉੱਥੇ ਮੇਰਾ ਇਲਾਕਾ ਸੀਗਾ ਤੈਨੂੰ ਉੱਥੇ ਮੈਂ ਸਿਰਫ ਕਹਿ ਦੇਣਾ ਨਾ ਕਿ ਮਿੱਠਾ ਜੀ 20000 ਬਣਿਆ ਤੇ ਤੇਰਾ ਕੰਮ ਬਣਦਾ ਸੀ ਕਿ ਲੈ ਯਾਰ 20000 ਭਾਈ ਨੇ ਮੈਂ ਧਰਤਨਾ ਕੇ ਅੱਗੇ ਤੋਂ ਰੋਟੀ ਖਾਣ ਚਲ ਜਾਵਾਂ ਤੁਸੀਂ ਮੈਨੂੰ ਉੱਥੇ ਹੀ ਖੈਰ ਮਾਰਨਾ ਮੈਂ ਤੁਹਾਡਾ ਕਿਤੇ ਜਾ ਕੇ ਰਾਜ਼ੀ ਨਹੀਂ ਹੈਗਾ ਯਕੀਨ ਮੰਨੋ। ਤੂੰ ਮੇਰੇ ਕੋ ਆਈ ਮੇਰੇ ਕੋ ਖਾ ਲਈ ਆ ਕੇ ਜੀ ਭਾਈ ਤੂੰ ਮੇਰੇ ਕੋ ਆਈ ਮੇਰੇ ਕੋ ਖਾ ਲਈ ਮੈਂ ਕੋਲੇ ਪਾਣੇ ਲੈ ਕੇ ਖਵਾ ਦਿੱਤਾ ਜੀ ਭਾਈ ਕਿਆ ਥਾ ਦੱਸ ਯਾਰ ਤੂੰ ਚੰਗਾ ਬੰਦਾ ਤੂੰ ਉਹ ਕਹਿੰਦਾ ਮੱਕੂ ਵਾਲੇ ਪਾਵਿਆਂ ਲੈ ਗਾ ਤੂੰ ਮੇਰੇ ਕੋਲ ਆਈ ਮੈਂ ਤੈਨੂੰ ਖਵਾ ਦਾਂ। ਜਿੰਨੇ ਖਾਣੇ ਜਿਹੜਾ ਖਾ ਤੂੰ ਲਈ ਨਵਾਂ ਮਕਾਨ ਬਣਾਇਆ ਨਾ ਉਹਦੀਆਂ ਅੱਧੀਆਂ ਦੀਵਾਰਾਂ ਤੇਰੇ ਬੱਚੇ ਚੜ ਚੁੱਕੇ ਆ ਭੁੱਖ ਦੀ ਵੇ ਤੋਂ ਪੂਰਾ ਮੱਕੂ ਵਾਲਾ ਖੁਸ਼ਹਾਲ ਆ ਤੇਰੇ ਕੱਲੇ ਦੀ 4 ਦੀਵਾਰ ਜੀ ਕਹਿਤਾ ਇਹਨੂੰ ਸੈੱਟ ਕਰ ਸੈਟੀ ਆ ਤੂੰ ਹਾਂਜੀ। ਹੈਪਰ ਹੋਇਆ ਵਾ ਤੂੰ ਹੁਣ ਹਾਜੀ ਨੂੰ ਕੀ ਕਹਿ ਕੇ ਆਵਾਂ ਅਸਾਸ ਪ੍ਰੋਗਰਾਮ ਵਾਲੇ ਦੇ ਇਨਬਾਕਸ ਫੁੱਲ ਕੀਤਾ ਪਿਆ ਤੂੰ ਕਾਲਮੀ ਕਹਿ ਕੇ ਆਹੋ ਵੀ ਮੇਰਾ ਕਾਰਡ ਬਣਾ ਦਿਓ ਕਾਲਮੀ ਗੈਸ ਲੈ ਸਾਸ ਪ੍ਰੋਗਰਾਮ ਆਲਿਆਂ ਦਾ ਇਨਬਾਕਸ ਫੁੱਲ ਕੀਤਾ ਪਿਆ ਇਹਨਾਂ ਨੇ। ਨਹੀਂ ਮੈਂ ਅੱਗੇ ਸੋਚਦਾ ਸਾਜੀ ਅਗਰ ਕੱਲ ਨੂੰ ਤੁਸੀਂ ਇਹਨਾਂ ਨੂੰ ਕਿਤੇ ਹੋਰ ਜਗ੍ਹਾ ਤੇ ਲੈ ਗਏ ਬਾਹਰ ਇਹ ਤੇ ਤੁਹਾਨੂੰ ਬਿਸਤ ਕਰਾ ਦੇਣਗਾ। ਅੱਗੇ ਕਿੰਨਾ ਬਿਸਤ ਕਰਾਇਆ ਜੀ ਬਿਸਤੀ ਕਰਾਉਣ ਨਹੀਂ ਯਾਰ ਵੈਸੇ ਮੇਰੇ ਨਾਲ ਜਦੋਂ ਜਾਂਦਾ ਵਾ ਉਦੋਂ ਤੇ ਕਦੀ ਇਦਾਂ ਦੀ ਜ਼ਰੂਰਤ ਪੇਸ਼ ਨਹੀਂ ਆਈ ਕਿਉਂਕਿ ਮੈਨੂੰ ਪਤਾ ਹੁੰਦਾ ਮੈਂ ਹੀ ਦੇਣੇ। ਨਹੀਂ ਸਾਜੀ ਤੁਹਾਡਾ ਜਿਹੜਾ ਨਾਮ ਡਬੋਇਆ ਮੇਰਾ ਕੋਈ ਨਹੀਂ ਡਬੋਇਆ ਲੈ ਉੱਥੇ ਕਹਿਣ ਡਿਆ ਕਿ ਜਾਨੀ ਸਾਹਿਬ ਦਾ ਮੈਂ ਫਿਕਰਦਾ ਭਾਈ ਨੇ ਬਾਅਦ ਚ ਕਿਹਾ ਜੋ ਚੌਥਾ ਮੌਕਾ ਮੇਰੇ ਵੱਲੋਂ ਆਇਆ ਚੌਥਾ ਪਸੰਦ ਮੇਰੇ ਵੱਲੋਂ ਆਇਆ ਉੱਥੇ ਰਸ਼ ਪਿਆ ਸੀਗਾ ਇਹਨੇ ਉੱਥੇ ਰਸ਼ ਚ ਪੁੱਛਿਆ ਹੈ ਕੋਈ ਜਾਨੀ ਆਰਮੀ ਦਾ ਬੰਦਾ ਇੱਥੇ ਮਦਦ ਕਰਨ ਵਾਲਾ। ਨਹੀਂ ਯਾਰ ਸੀਰੀਅਸਲੀ ਦਾਨਿਸ਼ ਬਾਦਸ਼ਾਹ ਸੱਚ ਜਾਨੀ ਆਰਮੀ ਤੋਂ ਉਦੋਂ ਹੀ ਨਿਕਲ ਗਈ ਜਦੋਂ ਨੇ ਇੰਜ ਕੀਤਾ ਭਾਈ ਬਨਿਆਸ ਮੁੱਠੀ ਗੱਲ ਭਾਈ ਦਾਨਿਸ਼ ਮੈਨੂੰ ਕਹਿੰਦੇ ਓਏ ਆਪਾਂ ਨਿਕਲੀਏ ਇਹਨਾਂ ਨੂੰ ਖਲੋ। ਲੇਕਿਨ ਆਪਾਂ ਇੱਕ ਹੋਰ ਪਲੈਨਿੰਗ ਕੀਤੀ ਸੀ ਭਾਈ ਫੈਸਲ ਨੇ ਮੈਂ ਤੇ ਸਲਮਾਨ ਨੇ ਕਿ ਯਾਰ ਥੋੜੇ ਪੈਸੇ ਆਪਾਂ ਤਿੰਨੇ ਆਪਸ ਕਰਕੇ ਦੇ ਦਿੰਨੇ ਅਮਰੀਕਾ ਦੀ ਸ਼ਰਟ ਵਾ ਸੂਫੀ ਤੇਰੇ ਆ ਖਿੱਚ ਕੇ ਕਿਦਾਂ ਦੇ ਕਰਤੀ ਮੈਂ ਅੰਦਰੋਂ ਦਿਲੇ ਇਹਨਾਂ ਦੀ ਲੱਗਣ ਡਿਆ ਨਾਲੇ ਤੈਨੂੰ ਮੈਂ ਫਰਦੌਸ ਟੈਕਸਟਾਈਲ ਲਵਾ ਦਵਾਂ ਸਹੀ 36000 ਰੁਪਏ ਤਨਖਾਹ ਵਾ 2 ਟਾਈਮ ਦੀ ਰੋਟੀ ਦੇਣਗੇ ਤੇਰਾ ਜਾਂਦਾ ਹੀ ਪੱਕਿਆਂ ਚ ਕਰਾ ਦੂੰਗਾ ਇਹ ਇੱਥੇ ਹਾਸੇ ਲਾਟਰੀ ਦੇ ਜਾਂਦਾ ਵਾ ਤੇ 4 ਆਨੇ ਵੀ ਰਿਆ ਕਰ ਇਹ ਤਾਂ ਖਰਚ ਵੀ ਨਹੀਂ ਯਾਰ ਉਹਦੀ ਕੀ ਜ਼ਿੰਮੇਵਾਰੀ ਹੈ। ਮੈਨੇਜਰ ਨਹੀਂ ਕਹਿ ਦਿੰਦਾ ਨਹੀਂ ਮੈਨੇਜਰ ਹੁਣ ਤੂੰ ਬਾਹਰੋਂ ਜਾ ਕੇ ਤਾਂ 1.5 ਲੱਖ ਦੀ ਸ਼ਾਪਿੰਗ ਕਰ ਲਵੇ ਤਾਂ ਮੈਨੇਜਰ ਨਹੀਂ ਟੀਮ ਗਈ ਹੈ ਇਹ ਹਮਾਰੇ EMPLOYE ਹੈ ਖਬਰਦਾਰ ਕਿਸੇ ਨੇ ਉਹ ਟੀਮ ਪਰਸਨਲ ਗਈ ਆ ਟੀਮ ਦਫ਼ਤਰ ਵੱਲੋਂ ਨਹੀਂ ਗਈ। ਬਿਲਕੁਲ ਹੁਣ ਟੀਮ ਤੂੰ ਜਾਂਦਾ ਘਰ ਬੱਚਿਆਂ ਵਾਸਤੇ 9000 ਰੁਪਏ ਦਾ ਕੋਈ ਚੀਜ਼ ਲੈ ਜਾਵੇਂ ਤੇ ਉਹ ਫਿਰ ਸਲਮਾਨ ਨੂੰ ਕਹੀ ਸੌਰੀ ਯਾਦ ਆ ਪੈਕ ਹੀ ਨਹੀਂ ਕਰਾਇਆ ਸੀ ਪੈਕ ਹੀ ਨਹੀਂ ਕਰਾਇਆ ਡੱਬਾ ਪੈਕ ਮੇਰੀ ਚੰਗੀ ਭਲੀ ਜਾਨ ਛੁੱਟ ਗਈ ਸੀ ਮੈਂ ਜਦੋਂ ਉੱਠ ਲੱਗਾ ਮੈਂ ਲਾ ਹਾਈ ਸਾਹਿਬ ਕੰਮ ਨਹੀਂ ਬਣਾ ਗਿਆ ਥਲੇ ਇੱਕ ਉਹਨੇ ਪੈਕ ਵੀ ਕਰਾਇਆ ਸਾਜੀ ਮੈਂ ਜਦੋਂ ਲਾਲੇ ਨਹੀਂ ਲੈ ਜੂਗਾ ਯਾਰ ਹਾਂਜੀ ਘਰ ਦੇ ਵਾਸਤੇ ਮੈਂ ਕਿਹਾ ਲੈ ਜਾਗਾ ਉਹਨੂੰ ਜਦੋਂ ਮਕਾਨ ਬਣਿਆ ਗਾਰਡਨ ਸਾਰੇ ਲਾ ਰਹੇ ਤਾਂ ਚੜਾਇਆ ਕੀ ਹੋ ਗਿਆ ਲਾਲਾ ਜੀ ਨੂੰ ਯਾਰ ਉਹਨੂੰ ਪਸੰਦ ਆ ਵੈਸੇ ਉਹ ਪਾਏ ਉਹ ਲਾਈਕ ਕਰਦੀ ਹੈ ਯਾਰ ਮਤਲਬ ਡੈਂਗੀ ਚ ਉੱਠੇ ਆ ਐ ਨਿੱਕੇ ਬੋਲ ਲੈ ਕੇ ਯਾਰ ਮੇਰੇ ਗੱਲ ਸਿਰ ਹੀ ਜਾ ਰਿਹਾ ਜੇ ਤੇਰੇ ਸਿਰ ਹੋਣਾ ਮੈਨੇਜਰ ਹੁੰਦਾ ਉਸਤਾਦ ਜੀ ਹਾਂ ਬਾਜੀ ਉਹ ਪਤਾ ਕੀ ਗੱਲ ਆ ਤੁਸੀਂ 7800 ਰੁਪਏ ਉੱਥੇ ਦੇ ਦਿੰਦੇ ਫਿਰ ਤੁਹਾਡੇ ਤੋਂ ਰਾਜ नहीं उस्ताद जी मैनेजर को लगे ओए खबरदार ये हमारे एम्प्लॉई है इनको नहीं हाथ लगा ਭਾਈਜਾਨ ਇੱਥੇ ਮੈਨੇਜਰ ਆ ਤੁਸੀਂ ਹੁਣ ਆਪਸ ਚ ਬਗੈਰ ਕਿਸੇ ਗੱਲ ਤੋਂ ਜ਼ੇਰ ਬਣਾ ਲਓ ਯਾਰ ਚਲੋ ਲਾਹੌਰ ਬਸੰਤ ਮਨਾਉਣ ਚੱਲਦੇ ਆ ਤੇ ਤੁਸੀਂ ਕੋਈ ਆਫੀਸ਼ੀਅਲ ਇੱਥੋਂ ਟੂਰ ਨਹੀਂ ਤੁਹਾਡਾ ਇੱਥੋਂ ਹੀ ਕੈਮਰੇ ਉੱਥੇ ਇੱਕ ਮੈਨੇਜਰ ਨਹੀਂ ਹੈਗਾ ਇਹ इथों अच्छा लंगर इथों ਦਾ ਹੋ ਗਿਆ ਹਾਂਜੀ ਤੁਸੀਂ ਬਾਹਰ ਜਾ ਕੇ ਪ੍ਰੋਗਰਾਮ ਬਣਾ ਲਓ ਤੇ ਫਲਾਂ ਜਗ੍ਹਾ ਸਵੇਰ ਨਾਸ਼ਤਾ ਕਰਦੇ ਆ ਇਹ ਨਾਲ ਜਾਂਦਾ ਉੱਥੇ ਇਹ ਮੈਨੇਜਰ ਨਹੀਂ ਹੈਗਾ ਨਹੀਂ ਹੈਗਾ ਨਾ ਉੱਥੇ ਤੂੰ ਡਾਨੀ ਟੀਮ ਆਣਾ ਤਾਂ ਕੁਝ ਹਾਂਜੀ ਨਾਲ ਸੀਗੇ ਸਾਰੇ ਇੱਥੋਂ ਹੀ ਗਏ ਆ ਸ਼ੋਅ ਕਰਨ ਉਹ ਗਏ ਯਾਰ ਭਾਵੇਂ ਇੱਥੋਂ ਹੀ ਗਏ ਆ ਲੇਕਿਨ ਤੁਸੀਂ ਆਫੀਸ਼ੀਅਲ ਟੂਰ ਤੇ ਨਹੀਂ ਗਏ ਸ਼ੋਅ ਤੁਸੀਂ ਕਰਨ ਨਹੀਂ ਗਏ ਉਹ ਤੇ ਸ਼ੋਅ ਹੋ ਗਿਆ ਹਾਂਜੀ ਸਾਜੀ ਨਾਲੇ ਇੰਨੇ ਗਿਆ ਭਾਈ ਫੈਸਲ ਨੂੰ ਪਾਏ ਖਿਲਾ ਕੇ ਲਿਆਓ ਕਿੰਨੇ ਦਿਨਾਂ ਦਾ ਕਹਿੰਦੇ ਇਹਨੇ ਸਹੀ ਕਿਹਾ ਹੈਗਾ ਮੂੰਹ ਤੇ ਬਸ ਭਰਾਵਾ ਮੇਰੀ ਲਿਖੀ ਇਦਾਂ ਸੀ ਕਿ ਮੈਂ ਖਾਣੇ ਮੇਰੇ ਨਸੀਬਾਂ 'ਚ ਰਿਜ਼ਕ ਇਦਾਂ ਲਿਖਿਆ ਸੀ ਰੋਟੀ ਉਹ ਤੂੰ ਰੁਪਈਆ ਲੈ ਕੇ ਸੀਗੇ ਕਿੱਥੇ ਜਾਣਾ ਵਾ ਹਾਂਜੀ ਰੁਪਈਆ ਇੰਨਾ ਕਿੱਥੇ ਲੈ ਚੌਕ 'ਚ ਕੇ ਜਾਣਾ ਬੰਦਾ ਡਿੱਕਣ ਡਿਆ ਉਹਨੂੰ ਫੜਾ ਕੇ ਆਉਣਾ ਵਾ ਮੇਰੇ ਕੋਲ ਕਿਹੜਾ ਰੁਪਈਆ ਦੇਖ ਲੈ ਭਰਾਵਾ ਤੂੰ ਗੱਡੀ ਮਸਲਾ ਲੈ ਲਈ ਤੂੰ ਯਾਰ ਕੀ ਹੋ ਗਿਆ ਸਾਰਾ ਤੂੰ ਕੁਝ ਨਾ ਸਵੇਰੇ ਆ ਮੇਰੇ ਬੱਚੇ ਵਿਦ ਫੈਮਿਲੀ ਆ ਗੱਡੀ ਵਾਪਸ ਲੈ ਜਾ ਇਸ ਮੈਂ ਨਕਲ ਵਾ ਮਜ਼ਾ ਨਹੀਂ ਆਇਆ ਪੱਗ ਰੋਲਤੀ ਇਹਨੇ ਕੰਡ ਲਵਾਤੀ ਉੱਥੇ ਸਾਨੂੰ ਕਹਿ ਰਿਹਾ ਉਸਤਾਦ ਜੀ ਕਿ ਝੂਠ ਹੀ ਕਹਿ ਦੋ ਕਿ ਸਾਨੂੰ ਹਾਂਜੀ ਯਾਰ ਉਹਨੇ ਕੰਡ ਲਵਾਤੀ ਤੂੰ ਉਹਦੀਆਂ 4 ਤੂੰ ਉਹਦੀ ਖੱਦ ਲਵਾਤੀ ਹੈ ਐਡੀ ਵੱਡੀ ਇੰਨੀ ਹਦਾਇਤ ਵਾਲੇ ਸੀਗੇ ਉਸਤਾਦ ਜੀ ਸੁਭਾਨ ਪਈ ਅੰਦਰ ਅੰਦਰ ਵੇ ਨਾਲ ਮਿਲ ਜਾਂਦਾ ਹਾਂਜੀ ਸਰ ਮੈਂ ਤੇਰਾ ਨਾਜ਼ਰੀਨ ਟਰਾਈ ਕਰਕੇ ਨਾ ਮੈਂ ਤੁਹਾਨੂੰ ਕੱਲ ਦੇ ਸ਼ੋਅ 'ਚ ਦੱਸੂਗਾ ਵੀ ਕੈਸਾ ਚਲੋ ਸ਼ਾਬਾਸ਼ ਓਕੋ ਨੱਥੀ ਹੋਵੋ ਸ਼ਾਬਾਸ਼ ਚਲੋ ਤੂੰ ਨਾ ਅੰਦਰ ਜਾ ਤੇ ਉਸਤਾਦ ਜੀ ਮੈਨੇਜਰੀ ਵਾਪਸ ਦੇ ਕੇ ਆ ਓਏ ਮੈਮ ਜੀ ਵਾਪਸ ਦੇ ਕੁਛ ਨਹੀਂ ਹੋਣ ਲੱਗਾ ਮਿੱਠੇ ਬੰਦਿਆਂ ਨਾਲ ਗੱਲ ਕੋਈ ਵਾਲੀ ਗੱਲ ਹੀ ਨਹੀਂ ਤੇਰੇ ਚ ਮਦਾਨੀ ਚਾਰ ਦੇ ਉਹ ਛੱਡ ਤੂੰ ਕਿਹਾ ਗਿਆ ਉੱਠ ਪਾਸੇ ਕੱਲ ਤੂੰ ਉਹ ਯਾਰ ਉਹਨੇ ਇੰਜ ਫੜਿਆ ਤੈਨੂੰ ਜਦੋਂ ਉਹ ਸਾਰੀ ਗੱਲ ਸੁਣ ਲੈ ਅਸੀਂ ਸਾਰਿਆਂ ਨੇ ਮਿੱਠੇ ਤੇਰੇ ਨਾਲ ਮਜ਼ਾਕ ਕੀਤਾ ਸੀ ਹਾਂ ਪ੍ਰੈਂਕ ਕੀਤਾ ਉਹ ਹਾਲਾਤ ਐਡੀ ਨਾ ਗੱਲ ਕਰ ਹੱਥ ਲਾ ਹਾਜੀ ਸਾਹਿਬ ਦੀ ਕਿਹੜੀ ਗੱਲ ਤੇਰੇ ਲਈ ਯਾਰ ਮਿੱਠੇ ਜਾਨ ਵੀ ਹਾਜ਼ਰ ਤੂੰ ਇੱਕ ਵਾਰ ਮੈਨੂੰ ਤੇਤੇ ਕੋਈ ਗਿਲਾ ਨਹੀਂ ਤੇਤੇ ਕੋਈ ਗਿਲਾ ਨਹੀਂ ਹਾਂ ਤੂੰ ਤਾਂ ਵੈਸੇ ਹੀ ਸ਼ਹਜ਼ਾਦਾ ਤੂੰ ਤਮਾਸ਼ਾ ਲਾ ਤੇਤੇ ਤਾਂ ਲੜ ਕੇ ਤੈਨੂੰ ਅਗਰ ਫੜਦੇ ਵੀ ਨਾ
ਉਹਨਾਂ ਦੇ ਹੱਥ ਭਾਂਡੇ ਭੁੰਡੇ ਬਹੁਤ ਜ਼ਿੰਮੇਵਾਰੀ ਮੈਂ ਦਿੰਦੇ ਤੈਨੂੰ ਅੱਛਾ ਮੈਂ ਤੈਨੂੰ ਚਲੋ ਯਾਰ। ਸਹੀ ਦੱਸਾਂ ਇਹ ਭਾਈ ਨੇ ਕਿਹਾ ਸੀ ਕਿ ਓਏ ਪ੍ਰੈਂਕ ਸੀ। ਭਾਈ ਫੈਸਲ ਦਾ ਸਾਥ ਦੇਣਾ ਹੀ ਇਹਦਾ ਵੀ ਸਾਥ ਦੇਣਾ ਬਾਕੀ ਉਹ ਮੈਨੂੰ ਯਾਰ ਅਸੀਂ ਪਤਾ ਕੀ ਗੱਲ ਆ ਮੇਰੀ ਗੱਲ ਸੁਣ ਸ਼ਾਹ ਡੈਂਗ ਸ਼ੁਰੂ ਆਦਮਾ ਤੈਨੂੰ ਮੈਂ ਦੱਸ ਦੇ ਮੈਨੂੰ ਚਲੋ ਚੱਕੋ ਯਾਰ ਮਿੱਠੇ ਹਫਤਾ ਤਵਾਰ ਛੁੱਟੀ ਆ ਮੋਤੀ ਡੈਂਗ ਸ਼ੁਰੂ ਆਦਮਾ ਭਾਜੀ ਜੇਬ 'ਚ ਪੈਸੇ ਆਪ ਵੀ ਰੱਖੋ ਨਾ। ਬੋਲੋ ਸ਼ਾਪਨਰ ਗੱਲ ਤੂੰ ਆਪਣੀ ਪਰਸਨਲ ਬੇਸ ਤੇ ਕਰਨ ਤੂੰ ਜਾ ਯਾਰ। ਚੱਲ ਕੋਈ ਨਹੀਂ ਯਾਰ ਮਿੱਠੇ ਪਰੇਸ਼ਾਨ ਨਾ ਹੋਇਆ ਕਰ